ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੇਣਾ ਜੀ। ਅਟਾਰਨੀ ਟਿਰਕੇਣਾ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ 408-272-5200 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ US ਦੀ ਇਮੀਗ੍ਰੇਸ਼ਨ ਦੇ ਵਿੱਚ ਕੀ ਲੇਟੈਸਟ ਚੱਲ ਰਿਹਾ ਹੈ, ਉਸ ਦੇ ਬਾਰੇ ਜਿਹੜੀ ਉਹ ਆਪਣੀ ਗੱਲਬਾਤ ਹੋਊਗੀ। ਅਟਾਰਨੀ ਜੇ ਟਿਰਕੇਣਾ ਜੀ ਆਪਣੇ ਨਾਲ ਗੱਲਬਾਤ ਕਰਨਗੇ ਤੇ ਫਿਰ ਰਹਿੰਦੇ ਸਮੇਂ ਦੇ ਵਿੱਚ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਲੈਣਗੇ। ਕਾਲ ਕਰਨ ਦੇ ਲਈ ਨੰਬਰ ਹੈਗਾ 408-272-5200। ਜਿਹੜੇ ਸਾਡੇ ਆਨਲਾਈਨ ਦਰਸ਼ਕ ਇਸ ਟਾਈਮ ਜੁੜੇ ਹੋਏ ਆ ਵੱਖ-ਵੱਖ ਸੋਸ਼ਲ ਮੀਡੀਆ ਦੇ ਜ਼ਰੀਏ, ਜੇ ਤੁਸੀਂ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਪ੍ਰੋਗਰਾਮਸ ਪੰਜਾਬੀ ਰੇਡੀਓ USA ਦੇ ਸੁਣਨਾ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ YouTube ਦਾ ਚੈਨਲ ਪੰਜਾਬੀ TV USA ਤੇ ਜਿਹੜਾ ਪੰਜਾਬੀ TV USA ਫੇਸਬੁੱਕ ਤੇ ਪੇਜ ਆ ਉਸ ਨੂੰ ਫੋਲੋ ਕਰੋ। ਪੰਜਾਬ ਦੇ ਵਿੱਚ ਉਹ ਲਿੰਕ ਜਿਹੜੇ ਉਹ ਚੱਲਦੇ ਨੇ ਤੇ ਬਾਕੀ ਸਾਰੇ ਜਗ੍ਹਾ ਦੇ ਉੱਤੇ ਪੰਜਾਬੀ ਰੇਡੀਓ USA ਦਾ ਸੋਸ਼ਲ ਮੀਡੀਆ ਵੀ ਚੱਲਦਾ। ਬੇਸਿਕਲੀ ਦੋਨੋਂ ਜਿਹੜਾ ਪੰਜਾਬੀ TV ਚੈਨਲ ਉਹ ਸਾਰੇ ਪਾਸੇ, ਤੇ ਜਿਹੜਾ ਪੰਜਾਬੀ ਰੇਡੀਓ ਪੰਜਾਬੀ TV USA ਖਾਸ ਕਰਕੇ ਜਿਹੜਾ ਪੰਜਾਬ ਵਾਲੇ ਇੰਡੀਆ ਵਾਲੇ ਵੀ ਜਿਹੜੇ ਉਹਦੇ ਤੇ ਦੇਖ ਸੁਣ ਸਕਦੇ ਹੈਗੇ ਨੇ। ਸੋ ਅਟਾਰਨੀ ਟਿਰਕੇਣਾ ਜੀ, ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ ਜੋ ਕੁਛ ਪਿਛਲੇ ਦਿਨਾਂ ਦੇ ਵਿੱਚ ਵਾਪਰ ਰਿਹਾ ਆ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ। ਸਕਾਟਿਸ ਦਾ ਜੋ ਇੱਕ ਫੈਸਲਾ ਆਇਆ ਆ, USCIS ਗ੍ਰੀਨ ਕਾਰਡ ਵਾਲੇ ਚੱਕੇ ਜਾਣੇ ਚੱਲੀ ਜਾ ਰਿਹਾ। ਸੋ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਬਹੁਤ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਗਾਈਡੈਂਸ ਥੋੜੀ ਜਿਹੀ ਦੱਸੋ। ਅੱਜ ਜਿਹੜੇ ਇੱਕ ਸਿਵਲ ਪੈਨਲਟੀਜ਼ ਜਿਹੜੇ ਸਰਟਨ ਇਮੀਗ੍ਰੇਸ਼ਨ ਰਿਲੇਟਡ ਵਾਇਲੇਸ਼ਨਸ ਆ ਉਸ ਨੂੰ ਲੈ ਕੇ ਕੋਈ ਇੰਟਰਮ ਫਾਈਨਲ ਰੂਲ ਜਿਹੜਾ ਉਹ ਆਇਆ ਆ, ਇਹ ਗਾਈਡੈਂਸ ਇਸ ਦੇ ਉੱਤੇ ਉਹਨਾਂ ਨੇ ਕੀਤੀ ਆ, ਇੰਪੋਜੀਸ਼ਨ ਤੇ ਕਲੈਕਸ਼ਨ ਆਫ ਸਿਵਲ ਪੈਨਲਟੀਜ਼। ਇਹ ਕੀ ਪੂਰਾ ਮਾਜਰਾ ਆ ਤੇ ਕੀ ਰੂਲ ਜਿਹੜਾ ਇੰਟਰਮ ਰੂਲ ਇਹ ਕੀ ਆਇਆ ਹੈਗਾ ਆ? ਜੀ ਭਾਜੀ, ਇੱਕ ਤੁਹਾਡੀ ਆਵਾਜ਼ ਥੋੜੀ ਕੱਟ ਕੇ ਆ ਰਹੀ ਸੀ, ਮੈਂ ਜਸਟ ਮੇਕ ਸ਼ੋਰ ਕਰਨਾ ਕਿ ਬਿਲਕੁਲ ਜਿਹੜਾ ਤੁਸੀਂ ਸੈਗਮੈਂਟ ਬੋਲੀ ਸੀ ਕਰ ਲੈਣਾ ਜੀ। ਇੱਕ ਵਾਰੀ ਤੁਸੀਂ ਚੈੱਕ ਕਰ ਲਓ ਜੀ। ਹਾਂਜੀ ਜੀ ਜੀ ਟਿਰਕੇਣਾ ਭਾਜੀ, ਐਵਰੀਥਿੰਗ ਲੁਕਸ ਫਾਈਨ ਹੇਅਰ ਇਧਰਲੇ ਪਾਸੇ। ਅੱਛਾ ਜੀ, ਹਾਂਜੀ ਹੁਣ ਠੀਕ ਆ, ਵਿੱਚ ਰੁਕ ਗਈ ਸੀ ਜੀ। ਤੇ ਅੱਛਾ ਜੀ, ਸੋ ਕਾਫੀ ਅਹਿਮ ਖਬਰ ਜਿਹੜੀ ਇਹ ਹੈਗੀ ਆ, ਠੀਕ ਆ। ਤੁਸੀਂ ਦੇਖੋਗੇ ਸਾਨੂੰ ਲੱਗਦਾ ਕਿ ਪਹਿਲਾਂ ਹੀ ਸਰਕਾਰ ਨੇ ਜ਼ੁਲਮ ਜਿਹੜੇ ਬੜੇ ਕਰਤੇ ਆ ਤੇ ਇਹ ਰੁਕ ਜਾਣਗੇ, ਪਰ ਜਿੱਦਾਂ ਕਿਹਾ ਸੀਗਾ ਕਿ ਇਹ ਸ਼ੁਰੂ ਹੋਏ ਆ, ਇਹਨਾਂ ਦਾ ਰੁਕਣ ਦਾ ਨਾਂ ਨਹੀਂ। ਅਜੇ 3.5 ਸਾਲ ਜਿਹੜੇ ਪਏ ਆ ਤੇ ਕਈ ਵਾਰੀ ਵਕੀਲ ਵੀ ਆਪਸ ਚ ਬੈਠੇ ਹੁੰਦੇ ਆ ਤੇ ਕਹਿੰਦੇ ਯਾਰ ਇਹਨਾਂ ਧੂਏ ਕੱਢਤੇ ਨੇ ਸਰਕਾਰ ਨੇ, ਤੇ ਮੈਂ ਕਿਹਾ ਜੇ ਤਾਂ 3.5 ਸਾਲ ਪਏ ਆ, ਜੇ ਤਾਂ 6 ਮਹੀਨੇ ਇਹਨਾਂ ਦੇ ਹੋਏ ਆ, ਜੇ ਤਾਂ ਹੁਣ ਇਹਨਾਂ ਦਾ ਤੁਸੀਂ ਕਹ ਲਓ ਕਿ ਪਾਵਰ ਇਹਨਾਂ ਦੇ ਹੱਥਾਣੀ ਜਿਹੜੀ ਸ਼ੁਰੂ ਹੋਈ ਹੈ। 6 ਮਹੀਨੇ ਤਾਂ ਇਹਨਾਂ ਨੇ ਲਾਏ ਸਿਸਟਮ ਡਿਸਮੈਂਟਲ ਕਰਨ ਨੂੰ, ਤੇ ਹੁਣ ਜਿਹੜਾ ਅੱਗੇ ਇਹਨਾਂ ਨੇ ਮੇਨ ਕੰਮ ਕਰਨਾ ਉਹ ਜੇ ਆਣਾ। ਤੇ ਇਹ ਜਿਹੜੀ ਖਬਰ ਆ ਇਹ ਹੈਗੀ ਆ, ਦੇਖੋ ਸੀਆਂ ਸਾਰੀਆਂ ਚੀਜ਼ਾਂ ਪਹਿਲਾਂ ਹੀ, ਕੋਈ ਨਵੇਂ ਰੂਲ ਨਹੀਂ ਹੈਗੇ, ਉਹਨੂੰ ਹੁਣ ਇਹਨਾਂ ਨੇ ਮੋਡੀਫਾਈ ਕਰਤਾ ਕਿ ਉਹਨੂੰ ਇਹ ਕਿੱਦਾਂ ਲਾਗੂ ਕਰਨੇ ਇਹਨਾਂ ਨੇ, ਕਿ ਜਿਹੜੀਆਂ ਫਾਈਨਸ ਹੁੰਦੇ ਆ, ਪੈਨਲਟੀਜ਼ ਜਿਹੜੀਆਂ ਹੁੰਦੀਆਂ ਕਿ ਜਿਹੜੇ ਬੰਦੇ ਓਵਰਸਟੇ ਜਿਹੜੇ ਕਰ ਜਾਂਦੇ ਆ। ਸੋ ਜੂਨ 27 2025 ਨੂੰ ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, ਜਿਹੜੇ ਥੱਲੇ ਇਮੀਗ੍ਰੇਸ਼ਨ ਦੇ ਕੋਡ ਵਗੈਰਾ ਜਿਹੜੇ ਚੱਲਦੇ ਆ, ਠੀਕ ਆ, ਹਾਂਜੀ, ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ,
ਇਹਨਾਂ ਨੇ ਇੱਕ ਜੁਆਇੰਟ ਰੂਲ ਪਬਲਿਸ਼ ਕੀਤਾ ਸੀਗਾ, ਇੰਟਰਮ ਫਾਈਨਲ ਰੂਲ ਉਹਨੂੰ ਕਹਿੰਦੇ ਆ। ਰੂਲ ਦਾ ਬੇਸਿਕਲੀ ਮਕਸਦ ਇਹੀ ਸੀਗਾ ਕਿ ਲੋਕਾਂ ਦੇ ਉੱਤੇ ਇਮੀਗ੍ਰੈਂਟ ਜਿਹੜੇ ਓਵਰਸਟੇ ਕਰਦੇ ਆ ਜਾਂ ਜਿਹੜੇ ਵਲੰਟਰੀ ਡਿਪਾਰਚਰ ਲੈਂਦੇ ਆ ਤੇ ਅਮਰੀਕਾ ਛੱਡ ਕੇ ਜਾਂਦੇ ਨਹੀਂ ਆ, ਉਹਨਾਂ ਦੇ ਉੱਤੇ ਫਾਈਨ ਵਗੈਰਾ ਕਿਹੜੇ ਹਿਸਾਬ ਨਾਲ ਜਿਹੜੇ ਕਰਨੇ ਆ। ਜਿਹੜੇ ਪੁਰਾਣੇ ਰੂਲ ਸੀਗੇ ਉਹਦੇ ਵਿੱਚ ਆਲਰੇਡੀ ਜਿਹੜਾ ਸੀਗਾ, ਤੁਹਾਨੂੰ ਦੱਸਿਆ ਸੀਗਾ ਸਾਰਿਆਂ ਨੂੰ ਪਹਿਲਾਂ ਵੀ ਕਈ ਵਾਰੀ, ਕਿ 900 ਤੋਂ ਵੀ ਵੱਧ ਡਾਲਰ ਜਿਹੜਾ ਸੀਗਾ ਪਰ ਡੇ ਦੇ ਹਿਸਾਬ ਨਾਲ ਉਹ ਫਾਈਨ ਜਿਹੜਾ ਕਰਦੇ ਸੀਗੇ, ਰੱਖਿਆ ਸੀਗਾ। ਲੋਕੀ ਕਹਿੰਦੇ ਸੀ ਸਾਡੇ ਕੀ ਹੈ, ਤਾਂ ਕਹਿਣ ਦੀਆਂ ਗੱਲਾਂ, ਇਹ ਇੰਨੇ ਪੈਸੇ ਕਿੱਥੋਂ ਲੈ ਲੈਣੇ ਉਹਨੇ, 900 ਡਾਲਰ ਕੌਣ ਦਊਗਾ ਹਰੇਕ ਦਿਨ ਦੇ। ਹੁਣ ਇਹਨਾਂ ਨੇ ਰੂਲ ਜਿਹੜਾ ਪਾਸ ਕਰਤਾ ਉਹ ਇਫੈਕਟਿਵ ਹੋ ਗਿਆ ਪਬਲਿਕੇਸ਼ਨ ਤੇ, ਮਤਲਬ ਇਹ ਰੂਲ ਆਲਰੇਡੀ ਕਹਿੰਦੇ ਇਫੈਕਟਿਵ ਹੈਗਾ। ਪੁਰਾਣੇ ਜਿਹੜੇ ਰੂਲ ਸੀਗੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਡਿਪਾਰਟਮੈਂਟ ਆਫ ਜਸਟਿਸ ਦੇ, ਉਹਨੂੰ ਇਹ ਚੇਂਜ ਕਰ ਦਿੰਦਾ। ਇਹ ਜਿਹੜਾ ਹੁਣ ਇੱਕ ਪ੍ਰੋਸੀਜਰਲ ਚੇਂਜ ਆਂਦਾ ਕਿ ਜਿਹੜਾ ਡਿਪਾਰਟਮੈਂਟ ਆਫ ਹੈਗੀ ਹੁਣ, ਕਿਉਂਕਿ ਉਹ ਜ਼ਿਆਦਾ ਸਤਰਕ ਆ, ਉਹ ਲੋਕਾਂ ਨਾਲ ਜਿਹੜਾ ਗਰਾਊਂਡ ਲੈਵਲ ਤੇ ਜ਼ਿਆਦਾ ਜਿਹੜਾ ਤੁਸੀਂ ਕਹੋ ਰਾਈਟ ਵੇ ਡੀਲ ਕਰਦੇ ਆ। ਕੋਈ ਚੀਜ਼ ਤੁਸੀਂ ਲੈਣੀ ਹੁੰਦੀ ਆ, ਵਰਕ ਪਰਮਿਟ ਲੈਣਾ, ਕੋਈ ਫਾਈਲਿੰਗ ਕਰਨੀ, I-130 ਕਰਨਾ, ਤੇ ਤੁਹਾਨੂੰ ਸਭ ਤੋਂ ਪਹਿਲਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ USCIS ਦੇ ਥੱਲੇ ਜਿਹੜੇ ਦਫ਼ਤਰ ਤੇ ਜਾਣਾ ਪੈਂਦਾ। ਤੇ ਉਦਾਂ ਵੀ ਇਹ ਜਿਹੜੀ ਏਜੰਸੀ ਬੜੀ ਜਿਹੜੀ ਹੁਣ ਐਕਟਿਵ ਆ ਟਰੰਪ ਸਰਕਾਰ ਦੇ ਥੱਲੇ, ਇਹ ਕਹਿੰਦੇ ਕਿ ਹੁਣ DHS ਜਿਹੜੀ ਹੈਗੀ ਉਹ ਸਿਵਲ ਫਾਈਨ ਤੇ ਪੈਨਲਟੀ ਜਿਹੜੀ ਉਹ ਇਨਸ਼ੋਰ ਕਰੂਗੀ, ਤੇ ਸਿਰਫ ਉਹਨਾਂ ਨੂੰ ਜਿਹੜਾ ਹੱਕ ਹੋਊਗਾ। ਇਹਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਲੋਕ ਆ ਉਹਨਾਂ ਨੂੰ ਮੇਨ ਇਹਨਾਂ ਨੇ ਟਾਰਗੇਟ ਕਰਨਾ। ਇੱਕ ਤਾਂ ਜਿਹਨਾਂ ਨੇ ਵਲੰਟਰੀ ਡਿਪਾਰਚਰ ਜਿਹੜੀ ਲੈ ਲਈ ਆ, ਕਿ ਆਪਾਂ ਛੱਡ ਕੇ ਚੱਲ ਜਾਾਂਗੇ ਤੇ ਬਾਅਦ ਚ ਜਾਂਦੇ ਨਹੀਂ ਆ। ਇਹਦੇ ਵਿੱਚ ਕੁਛ ਇੱਕ ਮੇਰੇ ਕਲਾਇੰਟ ਵੀ ਹੈਗੇ ਆ ਜਿਹੜੇ ਕਿ ਬੜੇ ਕੋਰਟ ਦੇ ਵਿੱਚ ਗੱਲਬਾਤ ਹੋਈ ਸੀ ਇੱਕ ਜੱਜ ਦੇ ਸਾਹਮਣੇ ਕਿ ਜਾਊਗੇ ਵਾਪਸ, ਤੇ ਬਾਅਦ ਚ ਜਾ ਕੇ ਉਹਨਾਂ ਨੇ ਆਪਣਾ ਇਰਾਦਾ ਬਦਲ ਲਿਆ ਤੇ ਕਿਤੇ ਸੱਜਣ ਮਿੱਤਰ ਦੇ ਆਖੇ ਲੱਗ ਕੇ ਹੋਰਾਂ ਵਕੀਲਾਂ ਦੇ ਕੋਲੋਂ ਦੀ ਕੋਈ ਮੋਸ਼ਨ ਟੂ ਰੀਓਪਨ ਫਾਈਲ ਕਰ ਰਿਹਾ ਜਾਂ ਕੁਝ ਫਾਈਲ ਕਰ ਰਿਹਾ, ਏਦਾਂ ਦੀਆਂ ਚੀਜ਼ਾਂ ਜਿਹੜੀਆਂ। ਸੋ ਮੋਸ਼ਨ ਟੂ ਰੀਓਪਨ ਜਿਹੜੀ ਹੁੰਦੀ ਆ ਜਦੋਂ ਦੇਸ਼ ਦੇ ਹਾਲਾਤ ਬਦਲਦੇ ਆ। ਪਰ ਜੇ ਇਮੀਗ੍ਰੈਂਟ ਹੁਣ ਏਦਾਂ ਦੇ ਪੁੱਠੇ ਸਿੱਧੇ ਕੰਮ ਜੇ ਕਰੇ ਕਿ ਮੋਸ਼ਨ ਟੂ ਰੀਓਪਨ ਫਾਈਲ ਕਰ ਲਈ, ਕੇਸ ਦੀ ਪ੍ਰੋਸੀਡਿੰਗ ਖੋਲਤੀ, ਤੇ ਇਹ ਜਿਹੜੇ ਫਾਈਨ ਤੁਹਾਡੇ ਰੁਕਣੇ ਨਹੀਂ ਹੈਗੇ, ਕਿਉਂਕਿ ਤੁਹਾਨੂੰ ਉਹਨਾਂ ਨੇ ਆਲਰੇਡੀ ਟਾਈਮ ਦਿੱਤਾ ਸੀਗਾ 120 ਦਿਨਾਂ ਦਾ ਕਿ ਉਹਦੇ ਵਿੱਚ ਛੱਡ ਕੇ ਜਿਹੜਾ ਜਾਣਾ। ਤੇ ਸਪੈਸ਼ਲੀ ਉਹਨਾਂ ਨੇ ਜਿਹੜਾ ਸਭ ਤੋਂ ਪਹਿਲੀ ਜਿਹੜੀ ਚੀਜ਼ ਕੀਤੀ ਆ ਵਲੰਟਰੀ ਡਿਪਾਰਚਰ ਵਾਲਿਆਂ ਨੂੰ, ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਆਲਰੇਡੀ ਸਾਨੂੰ ਵਾਅਦਾ ਜਿਹੜਾ ਕੀਤਾ ਸੀਗਾ ਔਨ ਰਿਕਾਰਡ ਜੱਜ ਦੇ ਬੋਲ ਕੇ ਆਏ ਆ, ਠੀਕ ਆ। ਸੋ ਉਹ ਚੀਜ਼ਾਂ ਮੈਂ ਆਪ ਆਪਣੇ ਅੱਖੀ ਹੁੰਦੇ ਵੇਖੀਆਂ ਜਿਹੜੀਆਂ ਕਿ ਕੋਰਟ ਦੇ ਵਿੱਚ ਕੁਝ ਹੋਰ ਤੇ ਬਾਹਰ ਜਾ ਕੇ ਕੁਝ ਹੋਰ, ਤੇ ਪੁੱਠੀਆਂ ਸਿੱਧੀਆਂ ਜਿਹੜੀਆਂ ਮੋਸ਼ਨ ਟੂ ਰੀਓਪਨ ਜਿਹੜੀਆਂ ਕਈ ਵਾਰੀ ਫਾਈਲ ਕਰ ਦਿੰਦੇ ਆ। ਨਾ ਪੁੱਠੇ ਪੰਗਿਆਂ ਦੇ ਵਿੱਚ ਪਿਆ ਕਰੋ, ਉਹ ਚੀਜ਼ ਦਾ ਖਮਿਆਜਾ ਜਿਹੜਾ ਬੜਾ ਵੱਡਾ ਭੁਗਤਣਾ ਪੈਣਾ। ਹੁਣ ਫਾਈਨ ਇਹਨਾਂ ਨੇ ਐਡ ਜਿਹੜੇ ਕਰ ਦੇਣੇ ਆ, ਠੀਕ ਹੈ। ਸੋ ਇਹ ਹੁਣ ਗੱਲ ਉਹ ਨਹੀਂ ਰਹਿ ਗਈ ਕਿ ਸਿਰਫ ਇਹ ਰੂਲ ਦਿਖਾਉਣ ਵਾਲੇ ਆ, ਕਿਉਂਕਿ ਅਗਲਿਆਂ ਨੇ ਆਲਰੇਡੀ ਲਿਸਟਾਂ ਜਿਹੜੀਆਂ ਬਣਾਈਆਂ ਹੋਈਆਂ ਕਿਹੜੇ ਆਏ ਆ, ਠੀਕ ਆ। ਸਪੈਸ਼ਲੀ ਜਿਹਨਾਂ ਨੇ ਵਲੰਟਰੀ ਡਿਪਾਰਚਰ ਹੁਣ 2025 ਚ ਕਿਸੇ ਨੇ ਲਈ ਆ, ਉਹਦਾ ਪੁੱਠਾ ਜਿਹੜਾ ਪੰਗਾ ਲਵੇ ਨਾ, ਕਿਉਂਕਿ ਬੜਾ ਈਜ਼ੀ ਆ ਕੰਪਿਊਟਰ ਸਿਸਟਮ ਦੇ ਵਿੱਚ ਟਰੈਕ ਕਰਨਾ ਕਿ ਕਿਹੜਾ ਬੰਦਾ ਜਿਹੜਾ ਸੀਗਾ ਉਹ ਛੱਡ ਕੇ ਜਾ ਰਿਹਾ, ਕਿਹੜਾ ਨਹੀਂ ਛੱਡ ਕੇ ਜਾ ਰਿਹਾ। ਸੋ ਇੱਕ ਕੈਟਾਗਰੀ ਦੇ ਲੋਕ ਉਹ ਕਹਿੰਦੇ ਵਿੱਚ ਇਹਦੇ ਆ ਗਏ ਆ, ਤੇ ਦੂਸਰਾ ਇਹ ਜਿਹੜਾ ਬਾਰਡਰ ਟੱਪ ਕੇ ਲੋਕ ਆਉਂਦੇ ਆ ਉਹਨੂੰ ਕਹਿੰਦੇ ਇਹ ਫਾਈਨ ਲਾਣਾ। ਜਿਹੜੇ ਕੱਚੇ ਲੋਕ ਜਿਹੜੇ ਆਉਂਦੇ ਆ, ਜਿਹਨਾਂ ਦਾ ਰਿਮੂਵਲ ਆਰਡਰ ਫਾਈਨਲ ਹੋ ਗਿਆ, ਜਿੱਦਾਂ 9 ਸਰਕਟ ਤੋਂ ਮੰਨ ਲਓ ਕੋਈ ਬੰਦਾ ਕੇਸ ਹਾਰ ਗਿਆ ਤੇ ਉਹ ਕਹਿੰਦਾ ਮੈਂ ਵਾਪਸ ਨਹੀਂ ਜਾਣਾ, ਉਹਦੇ ਉੱਤੇ ਇਹਨਾਂ ਨੇ ਜਿਹੜਾ ਇਹ ਫਾਈਨ ਜਿਹੜਾ ਲਗਾਣਾ। ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ 30 ਡੇ ਨੋਟਿਸ ਪੀਰੀਅਡ ਹੁੰਦਾ ਹੈਗਾ ਕਿ ਬੰਦੇ ਨੂੰ ਨੋਟਿਸ ਦੇਣਾ ਫਾਈਨ ਲਗਾਉਣ ਲੱਗੇ ਕਿ 30 ਡੇ ਦਾ ਨੋਟਿਸ ਆ। ਹਾਂਜੀ, ਹੁਣ ਇਹ ਜਿਹੜਾ ਰੂਲ ਹੈ ਨੋਟਿਸ ਵੀ ਐਲੀਮੀਨੇਟ ਕਰ ਦਿੰਦਾ ਹੈ, ਕਹਿੰਦਾ ਨੋਟਿਸ ਦੀ ਕੋਈ ਲੋੜ ਨਹੀਂ, ਪਹਿਲਾਂ ਹੀ ਤੁਸੀਂ ਔਨ ਨੋਟਿਸ ਜਿਹੜੇ ਹੁੰਦੇ ਆ ਰੂਲ ਦੇ ਹਿਸਾਬ ਨਾਲ, ਤੇ ਸਿੱਧਾ ਹੀ ਜਿਹੜਾ ਫਾਈਨ ਜਿਹੜਾ ਲਗਾਣਾ। ਸੋ ਇਸ ਚੀਜ਼ ਬਾਰੇ ਜਿਹੜਾ ਇਹ ਚੇਂਜ ਲੈ ਕੇ ਜਿਹੜਾ ਆਇਆ ਸੀਗਾ, ਹੁਣ ਇਹਦੇ ਵਿੱਚ ਬੇਸਿਕਲੀ ਉਹੀ ਹੈ ਕਿ ਜਿਹੜੇ ਲੋਕਾਂ ਨੇ ਉਹ ਕਹਿੰਦੇ ਆ ਕਿ ਇਮੀਗ੍ਰੇਸ਼ਨ ਲਾਅ ਵਾਇਲੇਟ ਕੀਤਾ, ਉਹਦੇ ਵਿੱਚ ਹੁਣ ਸਿਰਫ ਤੇ ਸਿਰਫ DHS ਜਿਹੜੀ ਹੈਗੀ ਉਹ ਫਾਈਨ ਇੰਪੋਜ਼ ਕਰੂਗੀ, ਹੋਰ ਕਿਸੇ ਅਦਾਲਤ ਨੂੰ ਇਹ ਵਿੱਚ ਇਨਵੋਲਵ ਹੋਣ ਦੀ ਲੋੜ ਨਹੀਂ ਪੈਣੀ, ਤੇ ਨਾ ਹੀ ਇਹਦੀ ਕੋਈ ਉੱਤੇ ਅਪੀਲ ਹੋਣੀ ਹੈ। ਮਤਲਬ ਕਿ ਸਿੱਧੇ ਤੇ ਸਿੱਧੇ ਉਹਨਾਂ ਨੇ ਫੈਸਲਾ ਜਿਹੜਾ ਇਹ ਲੈਣਾ, ਤੇ ਇਹਦਾ ਮਕਸਦ ਉਹਨਾਂ ਦਾ ਇਹੀ ਹੋਣਾ ਕਿ ਫਾਈਨ ਉਹ ਕਹਿੰਦੇ ਆਪਾਂ ਇੰਨੇ ਕੁ ਜ਼ਿਆਦਾ ਹੁਣ ਲਗਾ ਦੇਣੇ ਆ ਕਿ ਲੋਕੀ ਆਪ ਹੀ ਕਹੂਗੇ ਕਿ ਜੇ ਮੇਰਾ ਕੇਸ ਖਤਮ ਹੋ ਗਿਆ ਮੈਂ ਰੁਕਾਂ ਨਾ ਇੱਥੇ, ਮੈਂ ਛੱਡ ਕੇ ਚੱਲ ਜਾਵਾਂ। ਇਹ ਬੇਸਿਕਲੀ ਉਹਨਾਂ ਦਾ ਜਿਹੜਾ ਪ੍ਰਾਇੋਰਟੀ ਜਿਹੜੀ ਹੈਗੀ ਹੈ। ਤੇ ਜਿੱਦਾਂ ਕਿ ਦੱਸਿਆ, ਦੋ ਕੈਟਾਗਰੀਆਂ ਜਿਹੜੀਆਂ ਇਹਨਾਂ ਨੇ ਵਲੰਟਰੀ ਡਿਪਾਰਚਰ ਵਾਲੇ ਜਿਹੜੇ ਵਾਅਦਾ ਕੀਤਾ ਸੀਗਾ ਕਿ ਆਪਾਂ ਛੱਡ ਕੇ ਚੱਲ ਜਾਗੇ, ਗਏ ਨਹੀਂ ਆ, ਤੇ ਇੱਕ ਜਿਹਨਾਂ ਦਾ ਰਿਮੂਵਲ ਆਰਡਰ ਫਾਈਨਲ ਹੋ ਗਿਆ, ਜਿਹੜੇ ਆਪਣੀਆਂ ਅਪੀਲਾਂ ਪੁੱਲਾਂ ਫੇਲ ਕਰ ਚੁੱਕੇ ਆ। ਸੋ ਬੇਸਿਕਲੀ ਕੀ ਆ ਕਿ ਕਈ ਲੋਕੀ ਇਹਦੇ ਵਿੱਚ ਆ ਜਾਂਦੇ ਆ, ਉਹ ਨਾ ਮੋੜ ਘੋੜ ਕੇ ਫ੍ਰਿਵਲਸ ਜਿਹੜੀਆਂ ਹੁੰਦੀਆਂ ਮੋਸ਼ਨ ਟੂ ਰੀਓਪਨ ਫਾਈਲ ਕਰ ਦਿੰਦੇ ਆ ਕਿ ਸਾਰਾ ਕੁਝ ਹੋ ਜਾਂਦਾ, ਜੱਜ ਸੁਣ ਲੈਂਦਾ। ਤੇ ਹੁਣ ਦੇਖੋ ਜੀ, ਉਹਨੂੰ ਕਈ ਵਾਰੀ ਲੋਕਾਂ ਨੂੰ ਬੰਦਾ ਕਹਿੰਦਾ ਕਿ ਨਹੀਂ ਇਹਦੇ ਵਿੱਚ ਕੋਈ ਮੋਸ਼ਨ ਟੂ ਰੀਓਪਨ ਨਹੀਂ ਹੋ ਸਕਦੀ, ਹੁਣ ਇਹ ਸਾਰਾ ਹੋ ਗਿਆ, ਤੂੰ ਇਮੀਗ੍ਰੇਸ਼ਨ ਕੋਰਟ ਕੋ ਵੀ ਚਲ ਗਿਆ, ਅਸਾਈਲਮ ਆਫਿਸ ਕੋ ਵੀ ਚਲ ਗਿਆ, BIA ਕੋ ਵੀ ਚਲ ਗਿਆ, 9th ਸਰਕਟ ਕੋ ਵੀ ਚਲ ਗਿਆ,
ਤੇ ਉਹਦੇ ਵਿੱਚ ਇੱਕ ਪੈਟਰਨ ਦੇਖਣ ਨੂੰ ਆਉਂਦਾ ਸੀ, ਜਾਂ ਤਾਂ ਲੋਕੀ ਕਈ ਵਾਹਵਾ ਵਾਲੇ ਪਾਸੇ ਹੋ ਜਾਂਦੇ ਸੀਗੇ, ਉਹਦੀ ਵੀ ਕਈ ਵਾਰੀ ਚਰਚਾ ਕਰ ਚੁੱਕੇ ਆ ਕਿ ਸਿਸਟਮ ਨੂੰ ਜਿਹੜਾ ਕਹਿ ਲਓ ਤੁਸੀਂ ਕਿ ਵਾਹਵਾ ਦਾ ਅਬਿਊਜ਼ ਜਿਹੜਾ ਉਹ ਵਾਲੇ ਕੇਸ, ਜਾਂ ਫਿਰ ਜਿਹੜੀਆਂ ਮੋਸ਼ਨ ਟੂ ਰੀਓਪਨ ਆ ਕਿ ਚੱਲ ਟਾਈਮ ਬਾਏ ਹੋ ਜਾਊਗਾ, ਕੁਝ ਪੈਂਡਿੰਗ ਹੋ ਜਾਊਗਾ, ਇਦਾਂ ਦੇ ਜਿਹੜੇ, ਤੇ ਦੋਨੋਂ ਹੀ ਪਟੀਸ਼ਨਾਂ ਜਿਹੜੀਆਂ ਫ੍ਰਿਵਲਸ ਹੈਗੀਆਂ। ਤੇ ਉਹਨਾਂ ਨੇ ਫਾਈਨਲ ਆਲਰੇਡੀ ਕਹਿਤਾ ਕਿ ਰਿਮੂਵਲ ਆਰਡਰ ਜਦੋਂ ਫਾਈਨਲ ਹੋ ਜਾਂਦਾ, ਮਤਲਬ ਕਿ ਮੋਸ਼ਨ ਟੂ ਰੀਓਪਨ ਤੁਹਾਡਾ ਜਿਹੜਾ ਹੈਗਾ ਉਹ ਫਾਈਨਲ ਹੋਣ ਤੋਂ ਬਾਅਦ ਤੁਹਾਡੇ ਜਿਹੜੇ ਸਟੈਪ ਹੈ, ਸਾਰੇ ਬੰਦੇ ਜਿਹੜੇ ਹੈਗੇ ਆ ਇਹ ਫਾਈਨ ਦੇ ਸਬਜੈਕਟ ਜਿਹੜੇ ਹੈਗੇ ਆ। ਇਹਦੇ ਵਿੱਚ ਬੰਦਾ ਜਿਹੜਾ ਵੀ ਹੁਣ ਨਹੀਂ ਜਾਣਾ ਚਾਹੁੰਦਾ, ਟਾਈਮਲੀ ਐਪਲੀਕੇਸ਼ਨ ਆਪਣੇ ਟਰੈਵਲ, ਹੁਣ ਕੋਈ ਬਹਾਨਾ ਨਹੀਂ ਇਹਦੇ ਵਿੱਚ ਕਿ ਮੈਨੂੰ ਮੇਰੀ ਸਰਕਾਰ ਨੇ ਪਾਸਪੋਰਟ ਨਹੀਂ ਦਿੱਤਾ, ਨਹੀਂ ਦਿੱਤਾ, ਉਹ ਨਹੀਂ ਦਿੱਤਾ। ਉਹਨਾਂ ਨੇ ਬੇਸਿਕਲੀ ਕਿਹਾ ਕਿ ਜਿਹੜੇ ਬੰਦਾ ਆਪਣੀ ਗੁੱਡ ਫੇਥ ਦੇ ਵਿੱਚ ਟਰੈਵਲ ਡਾਕੂਮੈਂਟ ਵਗੈਰਾ ਫਾਈਲ ਨਹੀਂ ਕਰਦਾ, ਟਾਈਮ ਸਰ ਫਾਈਲ ਨਹੀਂ ਕਰਦਾ, ਤੇ ਜਿਹੜੀ ਜਗ੍ਹਾ ਤੁਹਾਨੂੰ ਦੱਸਿਆ ਉੱਥੇ ਨਹੀਂ ਸ਼ੋ ਅਪ ਹੁੰਦਾ, ਤੇ ਇਦਾਂ ਦੇ ਬੇਸਿਕਲੀ ਅਟੈਂਪਟ ਨਹੀਂ ਕਰਦਾ ਟਰੈਵਲ ਡਾਕੂਮੈਂਟ ਆਬਟੇਨ ਕਰਨ ਦੇ ਆਪਣੇ ਦੇਸ਼ ਜਾਣ ਲਈ, ਠੀਕ ਹੈ, ਉਹਨੂੰ ਆਪਾਂ ਗਿਣਾਂਗੇ ਕਿ ਵਿਲਫੁਲੀ ਸਾਨੂੰ ਰਿਫਿਊਜ਼ ਕਰ ਰਿਹਾ। ਜਿਹੜਾ ਵਿਅਕਤੀ ਸੱਜਣ ਮਿੱਤਰ ਸਲਾਹ ਦੇ ਰਿਹਾ ਵਾ, ਠੀਕ ਹੈ, ਕਿ ਉਹਨੂੰ ਕਹਿ ਰਿਹਾ ਹੈ ਕਿ ਜੇ ਕਿਸੇ ਨੇ ਕੰਸਪਾਇਰ ਕੀਤਾ ਕਿਸੇ ਦੇ ਨਾਲ, ਅੱਛਾ, ਤੇ ਜਾਂ ਬੰਦਾ ਖੁਦ ਹੀ ਇਦਾਂ ਦੇ ਕੋਈ ਹਰਕਤਾਂ ਕਰ ਰਿਹਾ ਕਿ ਏਲੀਅਨ ਜਿਹੜਾ ਨਾ ਜਾਵੇ, ਉਹ ਰਹਿ ਲਵੇ, ਕੱਚਾ ਬੰਦਾ, ਠੀਕ ਆ, ਉਹਨੂੰ ਵੀ ਜਿਹੜਾ ਕਹਿੰਦੇ ਆ ਕਿ ਸ਼ਿਕੰਜੇ ਦੇ ਵਿੱਚ ਲੈ ਕੇ ਆਣਾ। ਇੱਥੇ ਪਹਿਲਾਂ ਜਿਹੜੀਆਂ ਇਹ ਧਾਰਾਵਾਂ ਸੀਗੀਆਂ, ਇਹ ਸਿਰਫ ਜ਼ਿਆਦਾਤਰ ਉੱਤੇ ਸੀਗੀਆਂ ਜਿਹੜਾ ਬੰਦਾ ਇੱਕ ਬੰਦੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਗਲ ਕਰਦਾ, ਟਰਾਂਸਪੋਰਟ ਕਰਦਾ, ਉਹ ਤੱਕ ਸੀ। ਹੁਣ ਇਹ ਜਿਹੜੀਆਂ ਧਾਰਾਵਾਂ ਇਹ ਵਧਾ ਕੇ ਇਹਨਾਂ ਨੇ ਕਰਤੀਆਂ ਕਿ ਜਿਹੜਾ ਬੰਦਾ ਜਾ ਨਹੀਂ ਰਿਹਾ, ਕੱਚੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਆ ਰਿਹਾ, ਉਹ ਸਾਰਿਆਂ ਤੇ ਇਹਨਾਂ ਨੇ ਜਿਹੜੇ ਫਾਈਨ ਵਗੈਰਾ ਜਿਹੜੇ ਇੰਪੋਜ਼ ਕਰਨੇ ਸ਼ੁਰੂ ਕਰਨੇ ਆ। ਇਹਦੀ BIA ਦੇ ਵਿੱਚ ਅਪੀਲ ਨਹੀਂ ਹੋਣੀ, ਠੀਕ ਆ, ਅੱਛਾ ਮਤਲਬ ਜੀ, ਠੀਕ ਆ, ਹਾਂ, ਇਹ ਫੈਸਲਾ ਲਾਤਾ ਤਾਂ ਲਾਤਾ, ਬਾਕੀ ਤੁਸੀਂ ਆਪ ਸਮਝਦਾਰ ਆ, ਠੀਕ ਆ, ਕਿ ਜੇ ਹੁਣ ਸਾਰਾ ਕੁਝ ਉਹ ਕਹਿੰਦੇ ਆ ਠੀਕ ਆ ਸਿਸਟਮ 'ਚ ਜਾਓ, ਪਰ ਜਦੋਂ ਤੁਹਾਡਾ ਇੱਕ ਵਾਰੀ ਸਰਕਟ ਕੋਰਟ ਨੇ ਅਪੀਲ ਫੇਲ ਕਰਤੀ ਨਾ, ਤੇ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖੋ ਕਿ $900,000 ਦੇ ਹਿਸਾਬ ਨਾਲ ਜਿਹੜਾ ਮੀਟਰ ਘੁੰਮਣਾ ਵਾ, ਤੇ ਮਹੀਨੇ ਦਾ ਜਿਹੜਾ ਬਣ ਗਿਆ ਤੁਹਾਡਾ $25-30,000। ਇੱਥੇ ਰੱਖ। ਤੇ ਹੁਣ ਗੱਲ ਆ ਜਾਂਦੀ ਆ ਕਿ ਉਹਨਾਂ ਨੇ ਇਹਨੂੰ ਇਨਫੋਰਸ ਕਿੱਦਾਂ ਕਰਨਾ, ਸਰਕਾਰ ਹੈ, ਇਨਫੋਰਸਮੈਂਟ ਵਾਲੀ ਤਾਂ ਗੱਲ ਹੀ ਨਹੀਂ। ਫਾਈਨ ਜਦੋਂ ਆਊਟਸਟੈਂਡਿੰਗ ਫਾਈਨ ਨਹੀਂ ਡਿਊ ਹੋਏ, ਤੇ ਉਹ ਫੜ ਕੇ ਉਹ ਕਹਿੰਦੇ ਕਿ ਸਿਵਲ ਤੇ ਕ੍ਰਿਮੀਨਲ ਪੈਨਲਟੀਜ਼ ਦੋਨੋਂ ਹੀ ਲਾਣੀਆਂ ਜਿਹੜੀਆਂ। ਇਸ ਚੀਜ਼ ਦੇ ਵਿੱਚ ਕਿਸੇ ਨੂੰ ਹੁਣ ਦੋ ਰਾਏ ਨਹੀਂ ਹੋਣੀ ਚਾਹੀਦੀ ਕਿ ਜੇ ਕੋਈ ਭੁਲੇਖੇ ਜਾ ਕੇ ਨਹੀਂ ਏਦਾਂ ਨਹੀਂ ਜੀ, ਝੂਠੀ ਖਬਰ ਦਿੰਦੇ ਆ ਪੰਜਾਬੀ ਰੇਡੀਓ ਤੇ, ਫੜ ਲੈਂਦੇ ਏਦਾਂ, ਤੇ ਇਹ ਖਬਰ ਤੁਹਾਨੂੰ ਸਿੱਧੇ ਤੇ ਸਿੱਧੇ ਸਾਂਝੀ ਕਰ ਰਹੇ ਹਾਂ, ਕਿਉਂਕਿ ਹੋ ਸਕਦਾ ਕਿ ਕਈ ਬੰਦੇ ਜਿਹੜੇ ਉਹ ਸਮਝ ਕੇ ਗੱਲ ਇਹ ਕਿ ਸਿਰਫ ਇਹ ਨਹੀਂ ਕਿ ਡਰਾਵੇ ਵਾਲੀ ਗੱਲ ਨਹੀਂ ਹੁੰਦੀ, ਮਤਲਬ ਕਿ ਇਹ ਫੈਕਟਸ ਜਿਹੜੇ ਹੈਗੇ ਆ ਕਿ ਉਹਨਾਂ ਨੇ, ਤੁਸੀਂ ਦੇਖੋ ਕਿ ਜਿੰਨੇ ਉਹ ਐਕਟਿਵ ਹੈਗੇ ਆ, ਸੁਪਰੀਮ ਕੋਰਟ ਨਾਲ ਖਹਿੰਦੇ ਫਿਰਦੇ, ਅਗਲੇ ਸੈਨੇਟਰਾਂ ਨਾਲ ਖਹਿੰਦੇ ਫਿਰਦੇ ਆ, ਉਹ ਕੋਈ ਇਹ ਮਜ਼ਾਕ ਵਾਲੀ ਗੱਲ ਨਹੀਂ ਕਿ ਉਦਾਂ ਹੀ ਬਸ ਡਰਾਉਣ ਨੂੰ ਉਹਨਾਂ ਨੇ ਕਾਨੂੰਨ ਪਾਸ ਕੀਤਾ। ਉਹ ਵਾਕਈ ਇਹ ਜਿਹੜੇ ਕਾਨੂੰਨ ਪਾਸ ਕਰਕੇ ਇਹਦੀ ਚਪੇਟ ਦੇ ਵਿੱਚ ਜਾ ਕੇ ਬੜੇ ਪਲੈਨਿੰਗ ਦੇ ਨਾਲ ਇਹ ਜਿਹੜਾ ਲੈ ਕੇ ਆ ਰਹੇ ਆ, ਤੇ ਜਿੱਥੇ ਲੋਕਾਂ ਦੇ ਹੱਕ ਬਣਦੇ ਵੀ ਸੀਗੇ, ਉਹ ਵੀ ਸਰਕਾਰਾਂ ਜਿਹੜੀਆਂ ਧੱਕੇ ਨਾਲ ਖੋ ਰਹੀਆਂ ਹੈਗੀਆਂ ਹੁਣ ਇਸ ਵੇਲੇ, ਠੀਕ ਆ, ਬੜਾ ਧੱਕਾ ਜਿਹੜਾ ਵੱਡੇ ਲੈਵਲ ਤੇ ਇੱਕ ਹੋ ਰਿਹਾ। ਤੇ ਜਿਹੜੇ ਮਰਜ਼ੀ ਤੁਸੀਂ ਵਕੀਲਾਂ ਤੋਂ ਪੁੱਛ ਸਕਦੇ ਆ, ਕੋਰਟਾਂ ਦੇ ਬਾਹਰ ਦੇਖ ਸਕਦੇ ਆ, ਤੇ ਖਬਰਾਂ ਤੁਸੀਂ ਦੇਖਿਆ ਹੀ ਹੋਣੀਆਂ ਕਿ ਸਿਟੀਜ਼ਨ ਤੱਕ ਵੀ ਜਿਹੜੇ ਬੰਦੇ ਆ ਕਲਰ ਦੇ ਬੇਸ ਤੇ ਜਿਹੜੇ ਅਰੈਸਟ ਜਿਹੜੇ ਕਰ ਲਿੱਤੇ ਜਾਂਦੇ ਆ। ਸੋ ਇਹ ਮਾਹੌਲ ਹੁਣ ਉਹਦੇ ਵੱਲ ਨੂੰ ਹੋਰ ਜਿਹੜਾ ਵਧਣਾ, ਕਿਉਂ ਵਧਣਾ, ਕਿਉਂਕਿ ਜਿੱਦਾਂ ਦੱਸਿਆ ਸੁਪਰੀਮ ਕੋਰਟ ਦਾ ਵੀ ਇੱਕ ਫੈਸਲਾ ਆਪਾਂ ਡਿਸਕਸ ਕਰਾਂਗੇ, ਤੇ ਸਰਕਾਰ ਦੀਆਂ ਪਾਵਰਾਂ ਜਿਹੜੀਆਂ ਬੇਸਿਕਲੀ ਵੱਧ ਗਈਆਂ ਹੁਣ ਥੋੜੀਆਂ ਜੀਆਂ। ਐਗਜ਼ੈਕਟਲੀ। ਸੋ ਇਹ ਬੜਾ ਇੰਪੋਰਟੈਂਟ ਚੀਜ਼ ਜਿਹੜੀ ਉਹ ਹੋ ਗਈ ਆ ਵੀ ਫਾਈਨ ਤਾਂ ਲਾਉਣਾ ਹੀ ਲਾਉਣਾ। ਕੋ ਇਨਸਪਾਇਰ ਕਰਨ ਵਾਲਾ ਦੇਖੋ ਬੰਦਾ ਜਿਹੜਾ ਇਹ ਨੋਨ ਫੈਕਟ ਨੇ ਦੁਨੀਆ ਦੇ ਉੱਤੇ, ਚਲੋ ਕੋਈ ਸਾਰੇ ਜਣੇ ਸਿਰ 'ਚ ਨਹੀਂ ਕਰਦੇ, ਪਰ ਹਰ ਇੱਕ ਬੰਦਾ ਏਡਾ ਤਗੜਾ ਨਹੀਂ ਹੁੰਦਾ ਵੀ ਜਿਹੜਾ ਉਹ ਨਾ ਕਰੇ। ਉਹ ਬੱਕ ਜਾਂਦੇ ਆ ਜਾਂਦੇ ਜਾਂਦੇ ਵੀ ਮੈਨੂੰ ਤਾਂ ਜੀ ਉਹਨੇ ਦੱਸਿਆ ਸੀ, ਮੈਨੂੰ ਤਾਂ ਜੀ ਉਹਨੇ ਸਲਾਹ ਦਿੱਤੀ ਸੀਗੀ। ਅਟਰਨੀ ਟਿਰਕੀਆਣਾ ਭਾਜੀ ਪਿਛਲੇ 4 ਸਾਲਾਂ ਤੋਂ ਜਦੋਂ ਤੋਂ ਇੱਥੇ ਆਪਾਂ ਸ਼ੋਅ ਕਰ ਰਹੇ ਉਦੋਂ ਤੋਂ ਕਹਿ ਰਹੇ ਹਾਂ ਵੀ ਯਾਰਾਂ ਮਿੱਤਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਫਸ ਨਾ ਜਾਇਆ ਕਰੋ। ਤੇ ਹੁਣ ਉਹ ਯਾਰ ਮਿੱਤਰ ਵੀ ਫਸ ਸਕਦੇ ਆ ਜਿਹੜੀ ਇਦਾਂ ਦੀਆਂ ਸਲਾਹਾਂ ਦੇਣਗੇ। ਥੋੜਾ ਸੰਭਲ ਕੇ ਜਿਹੜਾ ਉਹ ਚੱਲੋ। ਕਾਨੂੰਨੀ ਸਲਾਹ ਕਿਸੇ ਨੂੰ ਜਿਹੜੀ ਉਹ ਦੇਣੀ ਪਹਿਲਾਂ ਵੀ ਮਹਿੰਗੀ ਪੈ ਸਕਦੀ ਸੀ, ਹੁਣ ਤਾਂ ਅਗਲੇ ਕਹਿ ਲਓ ਵੀ ਉਹਦਾ ਮੀਟਰ ਲਾ ਕੇ ਘੁੰਮਦੇ ਫਿਰਦੇ ਵੀ ਪਤਾ ਲੱਗੇ ਤਾਂ ਸਹੀ ਵੀ ਕੌਣ ਇੱਦਾਂ ਦਾ ਜਿਹੜਾ ਉਹ ਕਰ ਰਿਹਾ ਆ, ਤੇ ਬੰਦਾ ਬਾਅਦ ਦੇ ਵਿੱਚ ਅੱਗੇ ਜਿਹੜਾ ਉਹ ਕੀ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਧਿਆਨ ਦੇ ਨਾਲ ਜਿਹੜਾ ਉਹ ਚੱਲੋ। ਇਹਨਾਂ ਦੇ ਕੋਲ ਹਰ ਤਰ੍ਹਾਂ ਦਾ ਡਾਟਾ ਆ, ਇਹ ਵੀ ਜਿਹੜਾ ਦੱਸ ਜਾਈਏ। ਇਸ ਪ੍ਰਸ਼ਾਸਨ ਨੇ ਬਹੁਤ ਸਾਰੇ ਮਹਿਕਮਿਆਂ ਦਾ ਡਾਟਾ ਆਪਣੇ ਆਪ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਇੱਕ ਹਿਸਾਬ ਦੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਲਿਆ ਆ।
ਸੋ ਜੇ ਜਿੱਦਾਂ ਜੇ ਕੋਈ ਸੋਚਦਾ ਵੀ ਪਤਾ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗੂਗਾ ਫਾਈਨ ਕਿੱਦਾਂ ਲੈਣਗੇ ਜਾਂ ਕਿਵੇਂ ਕਰਨਗੇ, ਸੋ ਇਹ ਇਵੈਂਚੁਅਲੀ ਉੱਥੇ ਵੀ ਇਹਨਾਂ ਨੇ ਸ਼ਿਕੰਜਾ ਜਿਹੜਾ ਉਹ ਕੱਸ ਹੀ ਲੈਣਾ ਹੈ। ਜੇ ਅਜੇ ਨਹੀਂ ਤਾਂ ਮੇਬੀ ਆਉਂਦੇ ਕੁਛ ਮਹੀਨਿਆਂ ਨੂੰ, ਸਾਲਾਂ ਨੂੰ ਜਿਹੜਾ ਆ ਉੱਥੇ ਵੀ ਉਹਨਾਂ ਨੇ ਸ਼ਿਕੰਜਾ ਜਿਹੜਾ ਉਹ ਕੱਸ ਲੈਣਾ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ ਇਸ ਪੂਰੇ ਮਾਮਲੇ 'ਚ ਪੂਰੀ ਤਰ੍ਹਾਂ ਜਿਹੜਾ ਇਨਵੋਲਵ ਹੈਗਾ ਆ। ਸੋ ਇੱਥੇ ਅਟਾਰਨੀ ਟਿਰਕੈਨੇ ਜੀ, ਜਦੋਂ ਤੁਸੀਂ ਕਿਹਾ ਵੀ ਇਹ ਕਲੀਅਰ ਆ ਵੀ ਜਿਹੜਾ ਅਦਾਲਤ ਦੇ ਵਿੱਚ ਕਹਿ ਕੇ ਆਇਆ ਵੀ ਮੈਂ ਵਲੰਟੀਅਰ ਡਿਪਾਰਚਰ ਕਰੂੰਗਾ, ਜੇ ਉਹ ਨਹੀਂ ਕਰਦਾ ਤੇ ਉਹ ਫਿਰ ਚੰਗੀ ਤਰ੍ਹਾਂ ਹੀ ਰਗੜ ਹੋਊਗਾ ਮਤਲਬ। ਹਾਂਜੀ, ਕਿਉਂਕਿ ਕਈ ਵਾਰੀ ਨਾ ਕੇਸ ਏਦਾਂ ਦੇ ਹੋਏ ਆ ਕਿ ਬਿਲਕੁਲ ਜਿਹੜਾ ਸੀਗਾ ਲਿਟਰਲੀ ਜੱਜਾਂ ਨੇ ਕਿਹਾ ਕਿ ਮੈਂ ਕੇਸ ਫੇਲ ਕਰ ਦੇਣਾ, ਤੇ ਇੱਕ ਚੀਜ਼ ਹੁੰਦੀ ਆ ਪੋਸਟ ਜਿਹੜਾ ਵਲੰਟਰੀ ਡਿਪਾਰਚਰ ਰਿਲੀਫ, ਠੀਕ ਹੈ, ਜੀ ਪੋਸਟ ਕਨਕਲੂਜਨ। ਉਹਦੇ ਵਿੱਚ ਬੰਦਾ ਕਈ ਵਾਰੀ ਪੂਰੀ ਜਿਹੜਾ ਆਪਣੇ ਹੋਸ਼ੋ ਹਵਾਸ ਦੇ ਵਿੱਚ ਪੂਰੀ ਸਹਿਮਤੀ ਨਾਲ ਕਿ ਜੱਜ ਕਹਿੰਦਾ ਫੈਸਲਾ ਲੈ ਲਾ ਜਾਂ ਵਲੰਟਰੀ ਡਿਪਾਰਚਰ ਲੈ ਲਾ, ਉਹ ਵਲੰਟਰੀ ਡਿਪਾਰਚਰ ਲੈ ਲੈਂਦਾ, ਤੇ ਪੁੱਠੇ ਸਿੱਧੇ ਕੰਮ ਜਿਹੜੇ ਬਾਅਦ ਚ ਨਾ ਬਾਹਰ ਜਾ ਕੇ ਕਰਦੇ ਜਾਂਦੇ ਨਹੀਂ ਆ, ਤੇ ਮੋਸ਼ਨ ਟੂ ਜਿਹੜਾ ਰੀਓਪਨ ਵਗੈਰਾ ਫਾਈਲ ਕਰ ਦਿੰਦੇ ਆ। ਇੱਕ ਤਾਂ ਜੀ ਮਤਲਬ ਦੇਖੋ ਸਾਰੀ ਬਹਿਸ ਹੋਈ ਪਈ, ਰਿਕਾਰਡ ਬਣਿਆ ਹੋਇਆ, ਇੱਕ ਤਾਂ ਸਿਸਟਮ ਦੀਆਂ ਧੱਜੀਆਂ ਉੜ ਜਾਂਦੀਆਂ, ਜਿਹੜੇ ਬਾਅਦ ਚ ਵੀ ਜਿਹੜੇ ਆਪਣੇ ਵੀਰਾਂ ਦੇ ਕੇਸ ਆ ਸਾਰਿਆਂ ਤੇ ਪ੍ਰਭਾਵ ਪੈਂਦਾ ਕਿ ਯਾਰ ਇਹ ਕੀ ਪੁੱਠੇ ਸਿੱਧੇ ਕੰਮ ਜਿੱਦਾਂ ਕਈ ਕਰਦੇ ਆ, ਤੇ ਉਹ ਚੀਜ਼ ਆ ਉਹਦਾ ਸਾਰੀ ਕਮਿਊਨਿਟੀ ਨੂੰ ਜਿਹੜਾ ਏਦਾਂ ਦੇ ਬੰਦੇ ਦਾ ਖਾਮਿਆਜਾ ਜਿਹੜਾ ਭੁਗਤਣਾ ਫਿਰ ਜਿਹੜਾ ਪੈ ਜਾਂਦਾ। BIA ਜਿੱਦਾਂ ਚੰਗੀ ਭਲੀ ਹੁੰਦੀ ਸੀ, ਉੱਤੇ ਮੋਸ਼ਨ ਟੂ ਰੀਓਪਨ 5-5 10-10 ਕਰੀ ਜਾਂਦੇ ਆ। ਮੋਸ਼ਨਾਂ ਟੂ ਰੀਓਪਨ ਵਾਲੇ ਜਿਹੜੇ ਵਕੀਲ ਜਿਹੜੇ ਇੱਕ ਆ ਗਏ, ਜਿਨ੍ਹਾਂ ਨੂੰ ਪਤਾ ਕਿ ਨਹੀਂ ਇਹਦਾ ਹੋਣਾ ਕੁਛ ਨਹੀਂ, ਚਾਂਸ ਘੱਟ ਆ, ਸਾਰਾ ਆਪ ਲਿਖਾ ਲਿਖੂ ਲੈਂਦੇ ਲੋਕਾਂ ਕੋਲ ਏਦਾਂ ਵਾ, ਤੇ ਮੁੜ ਕੇ ਉਹਨਾਂ ਨੂੰ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਤਰੀਕੇ ਨਾਲ ਗਧੀ ਗੇਟ ਜਿਹੜਾ ਪਾਤਾ ਹੋ ਕਿ ਮੋਸ਼ਨ ਟੂ ਰੀਓਪਨ ਦਾ ਬਣਨਾ ਕੁਛ ਨਹੀਂ, ਬਹੁਤ ਘੱਟ ਜਿਹੜੀਆਂ ਮੋਸ਼ਨ ਟੂ ਰੀਓਪਨ ਉਹ ਜਿਹੜੀਆਂ ਸਕਸੈਸਫੁਲ ਹੁੰਦੀਆਂ। ਤੇ ਹੁਣ ਜਿਹੜਾ ਵਲੰਟਰੀ ਡਿਪਾਰਚਰ ਲੈ ਕੇ ਗਿਆ, ਉਹਨੂੰ ਦੋ ਤਿੰਨ ਉਹਦੀਆਂ ਤਰੀਕਾਂ ਇਮੀਗ੍ਰੇਸ਼ਨ ਜੱਜ ਨੇ ਪਾਈਆਂ, ਸਾਰਾ ਕੁਝ ਬਿਆਨਾਂ ਦੇ ਵਿੱਚ ਉਦਾਂ ਹੀ ਆ। ਉਹ ਤੁਸੀਂ ਦੇਖੋ ਕਿ ਹੁਣ 90 ਦਿਨ 100 ਦਿਨਾਂ ਦੇ ਵਿੱਚ ਮੋਸ਼ਨ ਟੂ ਰੀਓਪਨ ਭਾਰਿਆ ਕਿ ਮੇਰੇ ਹਾਲਾਤ ਬਦਲ ਗਏ, ਉਹ ਬਦਲ ਗਏ, ਤੇ ਇਹ ਸਾਰੀ ਦਾ ਜਿਹੜਾ ਫਿਰ ਸੀਗਾ ਜਿਹੜਾ ਭੁਗਤਾਨ ਤੁਸੀਂ ਕਹ ਲਓ ਕਿ ਆਪਣੀ ਕਮਿਊਨਿਟੀ ਨੂੰ ਜਿਹੜਾ ਕਰਨਾ ਪੈਂਦਾ, ਤੇ ਇਹ ਚੀਜ਼ ਤੋਂ ਜਿਹੜਾ ਸੀਗਾ ਨਾ ਕਿਸੇ ਨੂੰ ਸਲਾਹ ਦਿਆ ਕਰੋ ਇਦਾਂ ਦੀ ਪੁੱਠੀ ਵਾਵਿਆਂ ਦੀ, ਤੇ ਇਹ ਮੋਸ਼ਨ ਟੂ ਰੀਓਪਨ ਦੀ ਨਾ ਇਦਾਂ ਦੇ ਕੰਮਾਂ 'ਚ ਪਿਆ ਕਰੋ। ਸਾਰੀ ਕਮਿਊਨਿਟੀ ਤੇ ਜਿਹੜੀਆਂ ਉਂਗਲਾਂ ਫਿਰ ਜਿਹੜੀਆਂ ਚੱਕ ਹੋ ਜਾਂਦੀਆਂ। ਜੀ ਜੀ ਬਿਲਕੁਲ। ਸੋ ਡੈਫੀਨੇਟਲੀ। ਅੱਛਾ, ਤੇ ਹੁਣ ਅਟਾਰਨੀ ਟਿਰਕੈਨਾ ਜੀ, ਜਿਹੜਾ ਸੁਪਰੀਮ ਕੋਰਟ ਨੇ ਲੋਅਰ ਕੋਰਟਸ ਦੇ ਜਿਹੜੇ ਜੱਜਿਸ ਆ ਉਹਨਾਂ ਦੇ ਜਿਹੜੇ ਪਰਖ ਉਤਰੇ ਆ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਮਾਮਲੇ ਦੇ ਵਿੱਚ, ਉਹਦੀ ਥੋੜੀ ਆਪਾਂ ਗੱਲ ਕਰਦੇ ਹਾਂ। ਬਰਥ ਰਾਈਟ ਸਿਟੀਜ਼ਨਸ਼ਿਪ ਦੇ ਨੂੰ ਲੈ ਕੇ ਜਿਹੜਾ ਕੱਲ ਸਕੋਟਸ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਇਨਐਕਸ਼ਨ ਕਹਿ ਲਓ, ਜਾਂ ਉਹਦੇ ਉੱਤੇ ਉਹਨਾਂ ਨੇ ਕੌਨਸਟੀਟਿਊਸ਼ਨੈਲਿਟੀ ਦੇ ਉੱਤੇ ਕੋਈ ਫੈਸਲਾ ਨਹੀਂ ਦਿੱਤਾ, ਪਰ ਇੰਨਾ ਜ਼ਰੂਰ ਕਹਿਤਾ ਵੀ ਜਿਹੜੀਆਂ ਹੇਠਲੀਆਂ ਅਦਾਲਤਾਂ ਆ, ਫੈਡਰਲ ਇੰਜੰਕਸ਼ਨਸ, ਨੇਸ਼ਨ ਵਾਈਡ ਇੰਜੰਕਸ਼ਨਸ ਜਿਹੜੀਆਂ ਆ ਉਹ ਨਹੀਂ ਲਾ ਸਕਦੀਆਂ। ਜਿੱਦਾਂ ਟਰੰਪ ਉਹਨਾਂ ਦਾ ਐਗਜ਼ੈਕਟਿਵ ਆਰਡਰ ਸੀਗਾ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਰੋਕਣ ਵਾਲਾ, ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਜਿਹੜੇ ਅਨਡਾਕੂਮੈਂਟਡ ਦੇ ਨਿਆਣੇ ਇੱਥੇ ਜੰਮਦੇ ਨੇ, ਜੇ ਦੋਨੋਂ ਦੇ ਦੋਨੋਂ ਮਾਪੇ ਸਿਟੀਜ਼ਨ ਨਹੀਂ ਆ, ਉਹਨਾਂ ਚੋਂ ਕੋਈ ਵੀ ਸਿਟੀਜ਼ਨ ਜਾਂ ਉਹ ਨਹੀਂ ਆ। ਸੋ ਇਹਦਾ ਕੀ ਮਤਲਬ ਆ, ਇਸ ਦਾ ਹੁਣ ਕੀ ਅਸਰ ਜਿਹੜਾ ਉਹ ਅੱਗੇ ਹੋ ਸਕਦਾ ਹੈ? ਹਾਂਜੀ, ਸੋ ਬਿਲਕੁਲ ਸਿੰਪਲ ਅੱਖਰਾਂ 'ਚ ਸਮਝਾਵਾਂਗੇ ਕਿ ਸੁਪਰੀਮ ਕੋਰਟ ਦਾ ਫੈਸਲਾ ਕੀ ਹੈ, ਕਿਉਂਕਿ ਕਈ ਵਾਰੀ ਮੈਂ ਦੇਖ ਰਿਹਾ ਗਲਤੀ ਜਿਹੜਾ ਪ੍ਰਚਾਰ ਟਿਕਟੌਕ ਤੇ ਹੋਈ ਜਾ ਰਿਹਾ ਕਿ ਇਹ ਕਰਤਾ ਸੁਪਰੀਮ ਕੋਰਟ ਨੇ, ਉਹ ਕਰਤਾ। ਸੋ ਕੀ ਸੀਗਾ, ਯੂਐਸ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਪਹੁੰਚਿਆ, ਟਰੰਪ ਵਰਸਸ ਕੈਸਾ। ਇਹਦੇ ਵਿੱਚ ਫੈਸਲਾ ਆਇਆ ਜੂਨ 27 2025 ਨੂੰ। ਬੇਸਿਕਲੀ ਇਹ ਜਿਹੜਾ ਫੈਸਲਾ ਸੀਗਾ, ਇਹ ਜਿਹੜਾ ਇੱਕ ਇੰਜੰਕਸ਼ਨ ਹੁੰਦੀ ਹੈ। ਇੰਜੰਕਸ਼ਨ ਕੀ ਹੁੰਦੀ ਹੈ ਕਿ ਕੋਈ ਸਰਕਾਰ ਕੋਈ ਚੀਜ਼ ਮੰਨ ਲਓ ਉਹਨਾਂ ਨੇ ਲਾਗੂ ਕੀਤੀ, ਕੋਈ ਕਾਨੂੰਨ ਲਾਗੂ ਕੀਤਾ, ਉਹ ਹੁਣ ਕਾਨੂੰਨ ਸਟੇਟ ਲੈਵਲ ਤੇ ਵੀ ਹੋ ਸਕਦਾ, ਲੋਕਲ ਲੈਵਲ ਤੇ ਵੀ ਹੋ ਸਕਦਾ, ਨੈਸ਼ਨਲ ਪੱਧਰ ਤੇ ਵੀ ਹੋ ਸਕਦਾ। ਉਹ ਕਾਨੂੰਨ ਜਦੋਂ ਸਰਕਾਰ ਨੇ ਆਪਣੇ ਪੂਰੇ ਸਹੀ ਤਰੀਕੇ ਨਾਲ ਪਾਸ ਕਰਤਾ, ਤੇ ਕਾਨੂੰਨ ਦੇ ਥੱਲੇ ਜੋ ਵੀ ਚੀਜ਼ ਹੈਗੀ ਆ ਉਦਾਂ ਉਹਨਾਂ ਨੇ ਕੈਰੀ ਆਊਟ ਕਰਨੀ ਹੈ। ਇੰਜੰਕਸ਼ਨ ਇਹ ਹੁੰਦਾ ਸੀਗਾ ਕਿ ਕੋਈ ਵਿਅਕਤੀ, ਕੋਈ ਸੰਸਥਾ ਕੋਰਟ ਦੇ ਵਿੱਚ ਜਾਂਦੀ ਸੀਗੀ, ਡਿਸਟ੍ਰਿਕਟ ਕੋਰਟ ਦੇ ਵਿੱਚ, ਤੇ ਉਹਨੂੰ ਕਹਿੰਦੀ ਸੀਗੀ ਕਿ ਇਹ ਯੂਐਸ ਦੀ ਕਨਸਟੀਟਿਊਸ਼ਨ ਨੂੰ ਜਿਹੜਾ ਸੀਗਾ ਵਾਇਲੇਟ ਕਰਦਾ ਹੈਗਾ। ਉਹ ਜਿਹੜਾ ਡਿਸਟ੍ਰਿਕਟ ਜੱਜ ਸੀਗਾ ਉਹ ਇੱਕ ਇੰਜੰਕਸ਼ਨ ਲਾ ਦਿੰਦਾ ਹੈਗਾ ਕਿ ਆਪਾਂ ਤੇਰੇ ਤੇ ਰੋਕ ਲਾਉਂਦੇ ਆ, ਇਹ ਕਾਨੂੰਨ ਤੁਸੀਂ ਅੱਗੇ ਲੈ ਕੇ ਨਹੀਂ ਜਾ ਸਕਦੇ। ਸੋ ਜਿੱਦਾਂ ਵਧੀਆ ਸਟੇਟਸ ਜਿਹੜੀਆਂ ਹੈਗੀਆਂ, ਜਿੱਦਾਂ ਕੈਲੀਫੋਰਨੀਆ ਹੋ ਗਿਆ, ਨਿਊਯਾਰਕ ਹੋ ਗਿਆ, ਜਿਹਦੇ ਵਿੱਚ ਕਿ ਬਹੁਤ ਜ਼ਿਆਦਾ ਲਿਬਰਲ ਜੱਜ ਜਿਹੜੇ ਬੈਠੇ ਆ, ਉਹ ਕੀ ਕਰਦੇ ਸੀਗੇ ਲੋਕੀ ਕਿ ਸੰਸਥਾਵਾਂ ਜਿਹੜੀਆਂ ਵਧੀਆ ਜਿਹੜਾ ਜੂਰਿਸਡਿਕਸ਼ਨ ਸੀਗਾ ਉੱਥੇ ਫਾਈਲ ਕਰੂਗੀ। ਆਬਵੀਅਸਲੀ ਉਹ ਟੈਕਸਸ ਮਿਸੀਸਿਪੀ 'ਚ ਤਾਂ ਉਹਨਾਂ ਨੇ ਫਾਈਲ ਕਰਨਾ ਨਹੀਂ ਕਰਨਾ। ਹੁਣ ਜ਼ਿਆਦਾਤਰ ਜਿੱਦਾਂ ਸੈਨ ਫਰਾਂਸਿਸਕੋ ਵਾਲੇ ਜੱਜ ਨੇ ਕਿਸੇ ਨੇ ਇੰਜੰਕਸ਼ਨ ਲਾਤੀ ਕਿ ਨਹੀਂ, ਇਹ ਕਾਨੂੰਨ ਜਿਹੜਾ ਲਾਗੂ ਨਹੀਂ ਹੋਣਾ ਚਾਹੀਦਾ। ਹੁਣ ਜਿਹੜੀ ਸਰਕਾਰ ਸੀਗੀ ਉਹਨੂੰ ਸਾਰਾ ਕੁਝ ਰੋਕਣਾ ਪੈਂਦਾ ਸੀਗਾ, ਉਹ ਕਾਨੂੰਨ ਪਾਸ ਕੀਤੇ ਦਾ ਕੋਈ ਫਾਇਦਾ ਨਹੀਂ ਹੁੰਦਾ ਸੀਗਾ,
ਤੇ ਉਹ ਫਿਰ ਜਦੋਜਹਿਦ ਜਿਹੜੀ ਚੱਲਦੀ ਰਹਿੰਦੀ ਸੀ, ਜਾਓ ਸਰਕਿਟ ਕੋਰਟ ਜਾਓ, ਫਿਰ ਸੁਪਰੀਮ ਕੋਰਟ ਜਾਓ। ਹੁਣ ਸੁਪਰੀਮ ਕੋਰਟ ਦੇ ਕੋਲ ਹੋਰ ਵੀ ਕੰਮ ਆ, ਕੱਲਾ ਇਮੀਗ੍ਰੇਸ਼ਨ ਤਾਂ ਨਹੀਂ ਹੈਗਾ, ਪਰ ਇਹ ਜ਼ਰੂਰ ਆ ਕਿ ਇਮੀਗ੍ਰੇਸ਼ਨ ਦੇ ਜਦੋਂ ਟਰੰਪ ਸਰਕਾਰ ਆਉਂਦੀ ਹੈ ਤਾਂ ਇਮੀਗ੍ਰੇਸ਼ਨ ਦੇ ਜਿਹੜੇ ਮੁੱਦੇ ਆ ਉੱਤੇ ਤੱਕ ਜਿਹੜੇ ਪਹੁੰਚ ਜ਼ਰੂਰ ਜਾਂਦੇ ਆ। ਇਹਦੇ ਵਿੱਚ ਤੁਸੀਂ ਕੀ ਵੇਖੋਗੇ ਕਿ ਜਦੋਂ ਭਾਵੇਂ ਬਾਈਡਨ ਹੋਵੇ, ਭਾਵੇਂ ਟਰੰਪ ਸਰਕਾਰ ਆਵੇ, ਡੈਮੋਕ੍ਰੈਟ ਜਾਂ ਰਿਪਬਲਿਕਨ ਕੋਈ ਵੀ ਹੋਵੇ, ਦੋਨੋਂ ਪਾਸੇ ਜਿਹੜੀਆਂ ਇੱਕ ਸੰਸਥਾਵਾਂ ਜਿਹੜੀ ਇੱਕ ਫਾਈਟ ਜਿਹੜੀ ਹੈਗੀ ਆ ਆਈਡੀਓਲੋਜੀਕਲ ਲਾਈਨ ਦੇ ਉੱਤੇ ਕਿ ਇਮੀਗ੍ਰੇਸ਼ਨ ਕਿਹੜੇ ਹਿਸਾਬ ਨਾਲ ਜਿਹੜੀ ਹੋਣੀ ਚਾਹੀਦੀ ਆ, ਉਹਦੇ ਜਿਹੜੇ ਸੰਸਥਾਵਾਂ ਨਾਨ ਪ੍ਰੋਫਿਟਸ ਉਹ ਢਾਂਚੇ, ਜੇ ਟਰੰਪ ਸਰਕਾਰ ਕੋਈ ਸਖਤ ਚੀਜ਼ ਪਾਸ ਕਰਦੀ ਆ ਤਾਂ ਉਹਦੇ ਜਿਹੜੀਆਂ ਨਾਨ ਪ੍ਰੋਫਿਟਸ ਹੋ ਗਈਆਂ, ACLU ਵਗੈਰਾ ਹੋ ਗਈਆਂ, ਹੋਰ ਜਿਹੜੀਆਂ ਚੈਰਿਟੀਜ਼ ਵਗੈਰਾ ਹੋ ਗਈਆਂ, ਕਾਸਾ ਹੋ ਗਈ, ਇਹ ਸਾਰੇ ਜਿਹੜੇ ਫਾਈਟ ਪੂਰੀ ਉੱਤੇ ਤੱਕ ਸੁਪਰੀਮ ਕੋਰਟ ਤੱਕ ਕਰਦੇ ਆ, ਕਿਉਂਕਿ ਕਿਸੇ ਆਮ ਵਿਅਕਤੀ ਕੋਲ ਪੈਸੇ ਨਹੀਂ ਇੰਨੇ ਹੈਗੇ, ਨਾ ਹੀ ਕੋਈ ਇੱਕ ਸਿੰਪਲ ਵਕੀਲ ਦੀ ਫਰਮ ਇਹਨੂੰ ਕਰ ਸਕਦੀ ਹੈ, ਕਿਉਂਕਿ ਇਹਦੇ ਵਿੱਚ ਪੂਰੀ ਟੀਮ ਟੂਮ ਕਈ ਮਤਲਬ ਹਜ਼ਾਰਾਂ ਲੱਖਾਂ ਡਾਲਰਾਂ ਦੀ ਆਪਾਂ ਗੱਲ ਜਿਹੜੀ ਕਰਦੇ ਆ। ਠੀਕ ਆ, ਇਨਸਾਫ ਜਿਹੜਾ ਮਹਿੰਗਾ ਹੁੰਦਾ। ਜਦੋਂ ਡੈਮੋਕ੍ਰੈਟਸ ਕੋਈ ਚੀਜ਼ ਕਰਦੇ ਆ ਉਦੋਂ ਵੀ ਇਹੀ ਜਿਹੜੀਆਂ ਸੰਸਥਾ ਹੁੰਦੀਆਂ, ਸੇਫ ਜੌਬਸ ਹੋ ਗਈ ਜਿੱਦਾਂ, ਜਿਹੜੀਆਂ ਕਿ ਕਹਿੰਦੀਆਂ ਕਿ ਐਂਟੀ ਇਮੀਗ੍ਰੇਸ਼ਨ ਜਿਹਨਾਂ ਦਾ ਥੋੜਾ ਜਿਹਾ ਸੈਂਟੀਮੈਂਟ ਹੁੰਦਾ ਕਿ ਨਹੀਂ ਇਹ ਬਿਨਾਂ ਮਤਲਬ ਦੇ ਵਰਕ ਪਰਮਿਟ ਦੇਈ ਜਾ ਰਹੇ ਆ, H4 ਵਾਲਿਆਂ ਨੂੰ ਵਰਕ ਪਰਮਿਟ ਦੇਈ ਜਾ ਰਹੇ ਆ। ਤੇ ਦੋਨੋਂ ਪਾਸੇ ਜਿਹੜੀਆਂ ਆਈਡੀਓਲੋਜੀਕਲ ਲਾਈਨਸ ਦੇ ਉੱਤੇ ਜਿਹੜੀ ਬੈਟਲ ਜਿਹੜੀ ਚੱਲਦੀ ਆ। ਹੁਣ ਹਮੇਸ਼ਾ ਇੱਕ ਜਿਹੜੀ ਚੀਜ਼ ਇੱਕ ਰਹੀ ਆ, ਤੁਹਾਨੂੰ ਸਾਰਿਆਂ ਨੂੰ ਉਹ ਜਿਹੜਾ ਪਤਾ, ਭਾਵੇਂ ਦੇਖੋ ਆ ਜਾਓ ਜਿੰਨੇ ਮਰਜ਼ੀ ਬਿਜ਼ਨਸ ਕਰ ਲਓ, ਜੋ ਮਰਜ਼ੀ ਤੁਹਾਡੇ ਜਵਾਕ ਇੱਥੇ ਬੋਰਨ ਆ, ਕੁਝ ਵੀ ਹੈਗਾ, ਠੀਕ ਆ, ਐਂਡ ਆਫ ਦਾ ਡੇ ਆਪਾਂ ਹੈਗੇ ਬਰਾਊਨ ਬੰਦੇ। ਇਹ ਗੱਲ ਦੇਖੋ ਆਪਾਂ ਤਾਂ ਪਰਖੀ ਹੋਈ ਹੈ ਸਟੇਟਾਂ ਦੇ ਵਿੱਚ ਇਦਾਂ ਦੀਆਂ ਚ ਰਹਿ ਕੇ, ਤੁਹਾਡੇ ਚੋਂ ਕਈ ਜਣੇ ਨੇ ਪਰਖੀ ਹੋਈ ਹੈ, ਕਈ ਜਣੇ ਇਗਨੋਰ ਕਰ ਦਿੰਦੇ ਆ, ਉਦਾਂ ਹੀ ਬਸ ਥੋੜੇ ਕਾਲਾ ਮੰਚਲੇ ਜਿਹੇ ਹੋ ਜਾਂਦੇ ਆ ਕਿ ਨਹੀਂ ਕਿਤੇ ਹਰ ਲੈਵਲ ਤੇ ਹਰ ਜਗ੍ਹਾ ਬੰਦੇ ਦੀ ਇਕੁਅਲ ਐਕਸੈਪਟੈਂਸ ਹੈ। ਇਦਾਂ ਨਹੀਂ ਹੈਗਾ, ਬੰਦੇ ਨੂੰ ਆਪਣੀ ਜਗ੍ਹਾ ਬਣਾਉਣੀ ਪਈ ਹੈ ਇੱਥੇ ਆ ਕੇ ਹਮੇਸ਼ਾ ਇਮੀਗ੍ਰੈਂਟ ਨੂੰ। ਤੇ ਇਹ ਦੇਖੋ ਕਿਸੇ ਨਾ ਕਿਸੇ ਟਾਈਮ ਤੇ ਤਾਂ ਹੁਣ ਜਦੋਂ ਮੈਜੋਰਟੀ ਨੇ, ਜਦੋਂ ਸਲਾਬ ਕਹਿ ਲਓ ਇੱਕ ਵਾਰੀ ਆਂਦਾ, ਉਹਦੇ ਵਿੱਚ ਜਿਹੜਾ ਮਿਨੋਰਟੀ ਉਹ ਪਿਸ ਜਾਂਦੀ ਹੈ, ਭਾਵੇਂ ਉਹ ਆਪਣੇ ਦੇਸ਼ ਹੋਣ ਭਾਵੇਂ ਇਹ ਵਾਲੇ ਦੇਸ਼ ਵੀ ਹੋਣ। ਇੱਕ ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ ਜਿਹੜੀਆਂ ਹੁੰਦੀਆਂ ਉਹ ਸਾਨੂੰ ਬਚਾਉਂਦੀਆਂ ਸੀਗੀਆਂ। ਇਹ ਇੰਜੰਕਸ਼ਨਸ ਵਗੈਰਾ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਸੀਗੀਆਂ, ਹੁਣ ਜਿਹੜੇ ਚੰਗੇ ਜੱਜ ਆ, ਲਿਬਰਲ ਜੱਜ ਆ, ਉਧਰੋਂ ਦੀ ਇਹ ਰੋਕ ਦਿੰਦੇ ਸੀਗੇ ਤਾਂ ਕਿ ਹਰ ਜਗ੍ਹਾ ਧੱਕਾ ਨਾ ਹੋ ਸਕੇ। ਇਹਨੂੰ ਮੈਂ ਜੇ ਥੋੜੀ ਹੋਰ ਡਿਟੇਲ ਦੇ ਵਿੱਚ ਸਮਝਾਵਾਂ, ਠੀਕ ਆ, ਹਾਂਜੀ, ਇਹਨੂੰ ਸੁਪਰੀਮ ਕੋਰਟ ਦੇ ਫੈਸਲੇ ਨੂੰ ਤੁਸੀਂ ਸਮਝੋ ਕਿ ਇਹ ਹੈ ਕੀ ਚੀਜ਼ ਆ, ਕਿੱਦਾਂ ਇਹ ਆਪਣੇ ਦੇਸ਼ ਦੀ ਪਾਲਿਸੀ ਜਿਹੜੀ ਇਹਦੇ ਵਿੱਚ ਇਹ ਇਸਟੈਬਲਿਸ਼ ਕਰਦਾ। ਸਾਡੇ ਵਰਗੇ ਵਿਅਕਤੀ ਉਹਦੇ ਵਿੱਚ ਕਿੱਥੇ ਕਾਂਦੇ ਆ, ਸਿਸਟਮ ਜਿਹੜਾ ਕੋਰਟਸ ਦਾ ਉਹ ਕਿੱਥੇ ਕਾਂਦਾ। ਠੀਕ ਆ, ਤੇ ਇੱਕ ਲੈਵਲ ਤੇ ਬਹੁਤ ਸਾਰੇ ਲੋਕ ਉਰੇ ਆਏ ਆ ਕਿ ਇਹ ਦੇਸ਼ ਦੇ ਸਿਸਟਮ ਬੜੇ ਵਧੀਆ ਸੀ, ਬੜੀ ਪ੍ਰੋਟੈਕਸ਼ਨ ਆ, ਅਮਰੀਕਾ 'ਚ ਹੱਕ ਬੜੇ ਆ। ਠੀਕ ਆ, ਉਹ ਕਿਸੇ ਲੈਵਲ ਤੱਕ ਗੱਲ ਸਹੀ ਆ, ਪਰ ਉਹ ਸਿਸਟਮ ਉਦੋਂ ਤੱਕ ਵਧੀਆ ਸਿਸਟਮ ਹੁੰਦੇ ਨੇ ਜਦੋਂ ਤੱਕ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ। ਜਦੋਂ ਰੋਡ ਹੋਣ ਲੱਗ ਪੈਣਾ, ਜਿਹੜਾ ਆਮ ਬੰਦਾ ਸਧਾਰਨ ਬੰਦਾ, ਉਹਨੂੰ ਤਾਂ ਸਮਝ ਵੀ ਨਹੀਂ ਆਣੀ ਕਿ ਹੋ ਕੀ ਗਿਆ। ਤੇ ਕਈ ਬੜੇ ਹੁਣ ਹੈਰਾਨ ਹੋ ਰਹੇ ਕਿ ਯਾਰ ਇਹ ਮਤਲਬ ਕਿੱਦਾਂ, ਕਿ ਮਤਲਬ ਉਹੀ ਜਿਹੜਾ ਇੱਕ ਸੀਗਾ ਅੰਨਦਾਤਾ ਵਾਲਾ ਜਿਹੜਾ ਇੱਕ ਦੇਸ਼ ਸੀਗਾ ਜਿੱਥੇ ਆਂਦੇ ਸੀਗੇ, ਉਹੀ ਹੁਣ ਸਾਨੂੰ ਖਰੁੰਡੇ ਮਾਰ ਰਿਹਾ ਵਾ, ਉਹ ਵਾਲਾ ਹਿਸਾਬ ਹੋ ਗਿਆ ਕਿ ਟੋਟਲ ਜਿਹੜੀ ਪੋਜੀਸ਼ਨ ਜਿਹੜੀ ਚੇਂਜ ਹੋ ਗਈ ਹੈ। ਤੇ ਇਹ ਸਾਰੇ ਚੀਜ਼ਾਂ ਦੇ ਵਿੱਚ ਜਿਹੜੀ ਫਾਈਟ ਆ ਜਾਂਦੀ ਆ, ਲੀਗਲ ਫਾਈਟ, ਅਲਟੀਮੇਟਲੀ ਕੀ ਹੁੰਦਾ ਕਿ ਇਹ ਕਾਨੂੰਨ ਦੀ ਜਿਹੜੀ ਹੁੰਦੀ ਆ, ਵਲਵਲੇਵੇਂ ਜਿਹੜੇ ਹੁੰਦੇ ਆ, ਕਿੱਦਾਂ ਉਹਨੂੰ ਤੋੜ ਮਰੋੜ ਕੇ ਸਰਕਾਰ ਨੇ ਜਿਹੜਾ ਲਾਣਾ, ਉਹਨੂੰ ਬਚਾਉਣ ਵਾਲਾ ਕੌਣ ਆ, ਉਹਨੂੰ ਇੰਟਰਪ੍ਰੈਟ ਕਰਨ ਵਾਲਾ ਕੌਣ ਆ, ਉਹਦੇ ਹਿਸਾਬ ਨਾਲ ਜਿਹੜਾ ਡਿਸਾਈਡ ਹੁੰਦਾ ਕਿ ਦੇਸ਼ ਦੇ ਵਿੱਚ ਕਿੰਨੇ ਹੱਕ ਹੈਗੇ ਆ, ਕਿਹਨੂੰ ਹੱਕ ਹੈਗੇ ਆ, ਕੀ ਲੋਕਾਂ ਨੂੰ ਉਹ ਇਕੁਅਲੀ ਮਿਲਨੇ ਆ ਕਿ ਨਹੀਂ ਮਿਲਨੇ ਆ। ਕਿ ਸਰਕਾਰ ਸ਼ਰੇਆਮ ਵੀ ਜੇ ਧੱਕਾ ਕਰੇ ਤਾਂ ਉਹਦੀ ਸੁਣਵਾਈ ਜੇ ਹੈਗੀ ਆ, ਉਹ ਸੁਣਵਾਈ ਸੌਖੀ ਆ ਕਿ ਉਹ ਸੁਣਵਾਈ ਔਖੀ ਆ। ਜਿਹੜਾ ਜਸਟਿਸ ਹੁਣ ਬੰਦਾ, ਜੇ ਉਹਨਾਂ ਨੇ ਕਹਿ ਦਿੱਤਾ ਕਿ ਇੱਕ ਜਸਟਿਸ ਹੈਗਾ ਤੁਹਾਨੂੰ ਮਿਲ ਸਕਦਾ, ਪਰ ਜਸਟਿਸ ਇੰਨਾ ਕੁ ਮਹਿੰਗਾ ਹੈਗਾ, ਉਹਦੀ ਫਾਈਟ ਇੰਨੀ ਕੁ ਸਖਤ ਹੈਗੀ ਆ, ਉਹ ਸੇਮ ਚੀਜ਼ ਹੈਗੀ ਕਿ ਤੁਹਾਡਾ ਉਹਨਾਂ ਨੇ ਹੱਕ ਖੋਲਿਆ, ਤੁਹਾਨੂੰ ਕੋਈ ਆਪਸ਼ਨ ਨਹੀਂ ਦਿੱਤੀ। ਸੋ ਇਹ ਜਿਹੜਾ ਸੁਪਰੀਮ ਕੋਰਟ ਦਾ ਕੇਸ ਹੈਗਾ, ਇਹ ਉਸ ਚੀਜ਼ ਬਾਰੇ ਆ। ਜਦੋਂ ਟਰੰਪ ਸਾਹਿਬ ਦੀ ਇਨੈਗੂਰੇਸ਼ਨ ਜਿਹੜੀ ਹੋਈ ਸੀ, ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਪਾਸ ਕੀਤਾ ਸੀਗਾ 14160, ਕਿਉਂਕਿ ਇਹਨਾਂ ਨੇ ਜਿਹੜਾ ਆਪਣਾ ਕਰੀਅਰ ਬਣਾਇਆ ਸੀਗਾ, ਤੁਸੀਂ ਦੇਖੋ ਪੁਰਾਣੀ ਜਿੱਦਾਂ ਟੇਪਾ ਟੂਪਾ ਦੇਖ ਲਓ, ਓਬਾਮੇ ਜਦੋਂ ਪ੍ਰੈਜ਼ੀਡੈਂਟ ਸੀਗੇ ਉਦੋਂ ਇਹ ਬਰਥ ਰਾਈਟ ਸਿਟੀਜ਼ਨਸ਼ਿਪ, ਬਰਥਰ ਥਿਊਰੀ ਇਹਨੇ ਐਡਵੋਕੇਟ ਕੀਤੀ ਸੀਗੀ। ਵਾਈਟ ਹਾਊਸ ਜਿਹੜੇ ਕੋਰਸਪੋਂਡੈਂਟ ਡਿਨਰ ਡੋਨਰ ਹੁੰਦੇ ਸੀਗੇ ਉੱਥੇ ਵੀ ਪਹੁੰਚਿਆ ਹੁੰਦਾ ਸੀਗਾ। ਮੈਨੂੰ ਖੁਦ ਲੱਗਦਾ ਸੀਗਾ ਕਿ ਇਹ ਮਜ਼ਾਕ ਹੈਗਾ, ਇਹ ਵੈਸੇ ਹੀ ਸੋਸ਼ਲ ਮੀਡੀਆ ਤੇ ਸਟੰਟ ਹੈ, ਕਿਤੇ ਗੱਲਬਾਤ ਨਹੀਂ ਜਾਣੀ। ਕਿ ਓਬਾਮੇ ਦੇ ਕੋਲ ਕਹਿੰਦਾ ਸਿਟੀਜ਼ਨਸ਼ਿਪ ਨਹੀਂ ਹੈਗੀ, ਨਕਲੀ ਜਿਹੜਾ ਪ੍ਰੈਜ਼ੀਡੈਂਟ ਬਣਿਆ, ਕਨਸਪੀਰੇਸੀ ਥਿਊਰੀਆਂ ਚੱਲੀਆਂ ਉਦਾਂ ਦੇ। ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਕੁਝ ਪਰਸੈਂਟੇਜ ਜਿਹੜੇ ਲੋਕ ਹੁੰਦੇ ਆ, ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਧਰਤੀ ਫਲੈਟ ਆ, ਮੈਨੂੰ ਨਹੀਂ ਪਤਾ ਸਾਡੇ ਸੁਣਨ ਵਾਲੇ ਕਿੰਨੇ ਕੁ ਉਹ ਕਰੂਗੇ, ਉਹਨਾਂ ਨੂੰ ਕਹਿ ਦਿਓ ਧਰਤੀ ਫਲੈਟ, ਉਹਨਾਂ ਨੇ ਮੰਨ ਲੈਣਾ ਧਰਤੀ ਫਲੈਟ, ਉਹਨਾਂ ਨੂੰ ਬਾਕੀ ਜੋ ਮਰਜ਼ੀ ਤੁਸੀਂ ਸਪੇਸ ਐਕਸ, ਮਾਰਸ ਵਨ, ਇਹ ਉਹ ਮਿਸ਼ਨ ਦਿਖਾਈ ਜਾਓ, ਉਹ ਬੰਦੇ ਨੇ ਇੱਕ ਕਨਵਿੰਸ ਹੋ ਜਾਂਦੇ ਆ ਕਿ ਨਹੀਂ। ਤੇ ਉਹ ਇੱਕ ਰੌਲਾ ਜਿਹਾ ਉਦੋਂ ਚੱਲਿਆ ਕਿ ਨਹੀਂ, ਇਹ ਓਬਾਮੇ ਦੇ ਕੋਲ ਇਹ ਜਾਲੀ ਪ੍ਰੈਜ਼ੀਡੈਂਟ ਬਣਾਤਾ, ਇਹ ਸਿਸਟਮ ਨੇ ਇੱਕ ਲਗਾ ਦਿੱਤਾ। ਅੱਛਾ ਜੀ, ਹੁਣ ਇਹਦੇ ਵਿੱਚ ਕੀ ਹੋਇਆ ਕਿ ਜਦੋਂ ਟਰੰਪ ਦੀ ਪਹਿਲੀ ਟਰਮ ਸੀਗੀ ਉਹਦੇ ਵਿੱਚ ਬੜਾ ਰੌਲਾ ਇਹਦਾ ਪਿਆ ਨਹੀਂ, ਦੂਜੀ ਟਰਮ ਦੇ ਵਿੱਚ ਇਹਨੇ ਆਂਦੇ ਹੀ ਸੀਰੀਅਸਲੀ ਜਿਹੜਾ ਕਿਹਾ ਕਿ ਮੈਂ ਕਰੂੰਗਾ। ਉਹ ਜਿਹੜਾ ਫਨ ਐਂਡ ਗੇਮ ਸੀਗੀਆਂ ਉਹ ਚੱਲ ਗਈਆਂ ਇਹਦੀਆਂ, ਤੇ ਪੋਜੀਸ਼ਨ ਕਲੀਅਰ ਕਰਤੀ ਕਿ ਮੈਂ ਕਰਨਾ, ਤੇ
ਲਾਅ ਲੂ ਬਣਾ ਲਿਆ, ਤੇ ਕਿਉਂਕਿ ਜਦੋਂ ਇਹ ਗੱਲਾਂ ਕਰ ਰਹੇ ਸੀਗੇ ਇਨਾਗਰੇਸ਼ਨ ਦੇ ਉੱਤੇ ਹੀ, ਇਹਦੇ ਬਾਰੇ ਆਪਾਂ ਕਈ ਕੇਸ ਵੀ ਡਿਸਕਸ ਕੀਤੇ ਆ, ਡਰੈਡ ਸਕਾਟ ਵਾਲੇ, ਜੌਨ ਕੇ ਮਾਰਕ ਵਾਲਾ ਜਿਹੜਾ ਸੈਨ ਫਰਾਂਸਿਸਕੋ ਦਾ ਸੀਗਾ, ਤੇ ਇਨੈਗੋਰੇਸ਼ਨ ਤੇ ਉਹਨਾਂ ਨੇ ਜਿਹੜਾ ਸੀਗਾ ਕਿ ਕਿਹਾ ਤੇ ਕਿ ਮੈਂ ਆ ਚੀਜ਼ ਨੂੰ ਅਟੈਕ ਕਰਨਾ। ਸੋ ਇਹ ਐਗਜ਼ੈਕਟਿਵ ਆਰਡਰ ਫਿਰ ਰਾਈਟ ਵੇ ਜਿਹੜਾ ਆ ਗਿਆ ਸੀਗਾ ਕਿ ਸਿਟੀਜ਼ਨਸ਼ਿਪ ਜਿਹੜੀ ਲੈਣੀ ਆ। ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਸੀਗਾ ਕਿ ਟੂਰਿਸਟ ਵੀਜ਼ੇ ਵਗੈਰਾ ਤੇ ਕਈ ਜਿਹੜੇ ਇੰਡੀਆ 'ਚ ਵਧੀਆ ਖੁਸ਼ਹਾਲ ਪਰਿਵਾਰ ਵੀ ਆ, ਜਿਹੜੇ ਚੰਗੇ ਰੱਜੇ ਪੁੱਜੇ ਖਾਨਦਾਨਾਂ 'ਚੋਂ ਹੈਗੇ ਆ, ਜਿਹੜੇ ਸਿਰਫ ਅਮਰੀਕਾ ਦੇ ਵਿੱਚ ਆਉਂਦੇ ਆ ਬੱਚਾ ਜਮਾਨ ਦੇ ਕਰਕੇ ਕਿ ਜਵਾਕ ਦੀ ਆਪਣੀ ਸਿਟੀਜ਼ਨਸ਼ਿਪ ਇੱਧਰ ਦੀ ਬਣ ਜਾਵੇ। ਬੜੇ ਲੋਕੀ ਇਹ ਕਰਦੇ ਆ, ਅਬਿਊਜ਼ ਆਫ ਪ੍ਰੋਸੈਸ। ਤੇ ਪਰ ਜਿਹੜਾ ਹੁਣ ਇਹ ਕਾਨੂੰਨ ਸੀਗਾ, ਇਹ ਸਿਰਫ ਉਹਨਾਂ ਦੇ ਲੋਕਾਂ ਦੇ ਅਬਿਊਜ਼ ਦੇ ਕਰਕੇ ਨਹੀਂ, ਇਹ ਉਤੋਂ ਵੀ ਬਿਯੋਂਡ ਜਿਹੜਾ ਜਾਂਦਾ, ਉਹ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਕੋਈ ਰਹਿਣਾ ਨਹੀਂ, ਜਿਹਨਾਂ ਨੂੰ ਕੋਈ ਨਹੀਂ, ਕੋਈ ਉਹਨਾਂ ਨੇ ਕੰਮ ਕੁੰਮ ਨਹੀਂ ਇੱਥੇ ਕਰਨਾ। ਉਹਨਾਂ ਦੀਆਂ ਕਰੋੜਾਂ ਦੇ ਜਿਹੜੇ ਤੁਸੀਂ ਕਹ ਲਓ ਉੱਥੇ ਕੰਮ ਧੰਦੇ ਇੰਡੀਆ 'ਚ ਚੱਲਦੇ ਆ, ਨਾ ਉਹਨਾਂ ਦੇ ਜਵਾਕਾਂ ਨੇ ਇੱਥੇ ਰਹਿਣਾ, ਉਹਨਾਂ ਨੇ ਵੀ ਇੰਡੀਆ ਚੱਲ ਜਾਣਾ ਵਾ। ਉਹ ਜਦੋਂ 18 ਸਾਲ 21 ਸਾਲ ਏਦਾਂ ਦੇ ਹੁੰਦੇ ਆ, ਫਿਰ ਉਹ ਉਹਨਾਂ ਨੂੰ ਵਾਪਸ ਜਿਹੜਾ ਭੇਜਦੇ ਆ। ਸਿਰਫ ਤੇ ਸਿਰਫ ਪਰਪਸ ਇਹੀ ਹੁੰਦਾ ਕਿ ਫਿਊਚਰ 'ਚ ਪਤਾ ਨਹੀਂ ਇੰਡੀਆ 'ਚ ਕੀ ਹੋਣਾ, ਸੰਪਤੀ ਸਾਡੀ ਇੱਥੇ ਸੇਵ ਰਹਿਣੀ ਆ ਕਿ ਨਹੀਂ ਰਹਿਣੀ ਆ। ਇੱਕ ਲੱਤ ਜੀ ਜਿਹੜੀ ਕਹ ਲਓ ਤੁਸੀਂ ਕਿ ਅਮਰੀਕਾ 'ਚ ਫਸਾ ਕੇ ਰੱਖੀ ਵਾਲਾ ਸਿਸਟਮ ਜਿਹੜਾ ਹੁੰਦਾ। ਹਰੇਕ ਬੰਦਾ ਹਰੇਕ ਲੈਵਲ ਤੇ ਕੋਈ ਨਾ ਕੋਈ ਸਕੀਮ ਜਿਹੜੀ ਚੱਲ ਰਹੀ ਹੁੰਦੀ ਹੈ। ਇਹਦੇ ਵਿੱਚ ਏਸ਼ੀਅਨ ਚਾਈਨੀਜ਼ ਮੂਲ ਦੇ ਲੋਕ ਵੀ ਕਾਫੀ ਜਿਹੜੇ ਸ਼ਾਮਲ ਸੀਗੇ, ਜਿਹੜੇ ਕਿ ਲਿਟਰਲੀ ਏਅਰਪੋਰਟਾਂ ਤੇ ਉਹਨਾਂ ਦੀ ਇਹੀ ਹੁੰਦੀ ਸੀਗੀ ਕਿ ਤੁਸੀਂ ਇੱਥੇ ਜਵਾਕ ਜਿਹੜਾ ਜੰਮਣ ਆ ਰਹੇ ਆ। ਮੇਨ ਇਹਨਾਂ ਦਾ ਮੁੱਦਾ ਆ ਜਾਂਦਾ ਸੀਗਾ ਕਿ ਉਹਦੇ ਪੈਸੇ ਕੌਣ ਦਊਗਾ, ਠੀਕ ਆ ਕਿ ਨਹੀਂ। ਤੇ ਉਹ ਜਿਹੜਾ ਹੁਣ ਤੁਸੀਂ ਦੇਖੋ ਕਿ ਕੁਛ ਚੀਜ਼ ਫ੍ਰੀ ਨਹੀਂ ਹੁੰਦੀ, ਹਰੇਕ ਚੀਜ਼ ਜਿਹੜੀ ਲੱਗਦਾ ਕਿ ਨਹੀਂ ਸਰਕਾਰੀ ਹਸਪਤਾਲ ਫ੍ਰੀ ਚ ਇਲਾਜ ਕਰ ਦਿੰਦਾ, ਨਹੀਂ, ਉਹ ਫ੍ਰੀ ਚ ਇਲਾਜ ਨਹੀਂ ਕਰਦਾ। ਟੈਕਸ ਪੇਅਰ ਨੂੰ ਫੰਡ ਕਰਦੇ ਆ। ਤੁਹਾਡੀ ਜਿਹੜੀਆਂ ਸੈਲਰੀਆਂ, ਤੁਸੀਂ ਜਿਹੜੀਆਂ $10 ਜੇ ਤੁਸੀਂ ਕਮਾਉਂਦੇ ਆ ਨਾ, ਜਿਹੜੇ $4 ਤੁਹਾਡੇ ਕੋਲੋਂ ਜਿਹੜੇ ਖੋਏ ਜਾਂਦੇ ਆ, ਉਹ ਚੀਜ਼ਾਂ ਦੇ ਪੈਸੇ ਜਿਹੜੇ ਹਸਪਤਾਲ ਨੂੰ ਜਿਹੜੇ ਜਾਂਦੇ ਆ। ਇਹ ਡਿਬੇਟ ਬੜਾ ਜਿਹੜਾ ਵੱਡਾ ਸੀਗਾ ਕਿ ਉਹਦੇ ਨਾ ਸਿਰਫ ਇਹ ਲੋਕ ਆਉਂਦੇ ਸੀਗੇ, ਇਹ ਫੈਕਟ ਜਿਹੜਾ ਹੈਗਾ ਕੰਨੀ ਵੀ ਮੈਂ ਬੜੀ ਵਾਰੀ ਸੁਣਿਆ ਹੋਇਆ ਕਿ ਕਰੋੜਾਂਪਤੀ ਬੰਦੇ ਵੀ ਜਦੋਂ ਕਾਲ ਜਿਹੜਾ ਕਰ ਰਹੇ, ਪੁੱਛਗਿੱਛ ਕਰਦੇ ਆ, ਸੱਜਣ ਮਿੱਤਰਾਂ ਤੋਂ ਪਤਾ ਲੱਗਦਾ ਸਿਟੀਜ਼ਨਸ਼ਿਪ ਤਾਂ ਦੂਰ ਦੀ ਗੱਲ ਆ, ਮੇਨ ਜਿਹੜਾ ਇੱਕ ਉਹ ਆ ਜਾਂਦਾ ਕਿ ਸਰਕਾਰ ਫ੍ਰੀ ਚ ਜਵਾਕ ਡਿਲੀਵਰ ਕਰਦੀ ਕਿ ਨਹੀਂ ਕਰਦੀ ਵਾਲੀ ਗੱਲ ਆ ਜਾਂਦੀ ਆ, ਠੀਕ ਹੈ। ਸੋ ਹੁਣ ਤੁਸੀਂ ਆਪ ਉਹਨੂੰ ਸਾਰੀ ਚੀਜ਼ ਨੂੰ ਜਿਹੜਾ ਸਾਹਮਣੇ ਰੱਖ ਕੇ ਦੇਖੋ ਕਿ ਜਿਹੜੀ ਫਾਈਟ ਆ, ਜਿਹੜਾ ਹੁਣ ਇੱਕ ਆਮ ਅਮਰੀਕਨ ਉਹ ਕਹਿੰਦਾ ਯਾਰ ਮੇਰੇ ਹੈਲਥ ਇੰਸ਼ੋਰੈਂਸ ਦੇ ਉਹ ਹਸਪਤਾਲਾਂ ਦੀ ਮੇਰੀ ਵੇਟ ਵੱਧ ਗਈ ਆ, ਤੇ ਇੱਕ ਜਿਹੜਾ ਅਨਡਿਊ ਬਰਡਨ ਜਿਹੜਾ ਪਿਆ ਉਹ ਕਿੱਥੇ ਨੂੰ ਜਾਂਦਾ। ਹੁਣ ਜਿਹੜੀਆਂ ਵੋਟਾਂ ਹੈਗੀਆਂ, ਇਹ ਹੈਗੀਆਂ ਲਿਬਰਲ ਵੋਟਾਂ, ਇਹ ਸਾਰੀਆਂ ਜ਼ਿਆਦਾਤਰ ਜਿਹੜੀਆਂ ਲਿਬਰਲ ਵੋਟ ਚ ਕਾਊਂਟ ਹੋਣਾ। ਸੋ ਜਿਹੜੀ ਰਿਪਬਲਿਕਨ ਪਾਰਟੀ ਆ, ਉਹਨੂੰ ਇੱਕ ਇਹ ਵੀ ਹੈਗਾ ਕਿ ਜਦੋਂ ਇਮੀਗ੍ਰੇਸ਼ਨ ਇਨਕਰੀਜ਼ ਹੁੰਦੀ ਆ, ਭਾਵੇਂ ਉਹ ਲੀਗਲ ਆ ਭਾਵੇਂ ਇਲੀਗਲ ਆ, ਉਹਦੇ ਨਾਲ ਕੀ ਹੁੰਦਾ ਕਿ ਜਦੋਂ ਸੈਂਸਸ ਹੁੰਦਾ ਉਦੋਂ ਸਟੇਟ ਦੇ ਵਿੱਚ ਪੋਪੂਲੇਸ਼ਨ ਕਾਊਂਟ ਹੁੰਦੀ ਹੈ ਕਿ ਕਿੰਨੀ ਤੁਹਾਡੀ ਪੋਪੂਲੇਸ਼ਨ ਆ। ਜਿਹੜੀ ਸਟੇਟ ਦੇ ਵਿੱਚ ਜਿੰਨੀ ਜਨਸੰਖਿਆ ਜਿਹੜੀ ਹੁੰਦੀ ਆ, ਭਾਵੇਂ ਉਹ ਕੱਚੇ ਆ ਭਾਵੇਂ ਪੱਕੇ ਆ, ਉਹਦੇ ਹਿਸਾਬ ਨਾਲ ਉਹ ਸੀਟਾਂ ਨੂੰ, ਉਹ ਸਟੇਟਸ ਨੂੰ ਵੋਟਿੰਗ ਰਾਈਟਸ ਮਿਲਦੇ ਆ ਕਿ ਤੇਰੀ ਸਟੇਟ ਦੀਆਂ ਇੰਨੀਆਂ ਸੀਟਾਂ, ਇੱਥੋਂ ਦੀ ਟੈਕਸਸ ਦੀਆਂ ਇੰਨੀਆਂ, ਕੈਲੀਫੋਰਨੀਆ ਦੀਆਂ ਸਭ ਤੋਂ ਜ਼ਿਆਦਾ ਮੇਰੇ ਖਿਆਲ ਹੋਣੀਆਂ, ਤੁਸੀਂ ਕਨਫਰਮ ਕਰ ਸਕਦੇ ਆ, 52 ਸਮਥਿੰਗ ਜਿਹੜੀਆਂ ਸੀਟਾਂ ਸੀਗੀਆਂ। ਸੋ ਜਿਹੜੇ ਡੈਮੋਕ੍ਰੈਟਸ ਆ, ਆਫ ਕੋਰਸ ਉਹ ਚਾਹੂਗੇ ਇੱਕ ਜ਼ਿਆਦਾ ਸੀਟਾਂ ਹੁਣ ਕੈਲੀਫੋਰਨੀਆ ਆਪਣੀ ਪਾਵਰ ਰਿਟੇਨ ਕਰਕੇ ਰੱਖੇ। ਜਿਹੜੇ ਰਿਪਬਲਿਕਨ ਆ ਉਹ ਆਫ ਕੋਰਸ ਇਹ ਚਾਹੂਗੇ ਕਿ ਜਿੰਨੇ ਬੰਦੇ ਆਪਾਂ ਇੱਥੋਂ ਘੱਟ ਕਰ ਦਈਏ, ਜੇ ਕੈਲੀਫੋਰਨੀਆ ਤੋਂ ਆਪਾਂ 12 ਸੀਟਾਂ ਜੇ ਆਪਾਂ ਲੈ ਲਈਏ ਤੇ ਆਪਾਂ ਫੋਰਐਵਰ ਜਿੱਤ ਸਕਦੇ ਆ। ਜਿਹੜੇ ਡੈਮੋਕ੍ਰੇਟਸ ਉਹਨਾਂ ਨੂੰ ਲੱਗਦਾ ਕਿ ਜੇ ਆਪਾਂ 3-4 ਸਟੇਟਾਂ ਹੋਰ ਇਦਾਂ ਦੀਆਂ ਕਾਬਜ਼ ਕਰ ਲਈਏ ਆਪਣੀਆਂ, ਫਿਰ ਆਪਾਂ ਫੋਰਐਵਰ ਜਿੱਤ ਸਕਦੇ ਆ, ਕਿਉਂਕਿ ਫਿਰ ਬੈਟਲ ਗਰਾਊਂਡ ਸਟੇਟਾਂ ਤਾਂ ਰਹਿ ਗਈਆਂ ਛੋਟੀਆਂ-ਛੋਟੀਆਂ ਜਿੱਥੇ ਆਬਾਦੀ ਨਹੀਂ ਹੈਗੀ, ਜਿਹਨਾਂ ਨੂੰ ਪੁੱਛਣਾ ਨਹੀਂ ਫਿਰ ਕਿਸੇ ਨੇ। ਇਮੀਗ੍ਰੈਂਟ ਦਾ ਹੁਣ ਜਿਹੜਾ ਡੇਟਾ ਸਟੈਟਿਸਟਿਕਸ ਹੈਗਾ, ਇਮੀਗ੍ਰੈਂਟ ਜਿਹੜਾ ਹੈਗਾ ਉਹ ਕਹਿੰਦਾ ਜਵਾਕ ਵੀ 2 ਤੋਂ 5 ਜੰਮਣੇ ਆ। ਜਿਹੜਾ ਰੀਅਲਿਸਟਿਕ ਜਿਹੜਾ ਡੇਟਾ ਹੈਗਾ, ਜਿਹੜੇ ਲੋਕਲ ਆ, ਤੁਸੀਂ ਦੇਖੋ ਇਹਨਾਂ ਦੇ ਪੋਪੂਲੇਸ਼ਨ ਦੇ ਕਰਵ ਜਿਹੜੇ ਨੈਗੇਟਿਵ ਆ। ਸੋ ਹੁਣ ਇਹਦੇ ਵਿੱਚ ਆ ਜਾਂਦੀ ਪੋਲਿਟਿਕਸ ਕਿ ਬੰਦੇ ਕਿਹੜੇ ਹਿਸਾਬ ਨਾਲ, ਹੁਣ ਇਹ ਜਿਹੜੀ ਸਾਰੀ ਇਮੀਗ੍ਰੇਸ਼ਨ ਦੀ ਜਿਹੜੀ ਫਾਈਟ ਜਿਹੜੀ ਹੋ ਰਹੀ ਆ, ਇਹ ਬੇਸਿਕਲੀ ਜਿਹੜੀ ਫਾਈਟ ਹੈਗੀ ਆ ਬੁਨਿਆਦੀ ਲੈਵਲ ਤੇ ਇਹ ਆ ਕਿ ਕਿਸੇ ਨੂੰ ਇਮੀਗ੍ਰੈਂਟਾਂ ਦੀ ਟੈਕਨੀਕਲੀ ਪ੍ਰਵਾਹ ਨਹੀਂ ਹੈਗੀ। ਹਰੇਕ ਬੰਦਾ ਆਪਣੇ ਲੈਵਲ ਤੇ ਜਿਹੜਾ ਜੂਝ ਰਿਹਾ ਵਾ। ਬਸ ਇਹ ਹੈ ਕਿ ਸਾਰਾ ਜਿਹੜਾ ਰੌਲਾ ਵੋਟਾਂ ਦਾ, ਲੋਕਾਂ ਨੂੰ ਸਮਝ ਇਸ ਲਈ ਨਹੀਂ ਆਉਂਦਾ, ਕਹਿੰਦਾ ਮੈਂ ਕਿਹੜਾ ਯਾਰ ਵੋਟ ਪਾਣੀ, ਇਹਨਾਂ ਨੇ ਕਿਹੜਾ ਮੇਰੇ ਤੋਂ ਕੁਝ ਲੈਣਾ ਵਾ। ਪਰ ਤੁਸੀਂ ਇੱਕ ਨੰਬਰ ਜ਼ਰੂਰ ਹੈਗੇ ਆ, ਤੁਸੀਂ ਉਹ ਜਿਹੜਾ ਅੰਕੜੇ ਦੇ ਵਿੱਚ ਕਾਊਂਟ ਹੋ ਜਾਂਦੇ ਆ। ਜਦੋਂ ਅੰਕੜੇ ਮਿਲੀਅਨਸ ਦੇ ਵਿੱਚ ਜਿਹੜੇ ਜਾਂਦੇ ਆ ਤੇ ਫਿਰ ਜਿਹੜੀ ਪਾਵਰ ਜਿਹੜੀ ਉਹ ਰਹਿੰਦੀ ਆ, ਉਹਦੇ ਹਿਸਾਬ ਨਾਲ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਫੰਡਿੰਗ ਕਿੱਦਾਂ ਕਰਨੀ ਆ ਹਰ ਇੱਕ ਟੌਪਿਕ ਤੇ ਇਸ ਕਰਕੇ ਜਿਹੜਾ ਸੀਗਾ ਇਹ ਇਮੀਗ੍ਰੇਸ਼ਨ ਸਭ ਤੋਂ ਰੈਲੇਵੈਂਟ ਟੌਪਿਕ ਜਿਹੜਾ ਹੈਗਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਗੇਟ ਇਹ ਖੁੱਲਾ ਹੋਰ 4 ਸਾਲ ਰਹਿ ਗਿਆ ਤੇ ਰਿਪਬਲਿਕਨ ਪਾਰਟੀ ਦੀ ਜਿਹੜੀ ਹੋਣ ਦੀ ਜਿਹੜੀ ਮੁੱਕ ਜਾਣੀ ਸੀ। ਤੇ ਗੱਲ ਟੈਕਨੀਕਲੀ ਜੇ ਤੁਸੀਂ ਹੁਣ ਸੋਚ ਕੇ ਵੇਖੋ ਤੇ ਗੱਲ ਉਹ ਸਹੀ ਵੀ ਜਿਹੜੀ ਸੀਗੀ। ਹੁਣ ਇਹ ਕਹਿੰਦੇ ਆ ਕਿ ਜਿਹੜੇ ਜਵਾਕ ਉਰੇ ਜੰਮਦੇ, ਜਿੱਦਾਂ ਤੁਸੀਂ ਦੱਸਿਆ H1B ਵਾਲੇ ਦਾ ਜਵਾਕ ਹੋ ਗਿਆ, ਟੂਰਿਸਟ ਵੀਜ਼ੇ ਵਾਲੇ ਦਾ ਜਵਾਕ ਹੋ ਗਿਆ, ਅਸਾਈਲਮ ਵਾਲੇ ਦਾ ਜਵਾਕ ਹੋ ਗਿਆ, ਉਹਨੂੰ ਆਪਾਂ ਸਿਟੀਜ਼ਨਸ਼ਿਪ ਜਿਹੜੀ ਕਿਉਂ ਦਈਏ? ਕਿਉਂਕਿ ਸਿਟੀਜ਼ਨਸ਼ਿਪ ਦੇ ਨਾਲ ਵੀ ਕਈ ਸਾਰੇ ਜਿਹੜੇ ਹੱਕ ਜਿਹੜੇ ਉਹ ਜੁੜਦੇ ਆ। ਸੋ ਇਹਨੇ ਕੀ ਕੀਤਾ ਕਿ ਇਹਨੇ ਆ ਕੇ ਜਿਹੜਾ ਇਹ ਐਗਜ਼ੈਕਟਿਵ ਆਰਡਰ
14160 ਜਿਹੜਾ ਪਾਸ ਕਰਤਾ। ਇਹਦੇ ਨਾਲ ਰਾਈਟ ਵੇ ਮਲਟੀਪਲ ਜਿਹੜੇ ਲਾਅ ਸੂਟਸ ਜਿਹੜੇ ਫਾਈਲ ਹੋ ਗਏ, ਹਾਂਜੀ ਆਬਵੀਅਸਲੀ ਲਾਅ ਸੂਟ ਵੀ ਤਿਆਰ ਹੀ ਰਹਿੰਦੇ ਆ। ਕਾਸਾ ਇੰਕ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ, ਇਹਦੇ ਬਾਰੇ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ। ਉਹਨਾਂ ਨੇ ਬੜੇ ਇਤਿਹਾਸਿਕ ਜਿਹੜੇ ਫੈਸਲੇ ਜਿਹੜੇ ਕੀਤੇ ਆ। ਕਾਸਾ ਨੇ ਜਿਹੜਾ ਲਾਅ ਸੂਟ ਫਾਈਲ ਕਰਤਾ, ਫੈਡਰਲ ਡਿਸਟ੍ਰਿਕਟ ਕੋਰਟ ਦੇ ਵਿੱਚ ਲਾਅ ਸੂਟ ਜਦੋਂ ਫਾਈਲ ਹੋਇਆ, ਜਿੱਦਾਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਰਾਈਟ ਵੇ ਜਿਹੜੀ ਇੰਜੰਕਸ਼ਨ ਦੇਤੀ ਕਿ ਨਹੀਂ ਤੁਸੀਂ ਇਹ ਜਿਹੜਾ ਕਾਨੂੰਨ ਅੱਗੇ ਲੈ ਕੇ ਨਹੀਂ ਜਾ ਸਕਦੇ। ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਯੂਨੀਵਰਸਲ ਇੰਜੰਕਸ਼ਨ, ਮਤਲਬ ਕਿ ਯੂਨੀਵਰਸਲ ਇੰਜੰਕਸ਼ਨ ਮਤਲਬ ਪੂਰੇ ਅਮਰੀਕਾ ਦੇ ਵਿੱਚ ਉਹ ਜਿਹੜੀ ਚੀਜ਼ ਹੁਣ ਰੁਕ ਜਾਣੀ ਹੈ ਜਦ ਤੱਕ ਉਸ ਚੀਜ਼ ਤੇ ਫੈਸਲਾ ਨਹੀਂ ਹੁੰਦਾ। ਇਹ ਹੁਣ ਸੁਪਰੀਮ ਕੋਰਟ ਦੇ ਮੂਹਰੇ ਪਹੁੰਚ ਗਿਆ। ਸੁਪਰੀਮ ਕੋਰਟ ਨੇ 6 ਜੱਜਾਂ ਨੇ ਟਰੰਪ ਦੇ ਫੇਵਰ ਚ, 3 ਜੱਜਾਂ ਨੇ ਜਿਹੜੇ ਟਰੰਪ ਦੇ ਅਗੇਂਸਟ, ਕੋਈ ਦੋ ਰਾਏ ਨਹੀਂ ਹੈਗੀ। 6 ਕੰਜ਼ਰਵੇਟਿਵ ਜੱਜਾਂ ਨੇ ਜਿਹੜਾ ਟਰੰਪ ਦੇ ਫੇਵਰ ਦੇ ਵਿੱਚ, 3 ਜਿਹੜੇ ਲਿਬਰਲ ਜੱਜ ਸੀਗੇ ਉਹਨਾਂ ਨੇ ਟਰੰਪ ਦੇ ਅਗੇਂਸਟ ਆਪੋ ਆਪਣੇ ਫੈਸਲੇ ਜਿਹੜੇ ਦੇ ਦਿੱਤੇ। ਸੋ ਬੇਸਿਕਲੀ ਟਰੰਪ ਨੂੰ ਇੱਕ ਇਤਿਹਾਸਿਕ ਜਿੱਤ ਜਿਹੜੀ ਮਿਲ ਗਈ। ਉਹਨਾਂ ਨੇ ਐਕਚੁਅਲੀ ਕੋਈ ਵੀ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਕੋਈ ਵੀ ਫੈਸਲਾ ਜਿਹੜਾ ਨਹੀਂ ਕੀਤਾ। ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੀ ਇਹ ਨੇਸ਼ਨ ਵਾਈਡ ਜਿਹੜੀ ਇੰਜੰਕਸ਼ਨ ਹੋਣੀ ਚਾਹੀਦੀ ਆ, ਸਾਨੂੰ ਜਿਹੜਾ ਡਿਸਟ੍ਰਿਕਟ ਜੱਜ ਹੈਗਾ ਉਹਨੂੰ ਇੰਨੀ ਪਾਵਰ ਜਿਹੜੀ ਦੇਣੀ ਚਾਹੀਦੀ ਆ ਕਿ ਨਹੀਂ ਦੇਣੀ ਚਾਹੀਦੀ ਆ। ਦੋਨੋਂ ਜਿਹੜੀਆਂ ਧਿਰਾਂ ਹੈਗੀਆਂ ਉਹਨਾਂ ਦੇ ਆਪਣੇ ਆਪਣੇ ਜਿਹੜੇ ਪਹਿਲੂ ਹੈਗੇ ਆ। ਜਿਹੜੇ ਲਿਬਰਲ ਆ, ਪ੍ਰੋ ਇਮੀਗ੍ਰੇਸ਼ਨ ਆ, ਉਹ ਕਹਿੰਦੇ ਆ ਕਿ ਬੜਾ ਧੱਕਾ ਹੋਇਆ, ਏਦਾਂ ਤੇ ਸਰਕਾਰ ਕੋਈ ਵੀ ਮਨਮਾਨੀ ਜਿਹੜੀ ਕਰੂਗੀ, ਠੀਕ ਆ, ਤਾਨਾਸ਼ਾਹੀ ਜਿਹੜੀ ਕਰੂਗੀ। ਜਿਹੜੀ ਦੂਜੀ ਸਾਈਡ ਆ, ਠੀਕ ਆ, ਕੰਜ਼ਰਵੇਟਿਵ ਜਿਹੜੇ ਹੈਗੇ ਆ, ਉਹ ਕਹਿੰਦੇ ਆ ਕਿ ਤੁਸੀਂ ਇਹ ਕਹਿ ਰਹੇ ਆ ਕਿ ਸਰਕਾਰ ਜਿਹੜੀ ਧੱਕਾਸ਼ਾਹੀ ਨਾ ਕਰ ਪਾਵੇ, ਜਿਹੜੀ ਐਗਜ਼ੈਕਟਿਵ ਹੁੰਦੀ ਆ, ਪਰ ਜੁਡੀਸ਼ਰੀ ਧੱਕਾਸ਼ਾਹੀ ਕਰ ਪਾਵੇ। ਇਹ ਤਾਂ ਤੁਸੀਂ ਦੋ ਆਪੋਜ਼ਿਟ ਗੱਲਾਂ ਕਹੀ ਜਾ ਰਹੇ ਆ। ਤੇ ਗੱਲ ਸਿਰਫ ਸਾਡੇ ਮੂਹਰੇ ਇਹ ਨਹੀਂ ਹੈਗੀ ਕਿ ਸਿਟੀਜ਼ਨਸ਼ਿਪ ਸਹੀ ਆ ਕਿ ਗਲਤ ਆ। ਆਪਾਂ ਉਹਲੇ ਫੈਸਲੇ ਦੇ ਵਿੱਚ ਜਾਣਾ ਹੀ ਨਹੀਂ। ਆਪਾਂ ਸਿਰਫ ਉਹ ਫੈਸਲੇ 'ਚ ਜਾਣਾ ਕਿ ਜਿਹੜਾ ਡਿਸਟ੍ਰਿਕਟ ਜੱਜ ਆ, ਜਦੋਂ ਉਹ ਸਰਕਾਰ ਨੂੰ, ਜਿਹਨੂੰ ਲੋਕਾਂ ਨੇ ਜਿਤਾਇਆ, ਜਦੋਂ ਆਵਾਮ, ਭਾਵੇਂ ਸਾਡਾ ਦੇਸ਼ ਹੋਵੇ, ਭਾਵੇਂ ਪੰਜਾਬ ਆ, ਭਾਵੇਂ ਕੋਈ ਵੀ ਮੁਲਕ ਆ, ਜਦੋਂ ਆਵਾਮ ਨੇ ਕਹਿਤਾ ਕਿ ਸਰਕਾਰ ਤੈਨੂੰ ਆਹ ਚੀਜ਼ ਕਰਕੇ ਆਪਾਂ ਚੁਣਿਆ, ਸੋ ਪਹਿਲਾ ਸਵਾਲ ਤੁਹਾਡੇ ਲਈ ਆ ਕਿ ਤੁਸੀਂ ਦੱਸੋ ਕਿ ਫੇਰ ਉਹ ਸਰਕਾਰ ਨੂੰ ਉਹ ਚੀਜ਼ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ, ਭਾਵੇਂ ਸਹੀ ਆ ਭਾਵੇਂ ਗਲਤ ਆ। ਉਹਦੇ ਵਿੱਚ ਹੁਣ ਕੀ ਇੱਕ ਡਿਸਟ੍ਰਿਕਟ ਜੱਜ, ਠੀਕ ਆ, ਸਾਰੀ ਜਿਹੜੀ ਆਵਾਮ ਆ, ਮਿਲੀਅਨਸ, ਉਹ ਇੱਕ ਪਾਸੇ, ਇੱਕ ਰਾਜਾ ਜਿਹੜਾ ਉਹਨਾਂ ਨੇ ਬਣਾਇਆ, ਕੀ ਡਿਸਟ੍ਰਿਕਟ ਜੱਜ ਨੂੰ ਇੱਕ ਏਦਾਂ ਦੀ ਪਾਵਰ ਹੈਗੀ ਆ ਕਿ ਉਹ ਯੂਨੀਵਰਸਲ ਇੰਜੰਕਸ਼ਨ ਲਾ ਕੇ ਸਾਰਾ ਜਿਹੜਾ ਚੱਕਾ ਜਾਮ ਕਰ ਦੇਵੇ। ਇਹ ਚੀਜ਼ ਦੇ ਉੱਤੇ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਕੀਤਾ, ਅਨਫੋਰਚੂਨੇਟਲੀ ਮੇਰੇ ਹਿਸਾਬ ਨਾਲ ਨਹੀਂ ਸਹੀ ਫੈਸਲਾ ਹੈਗਾ। ਕਿਉਂਕਿ ਜੁਡੀਸ਼ਰੀ ਨੂੰ ਇੱਕ ਪਾਵਰ ਜਿਹੜੀ ਦੇਣੀ ਬਣਦੀ ਸੀਗੀ, ਐਂਡ ਆਫ ਦਾ ਡੇ ਫਿਰ ਵੀ ਜੁਡੀਸ਼ਰੀ ਜਿਹੜੀ ਜੱਜ ਹੁੰਦੇ ਆ ਉਹ ਡਾਇਰੈਕਟਲੀ ਬੈਨੀਫਿਟ ਨਹੀਂ ਕਰਦੇ ਇਹ ਚੀਜ਼ਾਂ ਚੋਂ। ਇਹ ਦੇਸ਼ਾਂ ਦੇ ਵਿੱਚ ਇੰਨੀ ਕਰਪਸ਼ਨ ਨਹੀਂ ਹੈਗੀ ਆਪਣੇ ਦੇਸ਼ਾਂ ਵਾਂਗੂ। ਤੇ ਇੱਕ ਜਿਹੜਾ ਤੁਸੀਂ ਕਹਿ ਲਓ ਕਿ ਸੇਫਗਾਰਡ ਜਿਹੜਾ ਬਣਿਆ ਰਹਿੰਦਾ ਸੀਗਾ, ਇੰਬੈਲੈਂਸ ਆਫ ਪਾਵਰ ਸੀਗਾ ਥੋੜਾ ਜਿਹਾ। ਪਰ ਹੁਣ ਦੇਖੋ ਪਰਫੈਕਟ ਵਰਲਡ ਤਾਂ ਹੈ ਨਹੀਂ ਕਿ ਜੇ ਤਾਂ ਦੇਖੋ ਇੰਬੈਲੈਂਸ ਆਫ ਪਾਵਰ ਨਾ ਹੋਵੇ ਫਿਰ ਤਾਂ ਕੋਰਟਾਂ ਦੀ ਕਿਸੇ ਨੂੰ ਲੋੜ ਹੀ ਨਹੀਂ ਹੈਗੀ, ਫਿਰ ਤਾਂ ਜੱਜਾਂ ਜੁੱਜਾਂ ਮੂਹਰੇ ਕਿਉਂ ਜਾਣਾ। ਮੇਰੇ ਹਿਸਾਬ ਨਾਲ ਇੱਕ ਵਧੀਆ ਚੀਜ਼ ਸੀਗੀ, ਚੱਕਾ ਜਾਮ ਜਿਹੜਾ ਹੋ ਜਾਂਦਾ ਸੀਗਾ, ਦੋਨੋਂ ਪਾਰਟੀਆਂ ਨੂੰ ਜਿਹੜੀ ਪਾਵਰ ਸੀਗੀ। ਹੁਣ ਕੱਲ ਨੂੰ ਏਦਾਂ ਹੋਣਾ ਕਿ ਜਦੋਂ ਡੈਮੋਕ੍ਰੈਟਾਂ ਨੇ ਉਹਨਾਂ ਨੇ ਵੀ ਫਿਰ ਜਦੋਂ ਕੋਈ ਚੀਜ਼ ਪੂਰੀ ਕੀਤੀ ਨਾ ਕਿ ਗ੍ਰੀਨ ਕਾਰਡ ਆਪਾਂ ਵੰਡਣੇ ਆ, ਤੇ ਉਹਨਾਂ ਨੂੰ ਵੀ ਮੌਕਾ ਬੜਾ ਜ਼ਿਆਦਾ ਸੀਗਾ, ਉਹਨਾਂ ਨੇ ਮੌਕਾ ਲਿਆ ਨਹੀਂ। ਓਬਾਮੇ ਨੂੰ ਵੀ ਮੌਕਾ ਸੀਗਾ, ਇੱਕ ਟਾਈਮ ਇਹੋ ਜਿਹਾ ਸੀਗਾ, ਹਾਊਸ ਸੈਨੇਟ ਦੋਨੋਂ ਚੀਜ਼ਾਂ ਕੰਟਰੋਲ ਕਰਦੇ ਸੀਗੇ। ਉਹ ਪਤਾ ਨਹੀਂ ਕੀ ਥਿਊਰੀ ਜਿਹੇ ਚ ਪੈ ਗਏ ਕਿ ਨਾਲ ਲੈ ਕੇ ਚੱਲਣਾ ਸਾਰਿਆਂ ਨੂੰ, ਏਦਾਂ ਓਦਾਂ। ਮੈਨੂੰ ਅੱਜ ਤੱਕ ਨਹੀਂ ਉਹਨਾਂ ਦੀ ਸਮਝ ਆਈ ਕਿ ਜਦੋਂ ਤੁਸੀਂ ਬਣ ਹੀ ਗਏ ਆ ਹੁਣ, ਤੇ ਹੁਣ ਏਦਾਂ ਆਈ ਥਿੰਕ ਅਟਾਰਨੀ ਟੇਕਰ, ਸੌਰੀ ਮੈਂ ਵਿੱਚ ਕੱਟ ਰਿਹਾ, ਉਹ ਸੋਚਦੇ ਸੀਗੇ ਬਾਈ ਪਾਰਟੀਜ਼ਨ ਕਰਨਾ ਆ, ਪਰ ਆਈ ਥਿੰਕ ਰਿਪਬਲਿਕਨਸ ਨੇ ਕਿਹਾ ਵੀ ਮਿਲਦੇ ਆ ਤੇ ਮਿਲਣ, ਨਾਲ ਜੁੜਦੇ ਆ ਤੇ ਜੁੜਨ, ਨਹੀਂ ਜੁੜਦੇ ਤਾਂ ਆਪਾਂ ਤਾਂ ਆਪਣੇ ਹਿਸਾਬ ਦੇ ਨਾਲ ਕਰੀਏ। ਆਈ ਥਿੰਕ ਇਹ ਕਿਤੇ ਨਾ ਕਿਤੇ ਬਿਊਟੀ ਸੀਗੀ ਅਮਰੀਕਾ ਦੀ ਬਾਈ ਪਾਰਟੀਜ਼ਨਸ਼ਿਪ। ਪਰ ਹੁਣ ਜੇ ਪਾਰਟੀਜ਼ਨਸ਼ਿਪ ਦੇ ਉੱਤੇ ਆਪਾਂ ਪਹੁੰਚਾਂਗੇ ਤਾਂ ਫਿਰ ਥੋੜਾ ਕੰਮ ਔਖਾ ਹੁੰਦਾ। ਚਲੋ ਲੈਟਸ ਸੀ ਕੀ ਬਣਦਾ ਹੈ, ਪਰ ਮਾਹੌਲ ਬਦਲ ਰਿਹਾ ਆ। ਹਾਂਜੀ, ਤੇ ਰੂਲਿੰਗ ਜਿਹੜੀ ਸੀਗੀ ਹੁਣ ਉਹ ਬਰਥ ਰਾਈਟ ਸਿਟੀਜ਼ਨਸ਼ਿਪ ਵਾਲੇ ਮਸਲੇ 'ਚ ਤਾਂ ਪਈ ਨਹੀਂ, ਜਿਹਦੇ ਕਰਕੇ ਕੇਸ ਉਹਨਾਂ ਦੇ ਕੋਲ ਜਿਹੜਾ ਗਿਆ ਸੀਗਾ। ਕਿਉਂ ਨਹੀਂ ਪਈ? ਹੁਣ ਦੇਖੋ ਇਹਦੇ ਕਈ ਕਾਰਨ ਹੋ ਸਕਦੇ। ਇੱਕ ਕਾਰਨ ਇਹ ਵੀ ਹੈ ਕਿ ਰਿਪਬਲਿਕਨਸ ਨੂੰ ਵੀ ਪਤਾ ਕਿ ਐਡਾ ਸੌਖਾ ਨਹੀਂ ਹੈਗਾ। 14th ਅਮੈਂਡਮੈਂਟ ਜਿਹੜੀ ਹੈਗੀ ਆ, ਕਲੀਨ ਕਲੀਅਰ ਪਲੇਨ ਲੈਂਗੁਏਜ ਦੇ ਵਿੱਚ ਇਹ ਹੈਗੀ ਆ ਕਿ ਬੰਦਾ ਜਿਹੜਾ ਜੰਮਿਆ ਉਹ ਸਿਟੀਜ਼ਨ ਹੋਣਾ ਚਾਹੀਦਾ। ਜੌਨ ਕੇ ਮਾਰਕ ਦੇ ਕੇਸ ਦੇ ਵਿੱਚ ਆਲਰੇਡੀ ਕਈ ਸੌ ਸਾਲ ਪਹਿਲਾਂ ਉਹਨਾਂ ਨੇ ਆਲਰੇਡੀ ਜਿਹੜਾ ਫੈਸਲਾ ਕਰਤਾ। 18 ਮੇਰੇ ਖਿਆਲ 90, ਤੁਸੀਂ ਦੱਸ ਸਕਦੇ ਆ ਮੈਨੂੰ, ਹੁਣ ਸਾਲ ਭੁੱਲ ਗਿਆ, 1898 ਦਾ ਆਈ ਥਿੰਕ ਡਿਸੀਜਨ ਜਿਹੜਾ ਇਹ ਸੀਗਾ। ਤੇ ਹੁਣ ਪ੍ਰੋਸੀਜਰਲ ਇਸ਼ੂ ਤੇ ਸਿਰਫ ਇਹ ਪੈ ਗਏ, ਠੀਕ ਆ। ਟਰੰਪ ਸਰਕਾਰ ਖੁਦ ਵੀ ਨਹੀਂ ਚਾਹੁੰਦੀ ਸੀਗੀ ਕਿ ਸੁਪਰੀਮ ਕੋਰਟ ਇਸ ਵਾਲੀ ਬਹਿਸ ਦੇ ਵਿੱਚ ਪਵੇ, ਫੈਸਲਾ ਦੇਵੇ। ਜੇ ਤਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਦੇਤਾ ਸਹੀ ਕਿ ਨਹੀਂ ਤੁਸੀਂ ਬਰਥ ਰਾਈਟ ਨੂੰ ਅਟੈਕ ਨਹੀਂ ਕਰ ਸਕਦੇ, ਫਿਰ ਤਾਂ ਦੇਖੋ ਜੀ ਗੱਲ ਹੀ ਖਤਮ। ਸਰਕਾਰ ਕਿਸੇ ਨੂੰ ਤੰਗ ਪਰੇਸ਼ਾਨ ਕਰ ਹੀ ਨਹੀਂ ਸਕਦੀ, ਨਹੀਂ ਕਰ ਸਕਦੇ। ਸੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੀ ਨਹੀਂ, ਠੀਕ ਹੈ। ਜੇ ਸਰਕਾਰ ਫੈਸਲਾ ਦੇ ਦੇਵੇ ਕਿ ਨਹੀਂ ਤੁਸੀਂ ਕਰ ਸਕਦੇ ਆ, ਤੇ
ਉਹਦੇ ਲਈ ਤੁਹਾਨੂੰ ਪਤਾ ਸਾਰੀ ਉਹਨਾਂ ਨੂੰ 14th ਅਮੈਂਡਮੈਂਟ ਉਹ ਕਈ ਚੀਜ਼ਾਂ ਡਿਸਕਸ ਕਰਨੀਆਂ ਪੈਣੀਆਂ। ਮਸਲਾ ਇੱਥੇ ਇਹ ਆ ਜਾਂਦਾ ਕਿ ਜੇ ਤੁਹਾਡੇ ਕੋਲ 14th ਅਮੈਂਡਮੈਂਟ ਨੂੰ ਧੌਣ ਜੇ ਮਰੋੜੀ ਜਾ ਸਕਦੀ ਆ, ਫਿਰ ਸੈਕੰਡ ਅਮੈਂਡਮੈਂਟ ਦੀ ਵੀ ਮੋੜੀ ਜਾ ਸਕਦੀ ਆ, ਜਿਹੜੀ ਅਮਰੀਕੀਆਂ ਦੀ ਬੜੀ ਚਹਿੱਤੀ ਜਿਹੜੀ ਅਮੈਂਡਮੈਂਟ ਹੈਗੀ ਆ ਕਿ ਨਹੀਂ ਸੈਕੰਡ ਅਮੈਂਡਮੈਂਟ ਨਹੀਂ ਲੈਣੀ ਵਾਪਸ, ਫਿਰ ਘੋਰ ਨਰਥ ਜਿਹੜਾ ਹੋ ਜਾਣਾ। ਬੰਦੂਕਾਂ ਨਹੀਂ ਸਾਡੀਆਂ ਖੋਲੀਆਂ, ਬੰਦੂਕਾਂ ਤੇ ਰਿਸਟ੍ਰਿਕਸ਼ਨ ਨਹੀਂ ਲਾਣੀ, ਬੰਦੂਕਾਂ ਦੇ ਹੈਂਡਲਾਂ ਤੇ ਰਿਸਟ੍ਰਿਕਸ਼ਨ ਨਹੀਂ ਲਾਣੀ, ਆਟੋਮੈਟਿਕ ਟ੍ਰਿਗਰਾਂ ਤੇ ਰਿਸਟ੍ਰਿਕਸ਼ਨ ਨਹੀਂ ਲਾਣੀ। ਪਰ ਜਿਹੜਾ ਸੁਪਰੀਮ ਕੋਰਟ ਜਿਹੜਾ ਸੀਗਾ ਉਹ ਵਾਲੀ ਬਹਿਸ ਦੇ ਵਿੱਚ ਪਿਆ ਹੀ ਨਹੀਂ। ਟਰੰਪ ਜਿਹੜੀ ਸਰਕਾਰ ਸੀਗੀ ਉਹ ਵੀ ਉਸ ਬਹਿਸ ਦੇ ਵਿੱਚ ਪੈਣੀ ਨਹੀਂ ਚਾਹੁੰਦੀ ਸੀਗੀ, ਕਿਉਂਕਿ ਜਿਹੜੀ ਪ੍ਰੋਸੀਜਰਲ ਵਾਲੀ ਗੱਲ ਹੁੰਦੀ ਆ ਉਹ ਲੋਕਾਂ ਨੂੰ ਸਮਝਾਣੀ ਵੀ ਔਖੀ ਹੈ। ਲੋਕਾਂ ਨੂੰ ਸਿੰਪਲ ਚੀਜ਼ਾਂ ਸਮਝ ਆਉਂਦੀਆਂ ਕਿ ਤੁਹਾਡੀਆਂ ਬੰਦੂਕਾਂ ਖੋਲੀਆਂ, ਠੀਕ ਆ, ਅਬੋਰਸ਼ਨ ਲੀਗਲ ਕਰਤੇ, ਬਰਥ ਰਾਈਟ ਸਿਟੀਜ਼ਨਸ਼ਿਪ ਹੁਣ ਨਹੀਂ ਵੈਲਿਡ ਹੈਗੀ, ਉਹ ਇਹ ਵਾਲੇ ਚੱਕਰਾਂ 'ਚ ਕਿਸੇ ਦੇ ਵਿੱਚ ਜਿਹੜੇ ਪਏ ਨਹੀਂ। ਉਹ ਸਿਰਫ ਤੇ ਸਿਰਫ ਹੁਣ ਜਿਹੜਾ ਫੈਸਲਾ ਉਹਨਾਂ ਨੇ ਕੀਤਾ ਕਿ ਜਿਹੜੀ ਯੂਨੀਵਰਸਲ ਜਿਹੜੀ ਇੰਜੰਕਸ਼ਨ ਹੈਗੀ ਆ, ਜੱਜ ਆਪਣੀ ਪਾਵਰ ਜਿਹੜੀ ਐਕਸੀਡ ਕਰ ਰਹੇ ਆ, ਉਹ ਯੂਨੀਵਰਸਲ ਇੰਜੰਕਸ਼ਨ ਜਿਹੜੀ ਨਹੀਂ ਕਰ ਸਕਦੇ ਆ। ਇਹਦੇ ਵਿੱਚ ਜਿਹੜੇ ਜਸਟਿਸ ਬੈਰਟ ਹੈਗੇ ਨੇ, ਉਹਨਾਂ ਨੇ ਐਮੀ ਕੋਨੀ ਬੈਰਟ, ਇਹਨਾਂ ਨੇ ਜਿਹੜਾ ਆਪਣਾ ਮੈਜੋਰਟੀ ਓਪੀਨੀਅਨ ਦੇ ਵਿੱਚ ਜਸਟਿਸ ਚੀਫ ਰੋਬਰਟਸ ਤੇ ਜਸਟਿਸ ਥਾਮਸ ਅਲੀਟੋ ਗੋਸ਼ਕਾਨਵਾ ਤੇ ਇਹਨਾਂ ਨੇ ਸਾਰਿਆਂ ਨੇ ਜੁਆਇਨ ਕੀਤਾ। ਤੇ ਜਸਟਿਸ ਥਾਮਸ ਜਿਹੜੇ ਉਹ ਕਹਿੰਦੇ ਕਿ ਇਹ ਜਿਹੜੀ ਐਲੀਮੀਨੇਟ ਹੀ ਕਰ ਦਿਓ ਯੂਨੀਵਰਸਲ ਇੰਜੰਕਸ਼ਨ, ਇਹਦਾ ਮਤਲਬ ਕੋਈ ਫਾਇਦਾ ਨਹੀਂ ਹੈਗਾ, ਇਹ ਅਨਕਨਸਟੀਟਿਊਸ਼ਨਲ ਜਿਹੜੀ ਹੈਗੀ ਆ। ਜਿਹੜੇ ਜਸਟਿਸ ਸੋਟੋਮੇਅਰ ਸੀਗੇ, ਜਸਟਿਸ ਕੇਗਨ ਤੇ ਜਸਟਿਸ ਜੈਕਸਨ, ਇਹਨਾਂ ਨੇ ਜਿਹੜਾ ਮੈਜੋਰਟੀ ਦਾ ਫੈਸਲਾ ਇਹਨੂੰ ਕ੍ਰਿਟਿਸਾਈਜ਼ ਕੀਤਾ। ਇਹ ਕਹਿੰਦੇ ਕਿ ਜਿਹੜੀ ਇਹ ਫੈਸਲੇ ਨਾਲ ਇਹ ਹੁੰਦਾ ਕਿ ਜਿਹੜੀ ਐਗਜ਼ੈਕਟਿਵ ਬ੍ਰਾਂਚ ਹੈਗੀ ਆ, ਜੇ ਅਨਕਨਸਟੀਟਿਊਸ਼ਨਲ ਜਿਹੜੀ ਐਕਟ ਕਰਦੀ ਆ ਤੇ ਹੁਣ ਉਹ ਜੁਡੀਸ਼ੀਅਲ ਓਵਰਸਾਈਟ ਚੋਂ ਬਾਹਰ ਹੋ ਗਈ ਆ। ਤੇ ਤੁਸੀਂ ਜਦੋਂ ਨੇਸ਼ਨ ਵਾਈਡ ਇੰਜੰਕਸ਼ਨ ਨੂੰ ਜਦੋਂ ਤੁਸੀਂ ਰੋਕ ਟੋਕ ਜਦੋਂ ਉੱਤੇ ਲਾਤੀ ਤੇ ਸਰਕਾਰ ਫਿਰ ਕੁਝ ਵੀ ਜਿਹੜੀ ਕਰ ਸਕਦੀ ਆ। ਹੁਣ ਇਹਦੇ ਇੰਪਲੀਕੇਸ਼ਨਸ ਕੀ ਹੈਗੇ ਆ? ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਬਹੁਤ ਜ਼ਿਆਦਾ ਜਿਹੜਾ ਇਤਿਹਾਸਿਕ ਫੈਸਲਾ ਹੋਊਗਾ, ਆਉਣ ਵਾਲੇ ਟਾਈਮਾਂ 'ਚ ਸਾਲਾਂ 'ਚ ਪਤਾ ਲੱਗੂਗਾ। ਇਹ ਬਿਯੋਂਡ ਜਿਹੜਾ ਇਮੀਗ੍ਰੇਸ਼ਨ ਜਾਊਗਾ, ਬਿਯੋਂਡ USCIS, ਬੜੀਆਂ ਸਾਰੀਆਂ ਏਜੰਸੀਆਂ, ਇਹ ਇੱਕ ਤੁਸੀਂ ਕਹ ਲਓ ਕਿ ਡਿਫਾਈਨਿੰਗ ਮੂਵਮੈਂਟ ਇਸ ਦੇਸ਼ ਦੀ ਜਿਹੜੀ ਹੈਗੀ ਆ, ਰੁੱਖ ਜਿਹੜਾ ਬਦਲਤਾ। ਇੱਕ ਜਿਹੜੀ ਚੀਜ਼ ਸੀਗੀ, ਇੱਕ ਜੱਜ ਇੱਕ ਅੜਿੱਕਾ ਬਣ ਜਾਂਦਾ ਸੀਗਾ, ਮਤਲਬ ਕਿੰਨੇ ਸਾਰੇ ਜੱਜ ਜਿਹੜੇ ਸੀਗੇ ਡਿਸਟ੍ਰਿਕਟ ਕੋਰਟ ਲੈਵਲ ਤੇ, ਉਹ ਜਿਹੜਾ ਇੱਕ ਸਰਕਾਰ ਲਈ ਛੋਟੇ ਛੋਟੇ ਅੜਿੱਕੇ ਜਿਹੜੇ ਬਣ ਜਾਂਦੇ ਸੀਗੇ, ਉਹ ਇਹਨਾਂ ਨੇ ਐਲੀਮੀਨੇਟ ਹੁਣ ਜਿਹੜਾ ਕਰਤਾ। ਇਹਨਾਂ ਜਿਹੜਾ ਸੀਗਾ ਪੂਰਾ ਪੋਲੀਟੀਕਲ ਲੈਂਡਸਕੇਪ ਜਿਹੜਾ ਸੀਗਾ, ਲੀਗਲ ਲੈਂਡਸਕੇਪ ਜਿਹੜਾ ਸੀਗਾ, ਉਹ ਹੁਣ ਚੇਂਜ ਹੋ ਗਿਆ। ਹੁਣ ਜੁਡੀਸ਼ਰੀ ਉਸ ਲੈਵਲ 'ਚ ਇੰਟਰਵੈਂਸ਼ਨ ਜਿਹੜੀ ਨਹੀਂ ਕਰ ਸਕਦੀ। ਜਦੋਂ ਲੋਕਾਂ ਨੇ ਹੁਣ ਸਰਕਾਰ ਨੂੰ ਜਿਤਾਤਾ ਤੇ ਸਰਕਾਰ ਨੇ ਕਿਹਾ ਕਿ ਆਪਾਂ ਇਮੀਗ੍ਰੈਂਟਾਂ ਨੂੰ ਚੱਕ ਚੱਕ ਡਿਪੋਰਟ ਕਰਨਾ, ਤੇ ਸਰਕਾਰ ਜਦੋਂ ਉਹ ਕਾਨੂੰਨ ਜਿਹੜੇ ਬਣਾਉਂਦੀ ਆ ਉਹਨੂੰ ਹੁਣ ਇੱਕ ਇੰਜੰਕਸ਼ਨ ਲੈਵਲ ਤੇ ਤੁਸੀਂ ਦੇਖੋਗੇ ਕਿ ਇੰਜੰਕਸ਼ਨ ਜਦੋਂ ਲੱਗਦੀ ਸੀਗੀ, ਜਿਹੜੇ ਪੰਜਾਬੀਆਂ ਦੇ ਵੀ ਜਵਾਕ ਜੰਮੇ, ਫਾਇਦਾ ਸਾਰਿਆਂ ਨੂੰ ਹੋਇਆ ਨਾ ਯੂਨੀਵਰਸਲ ਇੰਜੰਕਸ਼ਨ ਦਾ। ਤੇ ਤੁਹਾਨੂੰ ਨਾ ਕੋਈ ਲਾਅ ਸੂਟ ਕਰਨਾ ਪਿਆ, ਨਾ ਤੁਹਾਨੂੰ ਉਹਦੇ ਵਿੱਚ ਕਿਸੇ ਵਕੀਲ ਕੋ ਜਾਣਾ ਪਿਆ, ਨਾ ਤੁਹਾਨੂੰ ਕੋਰਟ 'ਚ ਜਾਣਾ ਪਿਆ। ਉਹ ਇੰਜੰਕਸ਼ਨ ਦਾ ਜਿਹੜਾ ਸੀਗਾ ਫਲ ਸਾਰਿਆਂ ਨੂੰ ਮਿਲਦਾ ਸੀਗਾ। ਹੁਣ ਉਹ ਜਦੋਂ ਇੰਜੰਕਸ਼ਨ ਉੱਠ ਜਾਂਦੀ ਆ, ਤੁਹਾਨੂੰ ਸਾਰਿਆਂ ਨੂੰ ਆਪਣੀ ਕੱਲੇ ਨੂੰ ਆਪਣੀ ਲੜਾਈ ਜਿਹੜੀ ਇੰਡੀਵਿਜੂਅਲ ਲੈਵਲ ਤੇ ਜਿਹੜੀ ਕਰਨੀ ਪਊਗੀ। ਬੜਾ ਫਰਕ ਜਿਹੜਾ ਹੋ ਜਾਂਦਾ। ਸੋ ਇੱਕ ਇਹ ਸੀਗਾ ਕਿ ਸਿਰਫ ਇੱਕ ਇੰਜੰਕਸ਼ਨ ਸਾਰਿਆਂ ਨੂੰ ਫਾਇਦਾ ਕਰ ਦਿੰਦੀ ਸੀ। ਸਰਕਾਰ ਇੱਕ ਵਿਅਕਤੀ ਨਾਲ ਸਿਰਫ ਲੜੇ, ਉਹ ਵਿਅਕਤੀ ਕਾਸਾ, ACLU, ਕੈਥੋਲਿਕ ਚੈਰਿਟੀਜ਼, ਇਹ ਸਾਰੇ ਹੁੰਦੇ ਸੀਗੇ। ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਸੀ, ਤੁਸੀਂ ਆਪਣੇ ਕੰਮਾਂ ਕਾਰਾਂ ਤੇ ਜਾਈ ਜਾਣਾ ਸੀ, ਉਹਨਾਂ ਨੇ ਆਪਣਾ ਕਰੀ ਜਾਣਾ ਸੀ। ਉਹਨਾਂ ਨੂੰ ਫੰਡਿੰਗ ਮਿਲਦੀ ਸੀਗੀ। ਉਹ ਟੌਪ ਦੇ ਲਾਇਰ ਜਿਹੜੇ ਸੀਗੇ ਲੱਖਾਂ ਡਾਲਰ ਖਰਚ ਕੇ ਤੁਹਾਡੇ ਬਿਹਾਫ ਤੇ ਜਿਹੜੇ ਡਿਫੈਂਡ ਕਰਦੇ ਸੀਗੇ, ਤੇ ਸਿੱਧੇ ਜਿਹੜਾ ਉਹਦਾ ਤੁਹਾਨੂੰ ਫਾਇਦਾ ਜਿਹੜਾ ਹੁੰਦਾ ਸੀਗਾ। ਕਿਉਂਕਿ ਇੰਜੰਕਸ਼ਨ ਜਦ ਤੱਕ ਸੀਗੀ, ਜਿਹੜੇ ਵੀ ਜਵਾਕ ਪੈਦਾ ਹੋ ਰਹੇ ਸੀਗੇ ਅਸਾਈਲਮ ਵਾਲਿਆਂ ਦੇ, ਫੋਰ ਐਗਜ਼ਾਮਪਲ, ਉਹ ਸਿਟੀਜ਼ਨ ਸੀਗੇ। ਹੁਣ ਉਹ ਇੰਜੰਕਸ਼ਨ ਜਿਹੜੀ ਉੱਠ ਗਈ ਆ। ਉਸ ਇੰਜੰਕਸ਼ਨ ਦੇ ਉੱਠਣ ਦੇ ਨਾਲ ਕੀ ਹੋਇਆ, ਉਹ ਕਹਿੰਦੇ ਕਿ ਇੰਡੀਵਿਜੂਅਲ ਪਲੇਂਟਿਫ ਤੁਹਾਨੂੰ ਆਪ ਲੜਨਾ ਪੈਣਾ। ਫੋਰ ਐਗਜ਼ਾਮਪਲ, ਜੇ ਕੈਲੀਫੋਰਨੀਆ ਨੇ ਲਾਅ ਸੂਟ ਕੀਤਾ, ਕੈਲੀਫੋਰਨੀਆ ਦੇ ਵਿੱਚ ਇੱਕ ਇੰਜੰਕਸ਼ਨ ਆ ਗਈ, ਉਹ ਯੂਨੀਵਰਸਲ ਇੰਜੰਕਸ਼ਨ ਨਹੀਂ ਹੈਗੀ। ਉਹਦਾ ਮਤਲਬ ਇਹ ਹੈਗਾ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਜਵਾਕ ਜੰਮ ਰਿਹਾ ਉਹ ਸਿਟੀਜ਼ਨ ਹੋ ਸਕਦਾ ਵਾ। ਪਰ ਜੇ ਤੁਸੀਂ ਟੈਕਸਸ, ਮਿਸੀਸਿਪੀ, ਹੁਣ ਤੁਸੀਂ ਵੀ ਤਾਂ ਕਈ ਵਾਰੀ ਜਾ ਕੇ ਦੂਜੀਆਂ ਸਟੇਟਾਂ ਦੀ ਤਾਰੀਫਾਂ ਬੜੀਆਂ ਕਰਦੇ ਨਾ, ਜਿਹੜੇ ਕੈਲੀਫੋਰਨੀਆ ਨੂੰ ਬੜਾ ਭੰਡਦੇ ਆ ਕਿ ਕੈਲੀਫੋਰਨੀਆ ਏਦਾਂ ਉਦਾਂ, ਇੰਡੀਆਨਾ ਵਧੀਆ, ਫਲਾਨਾ ਵਧੀਆ, ਢਮਕਾਨਾ ਵਧੀਆ। ਹੁਣ ਚੱਕਰ ਕੀ ਆ ਕਿ 22 ਸਟੇਟਾਂ ਤਾਂ ਕਹਿ ਰਹੀਆਂ ਵਾ ਕਿ ਨਹੀਂ ਸਾਨੂੰ ਚਾਹੀਦਾ ਨਹੀਂ, ਇਹਨਾਂ ਨੂੰ ਉਹ ਕਰੋ। ਉਹ ਤਾਂ ਟਰੰਪ ਦੇ ਨਾਲ ਖੜੀਆਂ, ਉਹਨਾਂ ਨੇ ਕੋਈ ਲਾਅ ਸੂਟ ਨਹੀਂ ਕੀਤਾ। ਹੁਣ ਜੇ ਤੁਹਾਡੀ ਸਟੇਟ ਨਹੀਂ ਜਦੋਂ ਤੁਹਾਨੂੰ ਬਚਾਉਣ ਲਈ ਆਣਾ, ਫਿਰ ਤੁਹਾਨੂੰ ਆਲ ਆਫ ਅ ਸਡਨ ਤੁਹਾਨੂੰ ਸਾਰਿਆਂ ਨੂੰ ਕੈਲੀਫੋਰਨੀਆ ਦੀਆਂ ਨਿੰਦਾ ਕਰਨ ਵਾਲਿਆਂ ਨੂੰ ਕੈਲੀਫੋਰਨੀਆ ਬੜਾ ਵਧੀਆ ਲੱਗਣ ਲੱਗ ਪੈਣਾ ਯਾਰ। ਸਹੀ ਗੱਲ ਆ। ਹੁਣ ਫੇਰ ਕਹਿੰਦਾ ਨਹੀਂ ਯਾਰ ਇਹ ਤਾਂ ਨਾ ਬੈਸਟ ਸਟੇਟ ਆ। ਫੇਰ ਪਹਿਲਾਂ ਟੈਕਸਸ ਦੇ ਵੱਡੇ ਘਰ ਯਾਦ ਆਉਂਦੇ ਆ, ਉਹ ਯਾਦ ਆਉਂਦੇ ਆ, ਸਭ ਭੁੱਲ ਜਾਣੇ ਜਦੋਂ। ਹੁਣ ਮੈਂ ਕਿਹਾ ਕਾਨੂੰਨ ਹੁਣ ਉੱਥੇ ਇਹ ਆ ਕਿ ਨਹੀਂ, ਜਦੋਂ ਆਪਣਾ ਜਿਹੜਾ ਜਵਾਕ ਉੱਥੇ ਜੰਮਿਆ ਉਹ ਸਿਟੀਜ਼ਨ ਨਹੀਂ ਹੈਗਾ। ਹੁਣ ਤੁਸੀਂ ਕਹੋਗੇ ਯਾਰ ਮੇਰੇ ਦੋਸਤ ਦਾ ਕੈਲੀਫੋਰਨੀਆ 'ਚ ਜੰਮਿਆ ਹੈਗਾ, ਉਹ ਸਿਟੀਜ਼ਨ ਆ। ਸੋ ਇਹ ਹੁਣ ਚੱਲ ਗਈ ਸਟੇਟ ਲੈਵਲ ਦੇ ਉੱਤੇ ਰਾਈਟ ਤੇ ਗੱਲ।
ਜਾਂ ਫਿਰ ਇਹ ਚੱਲ ਗਈ ਇੰਡੀਵਿਜੂਅਲ ਤੇ ਕਿ ਤੁਸੀਂ ਕੱਲੇ ਜਾ ਕੇ ਆਪਣਾ ਲਾਅ ਸੂਟ ਜਿਹੜਾ ਫਾਈਲ ਕਰੋ ਜੱਜ ਦੇ ਨਾਲ, ਕੱਲੇ ਲੈਵਲ ਤੇ ਤੁਸੀਂ ਉਹਨਾਂ ਨੂੰ ਕਨਸਟੀਟਿਊਸ਼ਨ ਸਮਝਾਓ। ਪਹਿਲੀ ਗੱਲ ਤਾਂ ਗੁੱਡ ਲੱਕ ਕਨਸਟੀਟਿਊਸ਼ਨਲ ਲਾਇਰ ਜਿਹੜਾ ਲੈਣ ਲਈ। ਹੁਣ ਕੀ ਸੀਗਾ, ਪਲੜਾ ਪੁੱਠਾ ਪੈ ਜਾਣਾ। ਹੁਣ ਸਰਕਾਰ ਦੇ ਕੋਲ ਲੱਖਾਂ ਡਾਲਰ ਹੈਗੇ ਆ, ਉਹਨਾਂ ਦੀਆਂ ਆਰਗੂਮੈਂਟਾਂ ਤਕੜੀਆਂ ਵਾ, ਤੁਸੀਂ ਲਾਇਰ ਜਿਹੜਾ ਲੱਭੋਗੇ ਉਹ ਛੋਟਾ ਲੱਭੋਗੇ, ਉਹਨੇ ਕਿੱਥੇ ਐਡਾ ਵੱਡੇ ਢਾਂਚੇ ਨਾਲ ਨਹੀਂ ਫਾਈਟ ਜਿਹੜੀ ਕਰ ਸਕਦਾ ਕਿਤੇ ਸੌਖੇ ਲੈਵਲ ਤੇ। ਜਾਂ ਫਿਰ ਉਹ ਕਹਿੰਦੇ ਆ ਕਿ ਕਲਾਸ ਐਕਸ਼ਨ ਲਾਅ ਸੂਟ ਜਿਹੜੇ ਜੁਆਇਨ ਕਰੋ। ਕਲਾਸ ਐਕਸ਼ਨ ਲਾਅ ਸੂਟ ਇੱਕ ਜਿਹੜੀ ਵਧੀਆ ਚੀਜ਼ ਹੁੰਦੀ ਹੈ, ਇਹਦੇ ਵਿੱਚ ਇੱਕ ਕਲਾਸ ਬਣ ਜਾਂਦੀ ਹੈ। ਇਹਦੇ ਵਿੱਚ ਕਈ ਜਿੱਦਾਂ ਵੱਡੀਆਂ ਲਾਅ ਫਰਮ ਜਿਹੜੀਆਂ ਹੁੰਦੀਆਂ, ਉਹ ਕੀ ਹੈਗਾ ਕਿ ਉਹਨੂੰ ਪਤਾ ਇੱਕ ਬੰਦਾ ਫੀਸ ਜਿਹੜੀ ਨਹੀਂ ਦੇ ਸਕਦਾ ਲੱਖਾਂ ਡਾਲਰ, ਉਹ 10 ਜਾਣੇ 20 ਜਾਣੇ 30 ਜਾਣੇ 100 ਜਾਣੇ 500 ਜਾਣੇ ਏਦਾਂ ਕਰਕੇ ਕਲਾਸ ਬਣਾਉਂਦਾ ਵਾ। ਉਹ ਜਿਹੜੇ ਬੰਦੇ ਕਲਾਸ ਦੇ ਵਿੱਚ ਆਈ ਜਾਂਦੇ ਆ, ਜਿੱਤ ਹੋਈ ਜਾਂਦੀ ਹੈ ਜਾਂ ਸਰਕਾਰ ਉਹਨਾਂ ਨਾਲ ਕੰਪਰੋਮਾਈਜ਼ ਕਰੀ ਜਾਂਦੀ ਆ, ਉਹਨਾਂ ਨੂੰ ਫਾਇਦਾ ਹੋਈ ਜਾਂਦਾ। ਉਹਨਾਂ ਦੇ ਜਵਾਕ ਜਿਹੜੇ ਸੀਗੇ ਉਹ ਸਿਟੀਜ਼ਨ ਫਿਰ ਜਿਹੜੇ ਬਣ ਜਾਊਗੇ। ਜਿਹੜੇ ਕਲਾਸ ਸੈਕਸ਼ਨ 'ਚ ਨਹੀਂ ਜੁਆਇਨ ਕਰ ਪਾਏ ਜਾਂ ਜਿਹਨਾਂ ਨੂੰ ਕਾਨੂੰਨ ਦੀ ਸਮਝ ਨਹੀਂ ਹੈਗੀ ਜਾਂ ਵਕੀਲ ਜਿਹੜੇ ਹਾਇਰ ਨਹੀਂ ਕਰ ਸਕਦੇ ਜਾਂ ਜਿਹੜੇ ਰੋਂਗ ਸਟੇਟ ਦੇ ਵਿੱਚ ਹੈਗੇ ਆ, ਉਹ ਜਿਹੜੇ ਲੋਕੀ ਹੈਗੇ ਆ, ਉਹਨਾਂ ਤੇ ਜਿਹੜਾ ਇਹ ਰੂਲ ਆ ਇਹ ਲਾਗੂ ਹੋ ਜਾਊਗਾ 30 ਦਿਨਾਂ ਦੇ ਬਾਅਦ। ਆਪਾਂ ਇਹ ਕੋਈ ਫਿਊਚਰ ਗੱਲ ਨਹੀਂ ਕਰ ਰਹੇ, ਨਾ ਹੀ ਆਪਾਂ ਕੋਈ ਇਹ ਡਰਾਉਣ ਡਰੂਣ ਵਾਲੇ ਉਹ ਚੀਜ਼ਾਂ ਤੋਂ ਬਾਹਰ ਹੋ ਗਿਆ ਪ੍ਰੋਗਰਾਮ ਆਪਣਾ, ਠੀਕ ਹੈ। ਕੋਈ ਹੌਸਲਾ ਨਹੀਂ ਦਿੱਤਾ, ਏਦਾਂ ਨਹੀਂ ਦਿੱਤਾ, ਉਦਾਂ ਨਹੀਂ ਦਿੱਤਾ। ਇਹ ਸਿੱਧੀ ਫੈਕਚੁਅਲ ਗੱਲ ਕਹਿ ਰਿਹਾ ਕਿ ਹੁਣ ਇਹ ਇਫੈਕਟ 'ਚ ਆ ਜਾਣਾ ਐਗਜ਼ੈਕਟਿਵ ਆਰਡਰ 30 ਦਿਨਾਂ ਦੇ ਬਾਅਦ। ਤੁਸੀਂ ਰੋਂਗ ਸਟੇਟ ਦੇ ਵਿੱਚ ਹੈਗੇ ਆ, ਤੁਹਾਡਾ ਜਵਾਕ ਜੇ ਉੱਥੇ ਜੰਮਿਆ ਉਹ ਬਾਈ ਬਰਥ ਜਿਹੜਾ ਸਿਟੀਜ਼ਨ ਨਹੀਂ ਹੋਣਾ। ਸੋ ਇਹ ਟਰਨੀ ਟੇਕ ਕਹਿਣਾ ਜੀ, ਇਹ ਜਿਹੜੇ ਗਾਂ ਜਿਹੜੇ ਜੰਮ ਰਹੇ ਆ ਉਹਨਾਂ ਦੇ ਲਈ ਹੈ ਜਾਂ ਪਿੱਛੇ ਵੀ ਜਾ ਸਕਦੇ ਇਸ ਚੀਜ਼ ਦੇ ਲਈ? ਇਹ ਤਾਂ ਹੁਣ ਗੱਲ ਉਹੀ ਆ ਗਈ ਨਾ ਸਾਰੀ ਕਿ ਇੰਜੰਕਸ਼ਨ ਹੀ ਜਦੋਂ ਖੋਹ ਲਈ, ਜਦੋਂ ਪਿੱਛੇ ਗਏ ਤਾਂ ਹੁਣ ਇਹਦੀ ਫਾਈਟ ਕਰੂਗਾ ਕੌਣ? ਇਹ ਤਾਂ ਹੁਣ ਕੱਲੇ ਕਰੂਗੇ। ਉਹੀ ਤੇ ਸਾਰਾ ਪੁਆਇੰਟ ਹੈਗਾ। ਇਹ ਗੱਲ ਹੁਣ ਇੱਥੇ ਰੁਕਣੀ ਨਹੀਂ। ਹੁਣ ਕੀ ਸੀਗਾ ਕਿ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ, ਇਹਦੇ ਨਾਲ ਕੀ ਹੋਇਆ ਕਿ ਇਹਦੇ ਨਾਲ ਜਿਹੜੀ ਜੁਡੀਸ਼ੀਅਲ ਓਵਰਸਾਈਟ ਸੀਗੀ ਉਹ ਚੱਕ ਹੋ ਗਈ। ਜਿਹੜੀ ਆਪਾਂ ਚੀਜ਼ ਕਹਿੰਦੇ ਨਾ ਕਿ ਟਰੰਪ ਧੱਕੇਸ਼ਾਹੀ ਕਰ ਰਿਹਾ, ਲਾਅ ਮੰਨ ਨਹੀਂ ਰਿਹਾ, ਮੈਂ ਕਿਹਾ ਹੁਣ ਇਹਦੇ ਨਾਲ ਅੱਗੇ ਦੇਖਿਓ ਕੀ ਹੋਣਾ। ਹੁਣ ਤਾਂ ਜਿਹੜਾ ਉਹ ਰੋਕਣ ਵਾਲਾ ਜਿਹੜਾ ਪਹਿਲੂ ਸੀਗਾ ਉਹ ਤਾਂ ਹੈ ਹੀ ਨਹੀਂ। ਹੁਣ ਹੋਣਾ ਕੀ ਆ ਕਿ ਆਲ ਆਫ ਅ ਸਡਨ ਜਿਹੜੇ ਲੋਕੀ ਬਲੂ ਆਪਣੇ ਰੈੱਡ ਸਟੇਟਾਂ ਦੇ ਵਿੱਚ ਗਏ ਸੀਗੇ, ਠੀਕ ਆ, ਵਾਪਸ ਆਉਣਗੇ। ਟਿੱਕਾ ਬੜਾ ਵੱਡਾ, ਘਰ ਬੜਾ ਵੱਡਾ, ਬੈਕਯਾਰਡ ਬੜਾ ਵੱਡਾ, ਠੀਕ ਆ। ਹੁਣ ਮੈਂ ਕਿਹਾ ਸਾਰਿਆਂ ਨੂੰ ਵਾਪਸ ਆਉਣਾ ਪੈਣਾ ਕਾਈਂਡ ਆਫ, ਕਿਉਂਕਿ ਲਾਅ ਰੁਕਣੇ ਨਹੀਂ ਜਦੋਂ ਉਹਨਾਂ ਨੂੰ ਪਤਾ ਕਿ ਲੋਕੀ ਚੈਲੰਜ ਕਰ ਹੀ ਨਹੀਂ ਸਕਦੇ। ਉਧਰ ਨੂੰ ਜਿਹੜੀ ਹਵਾਵਾਂ ਜਿਹੜੀਆਂ ਚੱਲਣੀਆਂ ਵਾ। ਇਹ 6/27 ਨੂੰ ਫੈਸਲਾ ਆਇਆ ਸੀਗਾ। 6/28 ਨੂੰ ਤੁਹਾਡੇ ਨਾਲ ਖਬਰ ਜਿਹੜੀ ਸ਼ੇਅਰ ਕਰ ਰਹੇ ਆ। ਸਭ ਤੋਂ ਪਹਿਲਾ ਮੰਚ ਜਿਹੜਾ ਪੰਜਾਬੀ ਰੇਡੀਓ USA, ਠੀਕ ਆ, ਪੂਰੇ ਜਿਹੜੀ ਖਬਰ ਤੁਹਾਨੂੰ ਸ਼ੇਅਰ ਹੁੰਦੀ ਹੈ, ਇਹ ਤੁਹਾਨੂੰ ਸਾਲ ਬਾਅਦ ਜਿਹੜੀ ਕੀ ਚੀਜ਼ ਆਣੀ ਆ ਉਸ ਚੀਜ਼ ਬਾਰੇ ਜਿਹੜਾ ਦੱਸ ਰਹੇ ਆ, ਤੇ ਇਹ ਆਣੀ ਹੈਗੀ ਆ। ਇਹ ਚੀਜ਼ ਵੱਲ ਜਿਹੜਾ ਧਿਆਨ ਆਪਣਾ ਜਿਹੜਾ ਰੱਖਿਓ। ਰਾਈਟ ਸਟੇਟ ਦੇ ਵਿੱਚ ਆ ਜਾਓ, ਠੀਕ ਆ। ਐਡਰੈਸਾਂ ਦਾ ਘਪਲਾ ਨਾ ਕਰੋ, ਇਸ ਚੀਜ਼ 'ਚ ਪੁੱਠੇ ਕੰਮ ਨਾ ਕਰਿਓ ਕਿ ਜਵਾਕ ਇੰਡੀਆਨਾ ਪੜ੍ਹਦੇ ਆ, ਇੰਸ਼ੋਰੈਂਸ ਇੰਡੀਆਨਾ ਦੀ ਚੱਲ ਰਹੀ ਆ, ਪਰ ਮੈਂ ਟਰੱਕ ਡਰਾਈਵਰ ਆ, ਮੈਂ ਆਪਣੀ ਘਰ ਵਾਲੀ ਤੋਂ ਅਲੱਗ ਰਹਿਣਾ ਕੈਲੀਫੋਰਨੀਆ, ਨਿਊਯਾਰਕ 'ਚ। ਏਦਾਂ ਦੀਆਂ ਬੇਵਕੂਫੀਆਂ ਨਾ ਕਰਿਓ, ਠੀਕ ਆ। ਇਹ ਸੁਣਨ ਨੂੰ ਹੀ ਨਹੀਂ ਚੰਗੀਆਂ ਲੱਗਦੀਆਂ ਕਿਸੇ ਨੂੰ ਵੀ। ਹਰੇਕ ਬੰਦੇ ਨੂੰ ਪਤਾ, ਨਾ ਜੱਜਾਂ ਦੇ ਨਾਲ ਪੰਗੇ ਜਿਹੜਾ ਲਿਆ ਕਰੋ, ਤੇ ਠੀਕ ਆ, ਨਾ ਪੁੱਠੇ ਵਕੀਲਾਂ ਦੇ ਆਖੇ ਲੱਗ ਕੇ ਏਦਾਂ ਦੇ ਪੁੱਠੇ ਕੰਮ ਜਿਹੜੇ ਕਰਿਆ ਕਰੋ। ਸੋ ਇਹ ਜੀ ਫੈਸਲਾ ਸੀਗਾ ਸੁਪਰੀਮ ਕੋਰਟ ਦਾ। ਏਲਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ, ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਦੇ ਜੀ, ਇਹ ਸਾਰੇ ਬੰਦਿਆਂ ਨੇ ਜਿੱਦਾਂ ਹੁਣ ਕ੍ਰਿਟਿਸਿਜ਼ਮ ਇਹਦਾ ਕੀਤਾ। ਉਹ ਕਹਿੰਦੇ ਕਿ ਹੁਣ ਜਿਹੜਾ ਪਲੈਂਟਿਫ ਜਿਹੜੇ ਹੈਗੇ ਆ, ਠੀਕ ਆ, ਜਿਹਨਾਂ ਨਾਲ ਹੁਣ ਧੱਕਾ ਹੋਇਆ, ਪੇਰੈਂਟਸ ਜਿਹੜੇ ਹੁਣ ਹੈਗੇ ਆ, ਉਹਨਾਂ ਨੂੰ ਹੁਣ ਕੱਲੇ ਵਿਅਕਤੀ ਨੂੰ ਜਿਹੜੀ ਫਾਈਟ ਕਰਨੀ ਪਊਗੀ ਸਰਕਾਰ ਦੇ ਨਾਲ। ਲਾਅ ਸੂਟ ਜਿਹੜੇ ਕਰਨੇ ਪਊਗੇ, ਨੇਸ਼ਨ ਵਾਈਡ ਇੰਜੰਕਸ਼ਨ ਕਿਉਂਕਿ ਹੁਣ ਚੱਲ ਨਹੀਂ ਸਕਦੀਆਂ। ਇੰਡੀਵਿਜੂਅਲ ਤੇ ਪੀਸ ਮੀਲ ਬੇਸਿਸ ਦਾ ਮਤਲਬ ਇਹ ਹੈ ਕਿ ਕੋਰਟਾਂ ਦੇ ਵਿੱਚ ਤੂਫਾਨ ਆ ਜਾਣਾ, ਨੇਰੀਆਂ ਆ ਜਾਣੀਆਂ। ਹੁਣ ਕੀ ਕਰੋਗੇ ਤੁਸੀਂ? ਆਪਣਾ ਅਸਾਈਲਮ ਕੇਸ ਫਾਈਟ ਕਰੋਗੇ ਪਹਿਲਾਂ ਜਵਾਕ ਨੂੰ ਸਿਟੀਜ਼ਨਸ਼ਿਪ ਦਿਵਾਓਗੇ? ਕੀ ਕਰੋਗੇ ਤੁਸੀਂ? ਠੀਕ ਆ, ਕੰਮ ਵੱਧ ਗਿਆ ਨਾ ਤੁਹਾਡਾ। ਹੁਣ ਜਿਹਦਾ ਮੈਂ ਕਿਹਾ 30 ਦਿਨਾਂ ਬਾਅਦ ਜਿਹਦਾ ਹੁਣ ਜਵਾਕ ਹੋ ਰਿਹਾ ਰੋਂਗ ਸਟੇਟ ਦੇ ਵਿੱਚ ਹੈਗਾ, ਕੀ ਕਰੋਗੇ ਤੁਸੀਂ? ਘਰ ਚੇਂਜ ਕਰੋਗੇ, ਰਾਈਟ ਸਟੇਟ ਦੇ ਵਿੱਚ ਆਉਂਗੇ, ਰਾਈਟ ਸਟੇਟ ਦੇ ਵਿੱਚ ਰੂਲ ਕੀ ਹੋਣਾ, ਕਿੱਦਾਂ ਹੋਣਾ, ਇਹ ਡਿਪੈਂਡ ਕਰਦਾ ਹੁਣ, ਠੀਕ ਹੈ ਕਿ ਨਹੀਂ। ਅੱਗੋਂ ਮੈਂ ਕਿਹਾ ਕਾਊਂਟੀ ਵਾਲੇ ਜਿਹੜੇ ਹੈਗੇ ਆ, ਜੇ ਰਿਪਬਲਿਕਨ ਕਾਊਂਟੀਆਂ ਹੈਗੀਆਂ, ਉਹ ਕੁਝ ਪਾਸ ਕਰ ਦਿੰਦੀਆਂ, ਉਹਨਾਂ ਦੀ ਫਾਈਟ ਕੌਣ ਕਰੂਗਾ? ਯੂਨੀਵਰਸਲ ਇੰਜੰਕਸ਼ਨ ਤਾਂ ਹੁਣ ਆ ਨਹੀਂ ਸਕਦੀ। ਸੋ ਹੁਣ ਇਹ ਜਿਹੜਾ ਤੁਸੀਂ ਕਹਿ ਲਓ ਕਿ ਏਦਾਂ ਦੀ ਚੀਜ਼ ਜਿਹੜੀ ਹੋ ਜਾਣੀ ਆ ਕਿ ਹੁਣ ਰੌਲਾ ਰੱਪਾ ਜਿਹੜਾ ਵਧਣਾ ਸਾਰਾ। ਹਾਂਜੀ, ਹਾਂਜੀ, ਤੇ ਹੁਣ ਇਹ ਪੀਸ ਮੀਲ ਜਿਹੜੇ ਲਾਅ ਸੂਟ ਜਿਹੜੇ ਹੋਣੇ ਆ, ਤੇ ਜ਼ਿਆਦਾਤਰ ਇਹਦਾ ਨੁਕਸਾਨ ਜਿਹੜਾ ਹੋਣਾ ਇਮੀਗ੍ਰੈਂਟਾਂ ਨੂੰ ਹੋਣਾ। ਇਹਦੀ ਜੇ ਸਿੱਧੇ ਤੌਰ ਤੇ ਐਗਜ਼ਾਮਪਲ ਦਈਏ, ਠੀਕ ਆ, ਆਪਾਂ ਕੱਚੇ ਬੰਦੇ ਵੀ ਨਹੀਂ ਗੱਲ ਕਰਦੇ, ਆਪਾਂ ਗੱਲ ਕਰਦੇ ਹਾਂ ਜੀ H1B ਵਾਲੇ ਵੀਜ਼ੇ ਤੇ ਬੰਦਾ ਆਇਆ, ਇੰਜੀਨੀਅਰ ਸਾਹਿਬ ਆਏ ਆ ਸਿਲੀਕਨ ਵੈਲੀ 'ਚ, ਠੀਕ ਆ।
ਉਹ ਵੀ ਕਈ ਆਪਣਾ ਪ੍ਰੋਗਰਾਮ ਸੁਣਦੇ ਹੁੰਦੇ ਨੇ। ਉਹ ਕਹਿੰਦੇ ਲੈ ਯਾਰ ਇਹ ਕੱਚੇ ਜਿਹੇ ਆਉਂਦੇ, ਉਹਨਾਂ ਨੂੰ ਇੱਕ ਨਾ ਸ਼ਿਕਵਾ ਜਿਹਾ ਹੁੰਦਾ ਕਿ ਪਤਾ ਨਹੀਂ ਇਹ ਕੱਚੇ ਆ ਗਏ ਆ, ਮੈਂ ਪੱਕੇ ਤਰੀਕੇ ਨਾਲ ਆਇਆ, ਮੈਂ ਸਿਸਟਮ ਨਾਲ ਆਇਆ, ਇਹਨਾਂ ਨੂੰ ਪਹਿਲਾਂ ਵਰਕ ਪਰਮਿਟ ਮਿਲ ਗਿਆ। ਹਰ ਇੱਕ ਦੀ ਆਪਣੀ ਜਿਹੜੀ ਜਰਨੀ ਪਹਿਲੀ ਗੱਲ ਤਾਂ ਹੁੰਦੀ ਜਿਹੜੀ ਹੈਗੀ ਆ। ਪਰ ਹੁਣ ਏਦਾਂ ਕਿ ਇਹਦੇ ਵਿੱਚ ਇੰਜੀਨੀਅਰ ਸਾਹਿਬ ਵੀ ਸੁਰੱਖਿਅਤ ਨਹੀਂ ਹੈਗੇ, ਕਿਉਂਕਿ ਹਾਂਜੀ। ਇੰਜੀਨੀਅਰ ਸਾਹਿਬ ਦੇ ਵੀ ਜਿਹੜੇ ਜਵਾਕ ਜਿਹੜੇ ਜੰਮ ਰਹੇ ਆ, ਲੀਗਲ ਵੀਜ਼ੇ ਤੇ ਵੀ ਆਇਆ ਵਾ, ਉਹ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੈਗੇ। ਉਹਨਾਂ ਦਾ ਵੀ ਜਿਹੜਾ ਜਵਾਕ ਜਿਹੜਾ ਜੰਮ ਰਿਹਾ, ਉਹਨੂੰ ਵੀ ਇਹ ਕਹਿੰਦੇ ਆ ਕਿ ਸਿਟੀਜ਼ਨਸ਼ਿਪ ਨਹੀਂ ਦੇਣੀ। ਹੂੰ। ਜੇ ਕਿਸੇ ਨੂੰ ਭੁਲੇਖਾ ਹੋਵੇ ਕਿ ਮੈਂ ਵਰਕ ਵੀਜ਼ਿਆਂ ਤੇ ਆ ਜਾਂ ਮੈਂ ਪ੍ਰੋਪਰ ਚੈਨਲ ਤੇ ਆਇਆ, ਠੀਕ ਆ, ਉਹ ਜਿਹੜੇ ਉਹਨਾਂ ਦੇ ਜਵਾਕਾਂ ਨੂੰ ਵੀ ਇਹ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ। ਹੁਣ ਇੰਜੀਨੀਅਰ ਸਾਹਿਬ ਵੀ ਟੈਕਸ ਦਿੰਦੇ ਨੇ, ਕੰਟਰੀਬਿਊਟ ਕਰਦੇ ਨੇ ਇਕਨੋਮੀ ਦੇ। ਅਮਰੀਕਾ ਦੇ ਲਈ ਇੱਕ ਵਧੀਆ ਜਿਹੜੇ ਤੁਸੀਂ ਕਹ ਲਓ ਕਿ ਇੱਕ ਇਮੀਗ੍ਰੈਂਟ ਜਿਹੜੇ ਹੈਗੇ ਆ, ਜਿਹੜੇ ਅਨਲਾਈਕਲੀ ਟੂ ਇੰਗੇਜ ਇਨ ਕ੍ਰਾਈਮ ਜੋ ਵੀ ਹੈਗਾ ਹੈ ਨਾ, ਹਾਊਸਿੰਗ ਪ੍ਰੋਪਰਟੀ ਵੈਲਿਊਜ਼ ਨੂੰ ਡਰਾਈਵ ਅਪ ਕਰਦੇ ਨੇ, ਇੱਕ ਗੁੱਡ ਕੰਟਰੀਬਿਊਟਰ ਜਿਹੜੇ ਹੈਗੇ ਆ। ਪਰ ਇਹ ਕਹਿ ਰਿਹਾ ਕਿ ਉਹਨਾਂ ਦਾ ਵੀ ਜਿਹੜਾ ਜਵਾਕ ਆ ਉਹ ਸਿਟੀਜ਼ਨ ਜਿਹੜਾ ਨਹੀਂ ਬਣ ਸਕਦਾ। ਤੇ ਸਿੰਪਲ ਅੱਖਰਾਂ ਦੇ ਵਿੱਚ ਜਿਹੜੀਆਂ 14th ਅਮੈਂਡਮੈਂਟ ਸੀਗੀ, ਜਿਹੜੀ ਕਹਿੰਦੀ ਸੀਗੀ ਕਿ ਜਿਹੜਾ ਵੀ ਜਵਾਕ ਅਮਰੀਕਾ ਦੀ ਧਰਤੀ ਤੇ ਜਿਹੜਾ ਜੰਮਿਆ ਉਹ ਸਿਟੀਜ਼ਨ ਹੋਣਾ ਚਾਹੀਦਾ। ਉਹਨਾਂ ਨੇ ਅਮੈਂਡਮੈਂਟ ਨਹੀਂ ਅਜੇ ਖੋਈ ਹੈਗੀ, ਉਹਨਾਂ ਨੇ ਸਰਕਾਰ ਨੂੰ ਇੱਕ ਪਾਵਰ ਦੇਤੀ ਆ ਕਿ ਤੁਹਾਨੂੰ ਹੁਣ ਇੰਜੰਕਸ਼ਨ ਨਹੀਂ ਤੁਹਾਡੇ ਤੇ ਨੇਸ਼ਨ ਵਾਈਡ ਲੱਗਣੀ, ਤੇ ਤੁਸੀਂ ਇਹ ਜੇ ਰੂਲ ਲਗਾਨੇ ਆ ਤੇ ਤੁਸੀਂ ਕੱਲੇ ਬੰਦੇ ਨੂੰ ਤੁਹਾਡੇ ਨਾਲ ਅਲੱਗ-ਅਲੱਗ ਤਰੀਕੇ ਨਾਲ ਜਿਹੜੀ ਫਾਈਟ ਉਹ ਕਰਨੀ ਪਊਗੀ। ਇਹ ਤੋਂ ਬਾਅਦ ਹੁਣ ਜਿਹੜੇ ਕਾਫੀ ਲੋਕਾਂ ਦੇ ਜਿਹੜੇ ਕਮੈਂਟ ਆਏ ਆ, ਜਿਹੜੇ ਕੋਈ ਅਹੁਦਾ ਰੱਖਦੇ ਆ ਆਪਣਾ ਸਰਕਾਰੀ ਦੁਆਰੇ, ਤੇ ਕਈ ਲੋਕ ਬੇਸਿਕਲੀ ਇਹੀ ਕਹਿੰਦੇ ਆ ਕਿ ਕਈ ਲੋਕਾਂ ਨੇ ਲਾਅਸੂਟ ਆਲਰੇਡੀ ਫਾਈਲ ਵੀ ਕਰ ਦਿੱਤੇ ਹੈਗੇ ਆ, ਠੀਕ ਆ, ਰਾਈਟ ਵੇ, ਕਿਉਂਕਿ ਉਹਨਾਂ ਨੂੰ ਪਤਾ ਹੀ ਸੀਗਾ। ਤੇ ਕਈ ਲੋਕੀ ਜਿਹੜੇ ਆਲਰੇਡੀ ਇਹ ਲਿਟੀਗੇਸ਼ਨ ਦੇ ਵਿੱਚ ਇੰਗੇਜ ਹੈਗੇ ਹੀ ਆ। ਤੇ ਜਿਹੜੀਆਂ ਫਰਮਸ ਇਹਦੇ ਵਿੱਚ ਹੈਗੀਆਂ, ਜੇ ਤੁਹਾਨੂੰ ਇਹਦੇ ਵਿੱਚ ਲੋੜ ਪਈ, ਮੇਰੇ ਤੁਸੀਂ ਪੰਜਾਬੀ ਰੇਡੀਓ ਵਾਲੇ, ਜੇ ਮਤਲਬ ਇਸ ਚੀਜ਼ ਦੇ ਵਿੱਚ ਲੋੜ ਪਈ ਸਾਨੂੰ ਇਹਦੇ ਵਿੱਚ ਕਲਾਸ ਐਕਸ਼ਨ ਕੋਈ ਕਰਨਾ ਪੈਂਦਾ, ਜਿਹਦਾ ਜਵਾਕ ਜੂਕ ਹੁਣ ਹੋ ਰਿਹਾ 30 ਦਿਨਾਂ ਬਾਅਦ, ਤੁਸੀਂ ਇਹਦੇ ਵਿੱਚ ਆਪਾਂ ਇਹਦੇ ਵਿੱਚ ਕਲਾਸ ਐਕਸ਼ਨ ਦੇ ਹਿਸਾਬ ਨਾਲ ਪ੍ਰੋਸੀਡ ਜਿਹੜਾ ਕਰ ਸਕਦੇ ਆ। ਮੈਨੂੰ ਇਹਦੇ ਵਿੱਚ ਪਤਾ ਨਹੀਂ ਹੁਣ ਪੰਜਾਬੀ ਰੇਡੀਓ ਕਿਹੜੇ ਹਿਸਾਬ ਨਾਲ ਹੈਲਪ ਕਰ ਸਕਦਾ, ਜਾਂ ਉਹਨਾਂ ਨੂੰ ਕੋਈ ਏਦਾਂ ਦੀ ਕੋਈ ਲਿਸਟ ਬਣਾਈ ਜਾ ਸਕਦੀ ਆ ਜਿਹਦੇ ਵਿੱਚ ਆਪਾਂ ਇਹ ਸਾਰੇ ਜਿਹੜੇ ਲੋਕ ਆ ਇਹਨਾਂ ਦਾ ਨਾਮ ਆਪਾਂ ਲਿਖ ਸਕਦੇ ਆ, ਜਿਨ੍ਹਾਂ ਦੇ ਫਿਊਚਰ ਦੇ ਵਿੱਚ ਬੇਬੀ ਵਗੈਰਾ ਬੋਰਨ ਹੋਣੇ ਆ। ਤੇ ਫਿਰ ਆਪਾਂ ਜਿਹੜੇ ਜਿੱਦਾਂ ਆਪਾਂ ਪਹਿਲਾਂ ਹੀ ਦੱਸਿਆ ਕਿ ਕਮਿਊਨਿਟੀ ਆਫ ਰਿਸੋਰਸਸ ਫੰਡਿੰਗ ਜਿਹੜੇ ਉਹਦੇ ਹਿਸਾਬ ਨਾਲ ਫਿਰ ਆਪਾਂ ਜਿਹੜਾ ਅੱਗੇ ਜਿਹੜਾ ਆਪਾਂ ਜਾ ਸਕਦੇ ਆ। ਸੋ ਆਪਣੇ ਬੰਦਿਆਂ ਨੂੰ ਵੀ ਮਤਲਬ ਕਲਾਸ ਸੈਕਸ਼ਨ 'ਚ ਉਹ ਵਾਲਿਆਂ 'ਚ ਜੁਆਇਨ ਕਰਨਾ ਚਾਹੀਦਾ, ਕਿਉਂਕਿ ਸਾਡੇ ਬੰਦੇ ਜਿਹੜੇ ਰਹਿ ਜਾਂਦੇ ਆ, ਕੋਈ ਪਹਿਲੀ ਗੱਲ ਤਾਂ ਵਕੀਲ ਨਹੀਂ ਜਿਹੜਾ ਲੱਭਦਾ, ਫਿਰ ਗਾਈਡੈਂਸ ਨਹੀਂ ਕੋਈ ਦਿੰਦਾ, ਫਿਰ ਕੋਈ ਸਮਝਾ ਨਹੀਂ ਪਾਉਂਦਾ, ਫਿਰ ਉਹਨਾਂ ਨੂੰ ਸਮਝ ਕੌਣ ਲੱਗੇ। ਹੁਣ ਇਹ ਆ ਕਿ ਜਿਹੜੀ ਆਹ ਵਾਲੀ ਸੈਗਮੈਂਟ ਤੁਹਾਨੂੰ ਕਵਰ ਕੀਤੀ ਆ, ਠੀਕ ਆ, ਉਮੀਦ ਕਰਦੇ ਆ ਕਿ ਥੋੜੀ ਬਹੁਤ ਤੁਹਾਨੂੰ ਇਹਦੇ ਵਿੱਚ ਸਮਝ ਲੱਗੀ ਹੋਣੀ ਕਿ ਕਾਨੂੰਨ ਹੋਇਆ ਕੀ ਆ। ਯੂਨੀਵਰਸਲ ਇੰਜੰਕਸ਼ਨ ਵਾਪਸ ਜਦੋਂ ਉਹਨਾਂ ਨੇ ਲੈ ਲਈ, ਉਹਦੇ ਨਾਲ ਕਿੱਦਾਂ ਤੁਹਾਡੇ ਇਕੱਲੇ ਤੇ ਜਿਹੜਾ ਫਰਕ ਜਿਹੜਾ ਪੈਣਾ ਸੀਗਾ। ਤੇ ਹੁਣ ਇਹਦਾ ਜਿਹੜਾ ਫਾਈਟ ਕਰਨ ਦਾ ਤਰੀਕਾ, ਜਾਂ ਤਾਂ ਤੁਸੀਂ ਇੰਡੀਵਿਜੂਅਲ ਲੈਵਲ ਤੇ ਫਾਈਟ ਕਰੋਗੇ, ਜਾਂ ਤੁਹਾਡੀ ਪੂਰੀ ਦੀ ਪੂਰੀ ਜਿਹੜੀ ਸਟੇਟ ਆ ਉਹ ਫਾਈਟ ਕਰ ਦਿੰਦੀ ਆ ਤੁਹਾਡੇ ਬਿਹਾਫ ਤੇ, ਕਿ ਤੁਹਾਨੂੰ ਪੂਰੀ ਸਟੇਟ 'ਚ ਰਹਿਣ ਦੇ ਨੂੰ ਫਾਇਦਾ ਹੋ ਜਾਂਦਾ। ਜੇ ਤੁਸੀਂ ਖਿੰਡੇ ਹੋਏ ਆ, ਕੋਈ ਟੈਕਸਸ 'ਚ ਬੈਠਾ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਕਿ ਕਲਾਸ ਐਕਸ਼ਨ ਦੇ ਵਿੱਚ ਆਪਾਂ ਜਿਹੜਾ ਜੁਆਇਨ ਕਰੀਏ, ਉਹਦੇ ਵਿੱਚ ਕਲਾਸ ਐਕਸ਼ਨ ਵਾਲਿਆਂ ਨੂੰ ਜਿਹੜਾ ਫਾਇਦਾ ਜਿਹੜਾ ਉਹ ਹੋਊਗਾ। ਕੋਈ ਨਹੀਂ ਟਰਨੀ ਟੇਕ ਕਹਿਣਾ ਜੀ, ਤੁਸੀਂ ਜਿਸ ਤਰੀਕੇ ਦੇ ਨਾਲ ਵੀ ਕਰਨਾ ਚਾਹੁੰਦੇ ਆ, ਆਪਾਂ ਪੰਜਾਬੀ ਰੇਡੀਓ USA ਦਾ ਮੰਚ ਅਵੇਲੇਬਲ ਆ ਇਸ ਚੀਜ਼ ਦੇ ਲਈ। ਜੇ ਤੁਸੀਂ ਚਾਹੁੰਦੇ ਆ ਵੀ ਇੱਦਾਂ ਕਲਾਸ ਐਕਸ਼ਨ ਦੇ ਵਿੱਚ ਜੁਆਇਨ ਕਰਨ ਦੇ ਲਈ ਲਿਸਟ ਜਾਂ ਉਹ ਚੀਜ਼ ਤੁਸੀਂ ਚਾਹੁੰਦੇ ਆ, ਤਾਂ ਆਪਾਂ ਡੈਫੀਨੇਟਲੀ ਉੱਦਾਂ ਦੀ ਚੀਜ਼ ਜਿਹੜੀ ਤੁਹਾਡੇ ਨਾਲ ਮਿਲ ਕੇ ਕਰ ਸਕਦੇ ਆ। ਬਾਕੀ ਕੱਲ ਜਿਹੜੇ ਅਟਾਰਨੀ ਜਨਰਲ ਪੈਮ ਬੌਂਡੀ ਸੀ, ਉਹਨਾਂ ਦਾ ਇਹ ਬਿਆਨ ਸੀਗਾ ਵੀ ਸਾਨੂੰ ਉਮੀਦ ਆ ਅਕਤੂਬਰ ਦੇ ਵਿੱਚ ਕਨਸਟੀਟਿਊਸ਼ਨੈਲਿਟੀ ਇਸ ਬਰਥ ਰਾਈਟ ਸਿਟੀਜ਼ਨਸ਼ਿਪ ਦੀ, ਇਸ ਦੇ ਉੱਤੇ ਸੁਪਰੀਮ ਕੋਰਟ ਫੈਸਲਾ ਦੇ ਸਕਦੀ ਹੈ। ਤੁਹਾਨੂੰ ਲੱਗਦਾ ਵੀ ਅਗਲੀ ਟਰਮ ਦੇ ਵਿੱਚ ਸੁਪਰੀਮ ਕੋਰਟ ਐਕਚੁਅਲ 'ਚ ਇਹ ਫੈਸਲਾ ਜਿਹੜਾ ਉਹ ਸੁਣਾ ਸਕਦੀ ਹੈ? ਦੇਖੋ ਜੀ, ਇਹਦੇ ਵਿੱਚ ਮੇਰੇ ਖਿਆਲ ਜਿਹੜਾ ਇਹ ਵਾਲਾ ਲਾਅਸੂਟ ਜਿਹੜਾ ਗਿਆ ਸੀਗਾ ਨਾ, ਇਹਦੇ ਵਿੱਚ 3 ਸਟੇਟ ਸੀਗੇ, ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿਹੜੇ ਸੀਗੇ, ਤੇ ਹੋਰ ਵੀ ਪੈਰਲਲ ਜਿਹੜੇ ਲਾਅਸੂਟ ਜਿਹੜੇ ਚੱਲੇ ਹੋਏ। ਤੇ ਇਹ ਜਿਹੜਾ ਸਿਰਫ ਇੱਕੋ ਜਿਹੜਾ ਸੀਗਾ ਕੇਸ, ਇਹਦੇ ਵਿੱਚ ਹੁਣ ਇੰਜੰਕਸ਼ਨ ਦੇ ਬਾਰੇ ਜਿਹੜੀ ਗੱਲ ਹੋਈ ਆ, ਤੇ ਅਗਲੇ ਜਿਹੜੇ ਲਾਅਸੂਟਸ ਹੈਗੇ, ਹੋ ਸਕਦਾ ਕਿ ਉਹ ਇੰਜੰਕਸ਼ਨ ਦੀ ਗੱਲ ਨਾ ਕਰਨ, ਉਹ ਇਸ ਚੀਜ਼ ਦੀ ਗੱਲ ਕਰਨ ਕਿ ਕਾਫੀ ਸਟੇਟਸ ਦੇ ਵਿੱਚ ਜਿਹੜਾ ਵਿਵਾਦ ਆ, ਤੇ ਸੁਪਰੀਮ ਕੋਰਟ ਲਈ ਇਹ ਇੱਕ ਇੰਪੋਰਟੈਂਟ ਮੁੱਦਾ ਵਾ, ਤੇ ਜੁਰਿਸਡਿਕਸ਼ਨ ਹੈਗਾ, ਤੇ ਸੁਪਰੀਮ ਕੋਰਟ ਨੂੰ ਗੱਲ ਸੁਣਨੀ ਚਾਹੀਦੀ ਆ। ਤੇ ਜਦੋਂ ਨੂੰ ਉਹ ਗੱਲ ਪਹੁੰਚੂਗੀ, ਸੁਪਰੀਮ ਕੋਰਟ ਸੁਣੂਗਾ। ਸੁਪਰੀਮ ਕੋਰਟ ਕਈ ਇਹੋ ਜਿਹੀ ਚੀਜ਼ ਤੇ ਹੈ ਨਹੀਂ ਕਿ ਜਿਹਨੇ ਰਾਤੋਂ ਰਾਤ ਜਿਹੜਾ ਫੈਸਲਾ ਦੇ ਦੇਣਾ, ਪਰ ਉਹ ਜਿਹੜਾ ਟਾਈਮ ਫਰੇਮ ਹੋਣਾ, ਜਿਹੜਾ ਹੁਣ ਤੋਂ ਲੈ ਕੇ ਤੇ ਜਦੋਂ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦੇਣਾ, ਉਹਦੇ ਵਿੱਚ ਮੰਨ ਲਓ ਜੇ 1 ਸਾਲ ਦਾ ਵੀ ਗੈਪ ਆ ਗਿਆ ਜਾਂ 6 ਮਹੀਨੇ ਦਾ ਵੀ ਗੈਪ ਆ ਗਿਆ, ਉਹਦੇ ਵਿੱਚ ਹਜ਼ਾਰਾਂ ਲੋਕੀ ਜਿਹੜੇ ਹੈਗੇ ਆ, ਉਹਨਾਂ ਨੂੰ ਜਿਹੜਾ ਆਲਰੇਡੀ ਲਾਸ ਜਿਹੜਾ ਹੋ ਜਾਣਾ ਸਿਟੀਜ਼ਨਸ਼ਿਪ ਦਾ।
ਸੋ ਇਹ ਵਿੱਚ ਵਿਚਾਲੇ ਬਹੁਤ ਸਾਰੇ ਲੋਕ ਜਿਹੜੇ ਉਹ ਤੰਗ ਹੋਣੇ ਆ। ਅਗਲੇ ਜਿਹੜੇ ਆਪਾਂ ਹੁਣ ਇਸ ਤੋਂ ਅੱਗੇ ਵਧੀਏ, ਬਾਅਦ ਦੇ ਵਿੱਚ ਆਪਾਂ ਟਰਾਈ ਵੀ ਕਰਨੀ ਆ ਵੀ ਜਿਹੜੀਆਂ ਕਾਲਸ ਵੀ ਲੈ ਸਕੀਏ। ਕੁਛ ਕੁ ਹੋਰ ਇੰਪੋਰਟੈਂਟ ਚੀਜ਼ਾਂ ਆ ਉਹਦੇ ਉੱਤੇ ਗੱਲ ਕਰਕੇ ਫਿਰ ਆਪਾਂ ਜੇ ਟਾਈਮ ਬਚਦਾ ਤਾਂ ਆਪਾਂ ਕਾਲਸ ਲੈਂਦੇ ਹਾਂ। ਅਟਾਰਨੀ ਟਕਿਆਣਾ ਜੀ, ਟਰੰਪ ਪ੍ਰਸ਼ਾਸਨ ਕਹਿੰਦਾ ਸੀਗਾ ਵੀ ਅਸੀਂ ਜਲਦੀ ਡਿਪੋਰਟ ਕਰ ਦੇਣੇ, ਉਹ ਸਾਰਾ ਕੁਝ ਕਰ ਦੇਣਾ, ਪਰ ਜਿਹੜੀ ਡੈਪੂਟੇਸ਼ਨ ਪ੍ਰੋਸੀਜਰਸ ਜਿਹੜੇ ਸ਼ੁਰੂ ਕੀਤੇ ਆ, ਪੁਸ਼ ਜਿਹੜਾ ਕੀਤਾ ਆ, ਇਹ ਕੋਰਟ ਡਾਕਟਸ ਦੇ ਵਿੱਚ ਕਹਿੰਦੇ 4 ਲੱਖ ਕੇਸ ਇਹਦੇ ਨਾਲ ਹੋਰ ਜ਼ਿਆਦਾ ਜਿਹੜਾ ਉਹ ਵੱਧ ਗਏ ਆ। ਸੋ ਇਹਨਾਂ ਦੀ ਆਪਣੀ ਹੋਈ ਗੱਲ ਦੇ ਉਲਟ ਹੋ ਗਈ ਇਹ ਗੱਲ ਵੀ ਅਸੀਂ ਕੋਰਟਸ ਦਾ ਭਾਰ ਜਿਹੜਾ ਘਟਾਉਣਾ ਹੈ ਜਲਦੀ ਡੈਪੂਟੇਸ਼ਨ ਜਿਹੜੀਆਂ ਉਹ ਕਰਕੇ, ਪਰ ਫਿਰ ਵੀ 4 ਲੱਖ ਕੇਸਾਂ ਦਾ ਵਾਧਾ ਹੋ ਗਿਆ। ਕਈ ਕੇਸ ਜਿਹੜੇ ਸੀਗੇ ਸਾਡੇ ਵੀ ਉਹਦੇ ਵਿੱਚ ਕਈ ਕੇਸ ਆ ਜਾਂਦੇ ਆ, ਐਡਮਿਨ ਕਲੋਜ਼ ਕੀਤਾ ਸੀਗਾ। ਜਿੱਦਾਂ ਹੁਣ ਬੰਦੇ ਵਿਆਹ ਵਾਲੇ ਬੇਸ ਤੇ ਅੱਗੇ ਜਿਹੜਾ ਜਾਣਾ ਚਾਹੁੰਦੇ ਆ, ਜਿਨ੍ਹਾਂ ਨੇ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾ ਲਿਆ, ਤੇ ਜ਼ਿਆਦਾਤਰ ਜਿਹੜੇ ਵਿਆਹ ਦੇ ਬੇਸ ਤੇ ਪੱਕੇ ਹੋਣੇ ਜਾਂਦੇ ਸੀ, ਉਹਨਾਂ ਨੂੰ ਬੜੀ ਇਹ ਇੱਕ ਸੌਖੀ ਆਪਸ਼ਨ ਜਿਹੜੀ ਰਹਿੰਦੀ ਸੀਗੀ। ਤੇ ਹੁਣ ਉਹਨਾਂ ਨੇ ਮਤਲਬ ਇਹ ਲੋਕੀ ਇਹਨਾਂ ਕੋਲ ਇੱਕ ਕਲੀਨ ਜਿਹੜਾ ਪਾਥ ਹੈਗਾ, ਇਹ I-130 ਕਰਕੇ 601A ਵੇਵਰ ਕਰਕੇ ਤੇ ਵੀਜ਼ਾ ਸਟੈਂਪ ਲੈ ਕੇ ਵਾਪਸ ਆ ਜਾਂਦੀ ਸੀ। ਇਹ ਪ੍ਰੋਸੈਸ ਸੀਗਾ। ਇਹ ਹੁਣ I-130 ਜਦੋਂ ਬੰਦਾ ਫਾਈਲ ਕਰਦਾ ਉੱਤੇ ਲੋਕਾਂ ਨੂੰ ਫੜਨ ਲੱਗ ਪਏ ਆ। 601A ਦਾ ਤਾਂ ਇਹਨਾਂ ਨੇ 4 ਸਾਲ ਦਾ ਰਹਿਣ ਹੀ ਨਹੀਂ ਦੇਣਾ ਬੰਦੇ ਨੂੰ। ਹੁਣ ਉਹ ਪ੍ਰੋਸੈਸ ਇਹਨਾਂ ਨੇ ਜਿਹੜਾ ਤੁਸੀਂ ਕਹੋ ਧੱਜੀਆਂ ਉਡਾਉਣੀਆਂ ਸ਼ੁਰੂ ਕਰਤੀਆਂ ਉਹਦੀਆਂ। ਐਡਮਿਨ ਕਲੋਜ਼ ਜਿਹੜੇ ਕੇਸ ਸੀਗੇ, ਹੁਣ ਸਾਡੇ ਵੀ ਜਿੱਦਾਂ ਕਈ ਕੇਸ ਸੀਗੇ, ਉਹਦੇ ਵਿੱਚ ਖੁਦ ਹੀ ਇਹਨਾਂ ਨੇ ਸਰਕਾਰ ਨੇ ਜਿਹੜੇ ਰੀਓਪਨ ਕਰਤੇ ਕਿ ਦੁਬਾਰਾ ਇਹਨੂੰ ਤਰੀਕ ਦੁਬਾਰਾ ਉਹਨਾਂ ਨੂੰ ਫਾਈਨਲ ਹੀਅਰਿੰਗ ਪਾਤੀ ਕਿ ਤੁਸੀਂ ਅਸਾਈਲਮ ਦਾ ਕੇਸ ਜਿਹੜਾ ਲੜੋ। ਇਹਦੇ ਵਿੱਚ ਕਹਿੰਦੇ ਤਕਰੀਬਨ 4 ਲੱਖ ਜਿਹੜੇ ਕੇਸ ਜਿਹੜੇ ਸੀਗੇ ਉਹ ਹੋਰ ਜਿਹੜੇ ਵੱਧ ਜਾਣੇ ਆ। ਇਹ ਐਡਮਿਨਿਸਟ੍ਰੇਟਿਵ ਕਲੋਜ਼ਰ ਕੀ ਹੁੰਦਾ ਸੀਗਾ ਕਿ ਇੱਕ ਟੈਂਪਰੇਰੀ ਪੌਜ਼ ਹੁੰਦਾ ਸੀਗਾ ਕਿ ਤੂੰ ਪਹਿਲਾਂ ਆਪਣਾ ਵਿਆਹ ਵਾਲਾ ਕੇਸ ਨਿਬੇੜ ਲਾ, ਜਦੋਂ ਤੇਰਾ ਪਾਸ ਹੋ ਜਾਂਦਾ ਤੂੰ ਸਾਡੇ ਕੋਲ ਆ ਕੇ ਰੀਓਪਨ ਕਰਾ ਕੇ ਟਰਮੀਨੇਟ ਕਰਾ ਲਈ। ਤੇ ਸਰਕਾਰ ਇਹਦੇ ਵਿੱਚ ਤੁਸੀਂ ਕਹਿ ਲਓ ਕਿ ਲੋੜ ਵੀ ਜਿੱਥੇ ਨਹੀਂ ਹੈਗੀ, ਠੀਕ ਆ, ਕਿਉਂਕਿ ਹੁਣ ਇਹਨਾਂ ਨੇ ਤਾਂ ਕਿਹਾ ਸੀਗਾ ਕਿ ਆਪਾਂ ਜਿਹੜੇ ਕ੍ਰਿਮੀਨਲ ਆ ਵਾਇਲੈਂਟ ਉਹਨਾਂ ਨੂੰ ਸਿਰਫ ਇਦਾਂ ਕਰਨਾ। ਤੇ ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜੇ ਪ੍ਰਾਇੋਰਟੀ ਕੇਸ ਨਹੀਂ ਸੀਗੇ, ਫੈਮਿਲੀ ਵਾਲੇ ਜਿਹੜੇ ਕੇਸ ਸੀਗੇ, ਉਹਨਾਂ ਤੇ ਵੀ ਇਹ ਜਿਹੜਾ ਟਾਰਗੇਟ ਇਹਨਾਂ ਨੂੰ ਜਿਹੜਾ ਕਰਨਾ ਇਹਨਾਂ ਨੇ ਸ਼ੁਰੂ ਕਰਤਾ ਰੀਕੈਲੰਡਰ ਕਰਕੇ। ਤੇ ਜ਼ਿਆਦਾਤਰ ਜਿਹੜੇ ਜੱਜ ਆ ਉਹਨਾਂ ਨੇ ਇਹ ਗ੍ਰਾਂਟ ਕਰਨਾ ਹੀ ਕਰਨਾ। ਜੱਜਾਂ ਨੇ ਕਿਸੇ ਨੇ ਹੁਣ ਆਪਣੀ ਜੂਬ ਤਾਂ ਲਾਈਨ 'ਚ ਰੱਖਣੀ ਨਹੀਂ। ਹੁਣ ਐ ਤਾਂ ਨਹੀਂ ਹੈਗਾ ਕਿ ਇੱਕ ਜੱਜ ਨੇ ਕਹਿਣਾ ਕਿ ਨਹੀਂ ਮੈਂ ਅਟਕ ਗਿਆ, ਉਹ ਤਾਂ ਫਿਰ ਤੁਹਾਨੂੰ ਪਤਾ ਸਰਕਾਰ ਨੇ ਪੂਰਾ ਪ੍ਰੈਸ਼ਰ ਉਹਨਾਂ ਤੇ ਪਾਉਣਾ। ਉਹਨਾਂ ਨੇ ਕਹਿਣਾ ਆਪਾਂ ਕਿਉਂ ਲੜਨਾ। ਹੁਣ ਕਿਸੇ ਨੇ ਜੇ ਸਰਕਾਰ ਹੀ ਜਦੋਂ ਮਸ਼ੀਨਰੀ ਡਿਪੋਰਟੇਸ਼ਨ ਵਾਲੀ ਲੋਕਾਂ ਨੂੰ ਕੱਢਣ ਤੇ ਆ ਰਹੀ ਆ, ਤੇ ਉਹਦੇ ਵਿੱਚ ਜੱਜ ਕਿਉਂ ਆਪਣੀ ਜਿਹੜੀ ਜੌਬ ਆ ਉਹ ਡੇਂਜਰ ਦੇ ਵਿੱਚ ਪਾਊਗਾ। ਸੋ ਹੁਣ ਇਹ 500,000 ਕੇਸ ਜਿਹੜਾ ਵਾਪਸ ਜਿਹੜਾ ਕੋਰਟ ਕਚਹਿਰੀਆਂ ਦੇ ਵਿੱਚ ਆ ਜਾਣਾ। ਇਹਦੇ ਵਿੱਚ ਹੁਣ ਕੀ ਹੁੰਦਾ ਕਿ ਦੇਖੋ, ਇੱਕ ਤਾਂ ਵਕੀਲਾਂ ਤੇ ਬੜਾ ਪ੍ਰੈਸ਼ਰ ਜਿਹੜਾ ਪੈ ਰਿਹਾ, ਸਿੱਧੀ ਜੀ ਗੱਲ ਆ। ਇੱਕ ਤਾਂ ਨਾਰਮਲੀ ਸਕੇਜੂਲ ਆਪਣੇ ਕਰਨੇ ਮੁਸ਼ਕਿਲ ਆ, ਉੱਤੋਂ ਦੀ ਕੀ ਹੁੰਦਾ ਕਈ ਵਾਰੀ ਕਲਾਇੰਟ ਬੜੇ ਡਿਫਿਕਲਟ ਜਿਹੜੇ ਹੁੰਦੇ ਆ। ਸਿੱਧੀ ਜੀ ਗੱਲ ਆ, ਸਾਰਿਆਂ ਨੂੰ ਪਤਾ ਕਿ ਜਿਹੜੇ ਸਪੈਸ਼ਲੀ ਉਹ ਵਾਲੇ ਜਿਹੜੇ ਆ ਮੇਰੇ ਕਜ਼ਨ ਨਾਲ ਗੱਲ ਕਰੋ, ਆ ਮੇਰੇ ਭਾਜੀ ਨਾਲ ਗੱਲ ਕਰੋ, ਠੀਕ ਆ ਮੇਰੇ ਫਰੈਂਡ ਨਾਲ ਗੱਲ ਕਰੋ। ਉਹ ਵਾਲੇ ਜਿਹੜੇ ਵਿਅਕਤੀ, ਉਹ ਵਕੀਲਾਂ ਦਾ ਕੰਮ ਦੁੱਗਣਾ ਤਿੱਗਣਾ ਚੌਗਣਾ ਜਿਹੜਾ ਕਰ ਦਿੰਦੇ ਆ। ਫਰੈਂਡ ਕਿਸੇ ਦੇ ਕੰਮ ਆਉਂਦੇ ਨਹੀਂ। ਕੇਸ ਦਾ ਬੰਦੇ ਦਾ ਪੱਠਾ ਬਿਠਾ ਦਿੰਦੇ ਆ, ਵਕੀਲ ਨਾਲ ਆਰਗਿਊ ਕਰ ਲੈਂਦੇ ਆ। ਬੰਦੇ ਨੂੰ ਪਤਾ ਨਹੀਂ ਲੱਗਦਾ ਕੀ ਚੀਜ਼ ਕਰਨੀ ਕੀ ਚੀਜ਼ ਨਹੀਂ ਕਰਨੀ, ਤੇ ਪਤਾ ਫਰੈਂਡ ਨੂੰ ਵੀ ਨਹੀਂ ਕੁਛ ਹੁੰਦਾ। ਥੋੜੇ ਮਿਸਗਾਈਡ ਜੇ ਕਰ ਦਿੰਦੇ ਆਪਣੇ ਸੱਜਣ ਮਿੱਤਰਾਂ ਨੂੰ। ਸੋ ਪਹਿਲੀ ਗੱਲ ਇਹ ਕਿ ਵਕੀਲ ਦੀ ਗੱਲ ਸੁਣਿਆ ਕਰੋ। ਇਹ ਵਿਚੋਲਿਆਂ ਨੂੰ ਕੱਢੋ। ਤੁਹਾਨੂੰ ਕਈ ਵਾਰੀ ਕਿਹਾ ਵਿੱਚੋਂ ਦੀ ਇਹ ਨਕੰਮੇ ਆ, ਕੋਈ ਕੰਮ ਦੇ ਨਹੀਂ ਹੈਗੇ, ਠੀਕ ਆ। ਸੋ ਹੁਣ ਕੀ ਸੀਗਾ ਕਿ ਸਿੱਧੇ ਤੇ ਸਿੱਧੇ ਜਿਹੜਾ ਸੀਗਾ, ਹੁਣ ਤੁਸੀਂ ਫੈਮਿਲੀ ਵਾਲੇ ਕੋਈ ਹੋਰ ਪਲੈਨਿੰਗ ਸੀਗੇ, ਜਦੋਂ ਬੰਦੇ ਤੇ ਖੜੇ ਪੈਰ ਹੀ ਉਹਨਾਂ ਨੇ ਕਿਹਾ ਕਿ ਇਹਦਾ ਕੇਸ ਜਿੱਦਾਂ ਰੀਓਪਨ ਕਰਤਾ, ਉਹ ਜਿਹੜਾ ਕਲਾਇੰਟ ਆ ਉੱਤੇ ਤਾਂ ਬੋਝਾ ਪੈ ਗਿਆ। ਉਹ ਕਹਿੰਦਾ ਯਾਰ ਆ ਤਾਂ ਮੈਂ ਪਲਾਨ ਹੀ ਨਹੀਂ ਕਰ ਰਿਹਾ ਸੀ, ਮੇਰੀ ਤਾਂ ਫੈਮਿਲੀ ਹੋ ਰਹੀ ਸੀ, ਮੇਰਾ ਤਾਂ ਜਵਾਕ ਹੋ ਰਿਹਾ ਸੀਗਾ। ਹੁਣ ਤੁਸੀਂ ਕਹਿ ਲਓ ਕੋਈ ਇੱਕ ਪਾਸੇ ਨੂੰ ਛੱਡ ਕੇ ਉਹਨੂੰ ਦੂਜੇ ਪਾਸੇ ਨੂੰ ਪਾਤਾ। ਇਹਦੇ ਵਿੱਚ ਹੁਣ ਜੇ ਉਹਦਾ ਜੱਜ ਸਟ੍ਰਿਕਟ ਆ ਗਿਆ, ਕਈ ਬਿਲਕੁਲ ਏਦਾਂ ਦੇ ਜੱਜ ਨੇ ਜਿਹਨਾਂ ਦੇ ਮੂਹਰੇ ਤੁਸੀਂ ਜਿੱਤ ਹੀ ਨਹੀਂ ਸਕਦੇ ਹੋ, ਤੇ ਤਰੀਕ ਉਹਦੀ ਪੈ ਗਈ 3 ਮਹੀਨੇ 'ਚ, ਤੇ ਉਹ ਬੰਦੇ ਨੂੰ ਤਾਂ ਪੈ ਗਈਆਂ ਭੱਜਣਾ ਕਿ ਯਾਰ ਹੁਣ ਮੇਰਾ ਹੋਊਗਾ ਕਿ ਮੈਂ ਤਾਂ ਪਲੈਨਿੰਗ ਜਿਹੜੀ 3-4 ਸਾਲ ਦੇ ਹਿਸਾਬ ਨਾਲ ਕੀਤੀ ਸੀਗੀ। ਸੇਮ ਥਿੰਗ ਹੁਣ ਸਕੈਜੂਲਿੰਗ ਆਰਡਰ ਇੱਕ ਇਸ਼ੂ ਕਰ ਦਿੰਦੇ ਆ ਕਿ 30 ਦਿਨਾਂ ਪਹਿਲਾਂ ਕਈ ਵਧੀਆ ਜੱਜ ਸੀਗੇ ਨਾ, ਸਾਨੂੰ ਰਾਜ ਕਰਨ 'ਚ ਪਿਛਲੇ 2 ਮਹੀਨਿਆਂ 'ਚ ਆਪਾਂ ਦੇਖਿਆ, ਉਹ ਕਹਿੰਦੇ 120 ਦਿਨਾਂ ਦੇ ਅੰਦਰ ਡਾਕੂਮੈਂਟ ਕਰੋ। ਆਪਾਂ ਕਹਿ ਲੈ ਯਾਰ ਇਹ ਤਾਂ 2 ਸਾਲ ਬਾਅਦ ਤਰੀਕ ਸੀਗੀ, ਕਿੱਦਾਂ ਕਰਨਾ। ਕਲਾਇੰਟ ਪਹਿਲਾਂ ਹੱਥ ਖੜੀ ਬੈਠਾ, ਮੈਂ ਯਾਰ ਪੈਸੇ ਨਹੀਂ ਦੇਣੇ, ਠੀਕ ਆ। ਉਹਨੂੰ ਕਿਸੇ ਸੱਜਣ ਮਿੱਤਰ ਨੇ ਫੂਕ ਮਾਰਤੀ ਕਿ ਯਾਰ ਹੁਣ ਤੂੰ ਵਾਪਸ ਚੱਲ ਜਾਣਾ ਜਾਂ ਕਿੱਦਾਂ ਵਾ, ਤੂੰ ਪੈਸੇ ਨਾ ਪੂਰੇ ਦੇ, ਜਿੰਨੇ ਵਿਚਾਲੇ ਵਿਚਾਲਾ ਉਹ ਵਕੀਲ ਦਾ ਹੀ ਜਿਹੜਾ ਉਹ ਕਰਨ ਲੱਗਿਆ ਹੋਇਆ, ਕੱਟਣ ਲੱਗਿਆ ਹੋਇਆ, ਠੀਕ ਹੈ। ਕਈ ਵਾਕਿਆ ਨਹੀਂ ਦੇ ਸਕਦੇ, ਪਰ ਹੁਣ ਕੰਮ ਕਿੱਦਾਂ ਹੋਊਗਾ। ਹੁਣ ਜਿਹੜਾ 2 ਸਾਲਾਂ ਵਾਲਾ ਕੰਮ ਸੀਗਾ, ਉਹ ਕਹਿੰਦੇ 120 ਦਿਨਾਂ 'ਚ ਕਰੋ। ਹੁਣ ਜਿਹੜਾ 120 ਦਿਨ ਵਾਲਾ ਕੰਮ ਸੀਗਾ, ਬੰਦਾ ਉੱਤੇ ਰੋਂਦਾ ਸੀਗਾ, ਉਹਨੂੰ ਕਰਦੇ ਕਰਦੇ ਮੈਂ ਦੇਖ ਰਿਹਾ ਕਿ ਸੇਮ ਜੱਜ ਕੀ ਕਰ ਰਿਹਾ, ਉਹਨੂੰ 120 ਦਿਨਾਂ ਨੂੰ ਪਹਿਲਾਂ 90 ਦਿਨਾਂ 'ਚ ਕਰਤਾ, 90 ਦਿਨ ਵਾਲਾ ਇਹਨੂੰ 60 ਦਿਨਾਂ 'ਚ ਕਰਤਾ, ਹੁਣ 30 ਦਿਨਾਂ 'ਚ ਕਰਤਾ। ਖੜੇ ਪੈਰ ਹੀ ਕਿ ਚਲੋ ਆਹ ਕੇਸ ਪੂਰਾ ਬਣਾ ਕੇ ਦਿਓ। ਬੰਦਾ ਫੀਲਿੰਗ ਲੈ ਰਿਹਾ ਕਿ ਲੈ ਭਾਈ ਮੈਂ ਤਾਂ 4 ਸਾਲ ਬਾਅਦ ਫੀਸ ਦੇਣੀ ਸੀ, ਕਿੱਦਾਂ ਦੇਣੀ। ਸੋ ਪਹਿਲਾਂ ਤਾਂ ਇੱਕ ਹੈਗਾ ਕਿ ਜਿਹੜਾ
ਚੱਕਾ ਜਿਹੜਾ ਉਹਨਾਂ ਨੇ ਇਸ ਹਿਸਾਬ ਦਾ ਉਧੇੜਿਆ ਨਾ ਸਰਕਾਰ ਨੇ ਕਿ ਏਦਾਂ ਦਾ ਜਿਹੜਾ ਤੁਸੀਂ ਤੂਫਾਨ ਲਿਆ ਦੋ ਕਿ ਹਰੇਕ ਲੈਵਲ ਤੇ ਬੰਦਾ ਜਿਹੜਾ ਪਰੇਸ਼ਾਨ ਜਿਹੜਾ ਰਹੂਗਾ, ਭਾਵੇਂ ਇਮੀਗ੍ਰੇਸ਼ਨ ਵਕੀਲ ਆ, ਭਾਵੇਂ ਇਮੀਗ੍ਰੇਸ਼ਨ ਕਲਾਇੰਟ ਜਿਹੜਾ ਹੈਗਾ, ਜੱਜਾਂ ਨੂੰ ਬੋਦਰ ਕਰ ਦੋ, ਰੀਓਪਨ ਕਰ ਦੋ ਕੇਸ, 30 ਦਿਨਾਂ ਦੇ ਇਹਨੂੰ ਸਕੈਜੂਲਿੰਗ ਆਰਡਰ ਦੋ, ਬੁੱਝ ਜਾਣਾ ਤੇ ਸੁੱਟੋ ਸਾਰਾ, ਠੀਕ ਆ। ਫਿਰ ਜਿਹੜੇ ਡਾਕੂਮੈਂਟ ਆ, ਮੈਡੀਕਲ ਲੈਟਰ ਆ, ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆ, ਢਾਂਚੇ ਢੂੰਚੇ ਰਲਦੇ ਆ, ਉਹ ਚੀਜ਼ ਤੇ ਉਹਨਾਂ ਤੇ ਅਟੈਕ ਕਰੋ। ਸੋ ਮਤਲਬ ਇਹ ਇੱਕ ਸਿਸਟਮ ਜਿਹੜਾ ਚੱਕ ਕੇ ਇਹਨਾਂ ਨੇ ਲੈਵਲ, ਤੁਸੀਂ ਕਹਿ ਲਓ, ਕੋਈ ਬੰਦਾ ਕਹਿੰਦਾ ਨਾ ਦੁੱਗਣਾ ਡਿਫੀਕਲਟ ਕਰਤਾ, ਇਹਨਾਂ ਨੇ 1000 ਗੁਣਾ ਜਿਹੜਾ ਵਧਾਤਾ ਸਿਸਟਮ। ਠੀਕ ਹੈ। ਤੇ ਵਧਾਇਆ ਸਿਰਫ ਏਦਾਂ ਨਹੀਂ, ਜਿਹੜੀ ਚੀਜ਼ 2 ਸਾਲ ਚ ਹੋਣੀ ਸੀਗੀ, ਹੁਣ ਉਹ ਵਕੀਲਾਂ ਨੂੰ 30 ਦਿਨਾਂ ਦੇ ਵਿੱਚ ਜਿਹੜੀ ਕਰਨੀ ਪੈ ਰਹੀ ਹੈ, ਠੀਕ ਆ। ਤੇ ਬੰਦਾ ਕੀ ਕਹਿ ਰਿਹਾ ਕਿ ਨਹੀਂ ਯਾਰ, ਇਕਨੋਮੀ ਬੜੀ ਮਾੜੀ ਆ, ਮੇਰੀ ਤਾਂ ਜੌਬ ਨਹੀਂ ਲੱਗੀ, ਮੇਰਾ ਤਾਂ ਜੇ ਵਰਕ ਪਰਮਿਟ ਆਇਆ ਹੀ ਸੀਗਾ, ਠੀਕ ਆ। ਤੇ ਕਈ ਇਹ ਵੀ ਹੈਗੇ ਆ ਕਿ ਸੋਸ਼ਲ ਮੀਡੀਆ ਮੂਡੀ ਤੇ ਦੇਖੀਦਾ ਕਿ ਉਹ ਸਾਰਾ ਜ਼ੋਰ ਲਾਤਾ ਪਿੱਛੇ ਕੋਠੀ ਪਾਉਣ ਤੇ ਕਰੋੜਾਂ ਦੀ। ਹਾਂਜੀ ਹਾਂਜੀ, ਮਤਲਬ ਰਿਐਲਿਟੀ ਜਿਹੜੀ ਫੈਕਟ ਮੈਂ ਦੱਸ ਰਿਹਾ ਕਿ ਕੀ ਹੈਗਾ ਕਿ ਹੁਣ ਮੈਂ ਕਿਹਾ ਜਿਹੜਾ ਕਮਿਊਨਿਟੀ ਵੀ ਇਸ ਚੀਜ਼ ਨਾਲ ਨਹੀਂ ਨਾ ਐਕਸੈਪਟ ਕਰ ਰਹੀ ਸੀਗੀ, ਸਿਸਟਮ ਕੋਈ ਹੋਰ ਚੱਲ ਰਿਹਾ ਹੈਗਾ, ਹਵਾਵਾਂ ਦਸੰਬਰ ਤੱਕ ਕੋਈ ਹੋਰ ਸੀਗੀਆਂ, ਇਹ ਤਾਂ ਹੁਣ ਇੱਕਦਮ ਹੀ ਤੂਫਾਨ ਜਿਹੜਾ ਝੱਖੜਾ ਆ ਉਹ ਕਹਿੰਦਾ ਚੱਕੋ ਸਾਰਾ ਕੁਝ ਸਾਰਾ, ਹਨਾ। ਹੁਣ ਕਈ ਏਰੀਏ ਦੇ ਵਿੱਚ ਤਾਂ ਲੋਕੀ ਕੰਮ ਕਰਨੋਂ ਜਿਹੜੇ ਡਰਦੇ ਹੈਗੇ ਯਾਰ ਕਿਤੇ ਡਿਪੋਰਟ ਨਾ ਹੋ ਜਾਈਏ। ਫਾਰਮ ਲੈਂਡ ਦੇਖ ਲਓ ਤੁਸੀਂ, ਖਾਲੀ ਪਏ ਆ, ਕਈ ਜਗ੍ਹਾ ਤੇ ਸਟੋਰਾਂ 'ਚ ਨਹੀਂ ਕੰਮ ਕਰਦੇ, ਕਈ ਰੂਟਾਂ ਤੇ ਲੋਕਾਂ ਨੇ ਟਰੱਕ ਚਲਾਣੇ ਛੱਡਤੇ। ਟਰੱਕਾਂ ਵਾਲਿਆਂ ਦਾ ਉਹ ਕਹਿ ਰਹੇ ਕਿ ਨਹੀਂ, ਹੁਣ ਕਈਆਂ ਜਗ੍ਹਾ ਗ੍ਰੀਨ ਕਾਰਡ ਚਾਹੀਦਾ, ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਚਾਹੀਦੀ ਆ, ਤੇ ਸਿੱਧੇ ਦੇ ਸਿੱਧੇ ਉਹਨਾਂ ਨੇ ਜਿਹੜਾ ਇਮੀਗ੍ਰੈਂਟ ਅਟੈਕ ਕਰਤਾ। ਹੁਣ ਇਹਦੇ ਵਿੱਚ ਇਹ ਹੈ ਕਿ ਜਿਹੜਾ ਇੱਕ ਅਦਾਰਾ ਛੋਟਾ ਜਿਹਾ ਰਹਿ ਗਿਆ ਸੀਗਾ ਕਿ ਕੋਰਟ ਕਚਹਿਰੀ ਦੇ ਥੱਲੇ ਤੁਸੀਂ ਜਿਹੜਾ ਕਰ ਸਕਦੇ ਆ, ਉਹਦੇ ਵਿੱਚ ਵੀ ਜਿਹੜਾ ਹੈਗਾ ਕਿ ਹਾਲਾਤ ਇਦਾਂ ਦੇ ਜਿਹੜੇ ਕ੍ਰੀਏਟ ਕਰਤੇ ਕਿ 30 ਇੰਪੋਸੀਬਲ ਸਟੈਂਡਰਡ ਜਿਹੜਾ ਕਰਤਾ। ਇਹ ਹੁਣ ਖਬਰਾਂ ਤੁਹਾਡੇ ਨਾਲ ਦੱਸਣ ਦਾ ਕੀ ਮਕਸਦ ਜਿਹੜਾ ਹੈਗਾ, ਤੁਹਾਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਆ ਕੇ ਲੋਕੀ ਝੂਠੀ ਫੂਕ ਥੋੜੀ ਜਿਹੀ ਭਰ ਦਿੰਦੇ ਹੋਣੇ, ਪਰ ਤੁਸੀਂ ਪ੍ਰੈਕਟੀਕੈਲਿਟੀ ਜਿਹੜੀ ਸਮਝਿਆ ਕਰੋ ਕਿ ਕੀ ਹੁੰਦਾ, ਠੀਕ ਹੈ। ਜਿਹੜੇ ਪਾਇਲਟ ਨੇ ਜਹਾਜ਼ ਜਿਹੜਾ ਚਲਾਣਾ ਹੁੰਦਾ ਨਾ, 30 ਦਿਨਾਂ ਦੇ ਅੰਦਰ ਆਲਰੇਡੀ ਬੜਾ ਉਹ ਹੁੰਦਾ ਵਾ, ਠੀਕ ਹੈ। ਇਹਦੇ ਵਿੱਚ ਜਿਹੜਾ ਆਪਣੇ ਕੇਸ ਵੱਲ ਆਪ ਧਿਆਨ ਦਿਓ, ਪੇਪਰ ਆਪਣੇ ਜਿਹੜੇ ਹੈਗੇ ਆ ਆਲਰੇਡੀ ਬਣਾਣੇ ਜਿਹੜੇ ਸ਼ੁਰੂ ਕਰ ਦਿਓ। ਤੇ ਇਹਦੇ ਵਿੱਚ ਜਿਹੜੇ ਕਜ਼ਨ ਭਾਜੀ ਸੱਜਣ ਮਿੱਤਰ ਦੋਸਤ ਜਿਹੜੇ ਹੈਗੇ ਆ, ਖਨੀ ਇਹਨਾਂ ਨੇ ਜਿਹੜਾ ਕਰਨਾ, ਠੀਕ ਆ। 30 ਦਿਨਾਂ ਦੇ ਅੰਦਰ ਜੋ ਕਰਨਾ ਵਕੀਲ ਨੇ ਜਿਹੜਾ ਕਰਨਾ ਹੁੰਦਾ, ਉਹ ਚੀਜ਼ ਵੱਲ ਜਿਹੜਾ ਆਪਣਾ ਜਿਹੜਾ ਧਿਆਨ ਦਿਓ। ਸਿਸਟਮ ਬੜਾ ਅਨਫੋਰਗਿਵਿੰਗ ਆ, ਉਹ ਬੇਸਿਕਲੀ ਐਡੀ ਫਾਸਟ ਤਰੀਕੇ ਨਾਲ ਜਿਹੜਾ ਅੱਗੇ ਜਾ ਰਹੇ ਨੇ, ਐਕਸਪੀਡਾਈਟ ਦੇ ਨਾਲ। ਤੁਹਾਨੂੰ ਕਈ ਵਾਰੀ ਲੱਗ ਰਿਹਾ ਹੁੰਦਾ ਕਿ ਸੱਜਣ ਮਿੱਤਰ ਕਜ਼ਨ ਨੇ ਸਕੀਮ ਕੋਈ ਬਣਾ ਦੇਣੀ ਆ, ਉਹ ਕਰ ਦੇਣਾ, ਕੱਖ ਨਹੀਂ ਜਿਹੜਾ ਉਹ ਚੱਲ ਰਿਹਾ। ਸਾਡੇ ਨਾਲ ਕੀ ਹੋ ਰਿਹਾ ਕਿ ਉਹ ਨਾ ਕਈ ਵਾਰੀ ਬਣਦੀ ਆ ਕਿ ਤੂੰ ਉਹਨੂੰ ਐਡਰੈਸ ਚੇਂਜ ਕਰਾ ਦੇ ਖੜੇ ਪੈਰ। ਉਹਨਾਂ ਨੂੰ ਕਈ ਵਾਰੀ ਸਮਝਾਇਆ ਕਰ, ਲਾਸਟ ਮਿੰਟ ਇਹ ਨਾ ਕਰੋ, ਜੱਜ ਨੇ ਇਸ ਚੀਜ਼ ਦੇ ਅਗੇਂਸਟ ਲੈ ਲੈਣਾ। ਸਾਡੇ ਕੌਂਕੜ ਦੇ ਵਿੱਚ ਕੇਸ ਸੀਗਾ, ਉਹਨੂੰ ਮੈਂ ਬੰਦੇ ਨੂੰ ਕਿਹਾ ਨਾ ਕਰ, ਉਹਨੇ ਨਾ ਫੇਰ ਵੀ ਭਾਜੀ ਕੋਈ ਉਹਦਾ ਵਿੱਚ ਪੈ ਕੇ ਉਹਨੇ ਨਾ ਈਮੇਲ ਕਰਾਤੀ ਕਿ ਨਹੀਂ ਆਪਣਾ ਤਾਂ ਨਾ ਐਡਰੈਸ ਚੇਂਜ ਹੋ ਗਿਆ। ਹੁਣ ਜਦੋਂ ਉਹਨੇ ਕਿਹਾ ਸਾਨੂੰ ਕਰਨਾ ਹੀ ਪੈਣਾ ਐਡਰੈਸ ਚੇਂਜ, ਕੀ ਉਹਨੇ ਸਾਨੂੰ ਸਬੂਤ ਦਿੱਤਾ ਐਡਰੈਸ ਚੇਂਜ ਕਰਦੇ। ਭਾਜੀ ਜਿਹੜਾ ਜੱਜ ਦਾ 30 ਦਿਨ ਦਾ ਆਰਡਰ ਸੀਗਾ ਨਾ, ਉਹਨੇ 1 ਦਿਨ ਤੇ ਕਨਵਰਟ ਕਰਤਾ। ਉਹਨੇ ਕਹਿਣਾ, ਉਹ ਕਹਿੰਦਾ ਕੱਲ ਨੂੰ ਜਮਾ ਕਰਾਓ, ਕਹਿੰਦਾ ਮੈਨੂੰ ਇੱਥੇ ਰੱਖ, ਹੁਣ ਕਿੱਧਰ ਨੂੰ ਭੱਜਣਾ। ਫਿਰ ਮੈਂ ਕਿਹਾ ਬੁਲਾ ਕੇ ਲੈ ਕੇ ਆ ਹੁਣ ਭਾਜੀ ਆਪਣੇ ਨੂੰ, ਤਾਂ ਭਾਜੀ ਤਾਂ ਨਜ਼ਰ ਨਾ ਆਵੇ। ਭਾਜੀ ਨੇ ਪਤਾ ਕੀ ਕਹਿਣਾ, ਉਹ ਯਾਰ ਮੈਂ ਸੁਣਿਆ ਸੀ ਉਹ ਬੰਦੇ ਦਾ ਏਦਾਂ ਹੋ ਗਿਆ ਸੀ, ਮੈਂ ਤਾਂ ਤੈਨੂੰ ਤਾਂ ਸਲਾਹ ਦਿੱਤੀ ਸੀਗੀ। ਹਾਂਜੀ, ਸੋ ਇਹ ਆ, ਇਹ ਭਾਜੀਆਂ ਭੂਜੀਆਂ ਨੂੰ ਕੱਢੋ ਬਾਹਰ, ਭਾਜੀ ਭੂਜੀ ਕੋਈ ਕੰਮ ਦੇ ਨਹੀਂ, ਠੀਕ ਆ। ਜਾਂ ਭਾਜੀ ਨੂੰ ਕਹੋ ਕੇਸ ਲੜ ਲਵੇ। ਤੇ ਆਹ ਚੀਜ਼ਾਂ ਦਾ ਜਿਹੜਾ ਸੀਗਾ ਉਹ 30 ਦਿਨਾਂ ਦਾ ਵੀ ਕੱਟ ਕੇ ਉਹਨੇ ਜਿਹੜਾ ਸੀਗਾ 1 ਦਿਨ ਦਾ ਕਰਤਾ। ਤੇ ਜੱਜ ਜਿਹੜੇ ਆ ਆਪਣੀ ਪਾਵਰ ਸ਼ਰੇਆਮ ਦਿਖਾ ਰਹੇ ਆ, ਉਹਨਾਂ ਨੂੰ ਕਿਹੜਾ ਪਤਾ ਨਹੀਂ ਹੈਗਾ। ਤੇ ਕਈ ਵਾਰੀ ਹੁਣ ਜਿੱਦਾਂ ਕੀ ਹੋਇਆ, ਇੱਕ ਕੇਸ ਸੀਗਾ ਰਿਐਲਿਟੀ ਸੀ, ਉਹਦੇ ਵਿੱਚ ਆਪਾਂ ਮੋਸ਼ਨ ਟੂ ਵਿਡਰਾਅ ਵੀ ਕੀਤਾ ਸੀਗਾ। ਬੰਦਾ ਕੋਆਪਰੇਟ ਨਹੀਂ ਜਿਹੜਾ ਕਰਦਾ ਸੀਗਾ, ਹੁਣ ਤਾਂ ਕੋਆਪਰੇਟ ਨਹੀਂ ਕਰਦਾ, ਵਕੀਲ ਦੇ ਕੋਲ ਕੋਈ ਚੋਇਸ ਨਹੀਂ, ਉਹਨੇ ਮੋਸ਼ਨ ਟੂ ਵਿਡਰਾਅ ਕਰ ਲੈਣਾ। ਜੱਜ ਨੇ ਡਿਨਾਈ ਕਰਤਾ ਅੱਗੋਂ ਮੋਸ਼ਨ ਟੂ ਵਿਡਰਾਅ ਕਿ ਨਹੀਂ ਮੈਂ ਵਿਡਰਾਅ ਨਹੀਂ ਕਰਨਾ ਹੁਕਮ, ਠੀਕ ਹੈ। ਬੰਦਾ ਅਜੇ ਵੀ ਨੌਨ ਕਰਦੇ ਕਿ ਨਹੀਂ, ਉਹਨੂੰ ਪਤਾ ਕਿ ਜੱਜ ਇਹ ਸਟ੍ਰਿਕਟ ਆ, ਇੱਥੇ ਹੋਣਾ ਨਹੀਂ ਕੋਈ ਸਹੀ ਸੀਗਾ ਆਪਣੇ ਲੋਕ ਨਹੀਂ ਹੋਣਾ। ਪਰ ਉਹਨੇ ਡਾਕੂਮੈਂਟ ਕੋਈ ਜਮਾ ਹੀ ਨਹੀਂ ਕਰਾਇਆ, ਠੀਕ ਹੈ। ਕਿਸੇ ਦੇ ਆਖੇ ਲੱਗ ਗਿਆ, ਕੋਈ ਮੈਡੀਕਲ ਲੈਟਰਾਂ ਬਣਾਉਂਦਾ ਫਿਰੇ ਜਾਂ ਕੁਛ, ਇੱਕ ਇਹ ਪਤਾ ਨਹੀਂ ਕੀ ਸਲਾਹ ਕਿ ਜਿਹੜੀ ਚੀਜ਼ ਹੈ ਨਾ ਮੈਡੀਕਲ ਲੈਟਰ, ਕੰਮ ਤੇ ਨਹੀਂ ਜਾਣਾ ਮੈਡੀਕਲ ਲੈਟਰ, ਠੀਕ ਆ। ਤਰੀਕ ਨਹੀਂ ਭੁਗਤਣੀ ਮੈਡੀਕਲ ਲੈਟਰ। ਇਹ ਤਾਂ ਮੈਡੀਕਲ ਲੈਟਰ, ਇੱਕ ਇੰਗਲਿਸ਼ ਨਹੀਂ ਆਉਂਦੀ ਮੈਡੀਕਲ ਲੈਟਰ, ਇਹ ਤਾਂ ਆਪਣੇ ਕਹਿ ਲਓ ਜੜ੍ਹਾਂ 'ਚ ਪੈ ਗਈ ਆਪਣੇ ਨਾ ਕਮਿਊਨਿਟੀ ਦੇ, ਕਿ ਮੈਡੀਕਲ ਲੈਟਰ ਨੇ ਪਤਾ ਨਹੀਂ ਕਿੱਥੋਂ ਕੋ ਬਚਾ ਲੈਣਾ। ਬਹਾਨਾ ਜਿੱਦਾਂ ਹੁੰਦਾ ਵਾ, ਹਰੇਕ ਚੀਜ਼ ਦਾ ਬਹਾਨਾ ਮੈਡੀਕਲ ਲੈਟਰ। ਤੇ ਉਹਨੂੰ ਕਿਹਾ ਵੀ ਨਾ ਕਰ। ਰੇਡੀਓ ਤੇ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਨਾ ਪੁੱਠੇ ਕੰਮ ਜਿਹੜੇ ਏਦਾਂ ਦੇ ਕਰਿਆ ਕਰੋ। ਅੱਛਾ, ਜੱਜ ਕੋ ਦੂਜੀ ਵਾਰੀ ਕੀਤੀ ਮੋਸ਼ਨ, ਫੇਰ ਡਿਨਾਈ ਹੋ ਗਈ, ਚੱਲ ਗਏ, ਠੀਕ ਆ। ਉਹ ਜੱਜ ਨੇ ਨਾ ਕੇਸ, ਉਹਦਾ ਮਤਲਬ ਇਹ ਸੀਗਾ ਜੱਜ ਦਾ ਕਿ ਮੈਂ ਭਾਈ ਅੱਗੇ ਤਰੀਕ ਤਾਂ ਜਾਣ ਹੀ ਦੇਣੀ। ਉਹਨੂੰ ਪਤਾ ਭਾਵੇਂ ਜੋ ਮਰਜ਼ੀ ਕਰ ਦੇਣ, ਜਿਹੜੇ ਜੱਜ ਨੂੰ ਪਤਾ ਕਿ ਮੈਂ ਡਿਨਾਈ ਹੀ ਕਰਨਾ ਕੇਸ। ਤੇ ਜੱਜ ਜਿਹੜਾ ਸੀਗਾ ਉਹ ਵਿੱਚ ਬੇਸਿਕ ਸਵਾਲ ਪੁੱਛਣ ਲੱਗ ਪਿਆ ਬੰਦੇ ਤੋਂ
ਤੇਰਾ ਕੇਸ ਕੀ ਹੈ, ਕਿੱਦਾਂ। ਉਹ ਬੰਦਾ ਬਿਲਕੁਲ ਵੀ ਪ੍ਰਿਪੇਅਰ ਨਹੀਂ ਸੀਗਾ। ਉਹ ਨਾ ਵਿੱਚ ਜਾ ਕੇ ਜੱਜ ਨੇ ਰੋਕਿਆ, ਕਹਿੰਦਾ ਨਾਓ ਆਈ ਅੰਡਰਸਟੈਂਡ, ਕਹਿੰਦਾ ਕਿਉਂ, ਕਹਿੰਦਾ ਤੁਸੀਂ ਵਿਡਰਾਅ ਕਰਨੇ ਸੀਗੇ। ਉਹਨੇ ਭਾਜੀ ਉਹਦੇ ਉੱਤੇ ਕੇਸ ਫੇਲ ਨਹੀਂ ਕੀਤਾ, ਸਿਰਫ ਉਹਨੇ ਫ੍ਰਿਵਲਸ ਜਿੱਦਾਂ ਅਸਾਈਲਮ ਦੀ ਲਾਤੀ। ਅਸਾਈਲਮ ਬੰਦਾ ਕੁਛ ਦੱਸ ਹੀ ਨਹੀਂ ਪਾਇਆ। ਮੈਂ ਕਿਹਾ ਹੁਣ ਬੁਲਾ ਭਾਜੀ ਨੂੰ, ਕਜ਼ਨ ਨੂੰ, ਕਿੱਥੇ ਆ। ਇਹ ਤਾਂ ਇਹਨਾਂ ਨੇ ਕਈਆਂ ਨੇ, ਮੈਂ ਕਿਹਾ ਮੋਰਚਾ ਜਿਹਾ ਬਣਾਇਆ ਹੁੰਦਾ 5-10 ਜਣੇ ਨੇ ਇਕੱਠੇ ਕਰਕੇ, ਜਿੱਦਾਂ ਪਤਾ ਨਹੀਂ ਕਿਹੜਾ ਪਹਾੜ ਸੁੱਟ ਲੈਣਾ ਵਾ। ਕੁਛ ਨਹੀਂ ਹੋਣਾ। ਆਪਣੇ ਮੋਢੇ ਤੇ ਰੱਖ ਕੇ ਕਿਸੇ ਨਿਕੰਮੇ ਵਿਅਕਤੀ ਨੂੰ ਬੰਦੂਕ ਨਾ ਚਲਾਉਣ ਦਿਓ। ਇਹਨਾਂ ਦੇ ਆਪ ਦੇ ਕੇਸ ਕੂਸ ਜਿਹੜੇ ਭਲਿਆਂ ਟਾਈਮਾਂ ਦੇ ਪਾਸ ਹੋ ਗਏ ਆ। ਜਦੋਂ ਇਹਨਾਂ ਦੇ ਆਪ ਦੇ ਸੀਗੇ, ਹੁਣ ਉਦੋਂ ਇਹਨਾਂ ਦੀ ਵੀ ਉਹੀ ਹਾਲਤ ਸੀਗੀ। ਠੀਕ ਆ, ਕਿਸੇ ਨੂੰ ਆਪਣੇ ਸਿਰ ਦੇ ਉੱਤੇ ਉੱਡਣ ਦਾ ਮੌਕਾ ਨਾ ਦਿਓ। ਟਾਈਮ ਬੜਾ ਜਿਹੜਾ ਗਲਤ ਜਿਹੜਾ ਚੱਲ ਰਿਹਾ। ਠੀਕ ਆ, ਸੋ ਇਹ ਚੀਜ਼ ਦੀ ਰੂਟੀਨ ਦੇ ਵਿੱਚ ਆਪਾਂ ਜਿਹੜਾ ਦੇਖ ਰਹੇ ਹਾਂ, ਖੁਦ ਜਿਹੜੀ ਸੀਗੀ ਆਪਣੇ ਕੇਸ ਦੀ ਜਿਹੜੀ ਵਾਗਡੋਰ ਜਿਹੜੀ ਫੜੋ, ਉਸ ਹਿਸਾਬ ਨਾਲ ਜਿਹੜਾ ਤੁਸੀਂ ਅੱਗੇ ਜਾਓ। ਜੀ ਬਿਲਕੁਲ। ਸੋ ਦੇਖੋ ਕਿੰਨੀਆਂ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਦੱਸ ਰਹੇ ਆ, ਰਿਐਲਿਟੀ ਕੀ ਜਿਹੜੀ ਪ੍ਰੈਕਟੀਕਲ ਗੱਲ ਜਿਹੜੀ, ਕਿਉਂਕਿ ਹੁਣ ਤੁਹਾਡੇ ਬਿਜ਼ਨਸ 'ਚ ਆ ਕੇ ਕੋਈ ਕੰਮ ਜਿਹੜੇ ਬੰਦੇ ਨੇ ਹੈ ਨਹੀਂ, ਤੂੰ ਕੌਣ ਮੈਂ ਖਾਮ ਖਾ, ਉਹਨੇ ਉਦਾਂ ਹੀ ਰੌਲਾ ਪਾਈ ਜਾਣਾ ਬਾਹਰ। ਉਹਨੂੰ ਮੈਂ ਕਿਹਾ ਤੈਨੂੰ ਤਾਂ ਭਰਾਵਾ ਸੱਦਿਆ ਨਹੀਂ, ਤੂੰ ਕਿੱਥੋਂ ਦੀ ਆ ਗਿਆ। ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ। ਬਸ ਉਹ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਉਹ ਲਾੜੇ ਨਹੀਂ ਚੜਨਾ ਹੁੰਦਾ ਜੀ, ਉਹਨੇ ਹੀ ਲਾਵਾਂ ਲੈਣੀਆਂ ਆ, ਉਹਨੂੰ ਹੀ ਕੰਮ ਕਰਨ ਦੋ। ਇਹ ਐਵੇਂ ਧੱਕਾ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਸਲਾਹ ਸਹੀ ਦੋ, ਗਲਤ ਨਾ ਦੋ। ਪਹਿਲੀ ਤਾਂ ਗੱਲ, ਸਲਾਹ ਲੈਣ ਵਾਲੇ ਵੀ ਜਿਹੜੇ ਆ ਉਹ ਥੋੜੇ, ਦੇਖੋ ਹਰ ਇੱਕ ਜਾਣਾ ਕੋਈ ਨਾ ਚੰਗੀ ਚੀਜ਼ ਸੁਣਨਾ ਚਾਹੁੰਦਾ, ਪਰ ਰਿਐਲਿਟੀ ਤੋਂ ਵਾਕਿਫ ਹੋਣਾ ਚਾਹੀਦਾ ਆ। ਉਹ ਲੱਗਦੀਆਂ ਵੀ ਖੌਰੇ ਪਤਾ ਨਹੀਂ ਕਿੰਨੇ ਕੁ ਨੈਗੇਟਿਵ ਜਿਹੜੀ ਇਹ ਚੀਜ਼ ਅਸੀਂ ਜਾਣ ਕੇ ਕਿਤੇ ਅਸੀਂ ਨਹੀਂ ਦੱਸ ਰਹੇ, ਇਹ ਤੁਹਾਨੂੰ ਅਗਾਹ ਕਰ ਰਹੇ ਆ, ਅਗਾਊਂ ਸੂਚਨਾ ਦੇ ਰਹੇ ਆ, ਤਾਂ ਜੋ ਭਾਈ ਤੁਸੀਂ ਪ੍ਰਿਪੇਅਰ ਹੋਵੋ। ਫਿਰ ਨਾ ਕਿਉਂ ਮੌਕੇ ਦੇ ਉੱਤੇ ਜਾ ਕੇ, ਜਿੱਦਾਂ ਆ ਬੰਦੇ ਦਾ ਕੇਸ ਦਾ ਤੁਸੀਂ ਦੱਸਿਆ ਵੀ ਉਹ ਫ੍ਰਿਵਲਸ ਉਸ ਦੇ ਉੱਤੇ ਬਾਅਦ ਚ ਲੱਗ ਗਿਆ, ਅਗਲੇ ਪੁੱਛਣ ਲੱਗ ਕੇ, ਜਦੋਂ ਪਤਾ ਹੀ ਕੱਖ ਨਾ ਹੋਵੇ ਤਾਂ ਫਿਰ ਇਹੀ ਕੁਛ ਜਿਹੜਾ ਉਹ ਹੋਣਾ ਹੈ। ਸੋ ਇਦਾਂ ਦੀਆਂ ਚੀਜ਼ਾਂ ਤੋਂ ਬਚੋ। ਤੇ ਇੱਕ ਜਿਹੜੀ ਚੀਜ਼ ਨਾ, ਮੈਂ ਫਿਰ ਇੱਕ ਵਾਰੀ ਜਿਹੜਾ ਦੱਸ ਦਿੰਦਾ, ਬੜੇ ਜਿਹੜੇ ਲੋਕ ਕਹਿੰਦੇ ਜੀ ਆਹ ਇੱਦੇ ਪੈਸੇ ਲੈ ਲੈਂਦੇ, ਇੰਨੇ ਲੈ ਲੈਂਦੇ। ਭਾਈ ਜਦੋਂ ਏਜੰਟ ਨੂੰ ਪੈਸੇ ਦੇਣ ਲੱਗੇ ਆਏ ਸੀਗੇ, ਉਦੋਂ ਵੀ ਉਹਦੇ ਨਾਲ ਇਦਾਂ ਬਾਰਗੇਨਿੰਗ ਕੀਤੀ ਸੀਗੀ? ਉਦੋਂ ਉਹਦੇ ਨਾਲ ਇਦਾਂ ਕਰਦੇ ਸੀਗੇ? ਨਹੀਂ ਭਾਜੀ ਹੁਣ ਨਹੀਂ ਜੀ, ਇਦਾਂ ਨਹੀਂ। ਚੁੱਪ-ਚਾਪ ਉਦੋਂ ਤੁਸੀਂ ਲੱਖਾਂ ਰੁਪਈਏ ਦੇ ਕੇ ਜਿਹੜੇ ਉਹ ਇੱਧਰ ਨੂੰ ਆਉਂਦੇ ਆ, ਤੇ ਹੁਣ ਜਦੋਂ ਜਿੱਥੇ ਤੁਸੀਂ ਪੱਕੇ ਹੋਣਾ, ਜਿਹੜੇ ਵਕੀਲ ਨੇ ਤੁਹਾਡੇ ਲਈ ਕੇਸ ਲੜਨਾ ਆ, ਤੇ ਉਹਦੇ ਖਿਲਾਫ ਤੁਸੀਂ ਬੋਲਣ ਲੱਗੇ, 1 ਮਿੰਟ ਨਹੀਂ ਜਿਹੜਾ ਉਹ ਲਾਉਂਦੇ। ਉਹ ਏਜੰਟ ਖਿਲਾਫ ਤੇ ਕੋਈ ਬੋਲ ਕੇ ਨਹੀਂ ਰਾਜੀ, ਜਿਨ੍ਹਾਂ ਕਰਕੇ ਤੁਹਾਡੇ ਨਾਲ ਦੇ ਕਈ ਸਾਥੀ ਜਿਹੜੇ ਵਿਚਾਲੇ ਵੀ ਰਹਿ ਜਾਂਦੇ। ਸਭ ਨੂੰ ਹੀ ਪਤਾ ਕੋਈ ਰਿਐਲਿਟੀ ਤੋਂ ਅਨਵਾਕਿਫ ਤਾਂ ਨਹੀਂ ਅਸੀਂ, ਸਾਰਿਆਂ ਨੂੰ ਜਿਹੜਾ ਉਹ ਪਤਾ ਇਹਨੇ ਕੀ ਆ। ਉੱਥੇ ਕਰਦਾ ਹੈ ਕੋਈ ਨੈਗੋਸ਼ੀਏਟ, ਉਹਦੇ ਕਿੱਲਾ ਵੀ ਧਰ ਦਿੰਨੇ ਆ, ਉੱਥੇ ਜ਼ਮੀਨ ਵੀ ਧਰ ਦਿੰਨੇ ਆ, ਉੱਥੇ ਘਰਦਿਆਂ ਨੂੰ ਵੀ ਔਖਿਆਂ ਕਰਦੇ ਆ, ਉਹਨਾਂ ਦੇ ਵੀ ਜਿਹੜਾ ਗੋਡਾ ਦਿੰਨੇ ਆ ਉਦੋਂ ਗੱਲ ਦੇ ਵਿੱਚ ਵੀ ਨਹੀਂ ਬਾਪੂ ਪੈਸੇ ਲਿਆ ਕੇ ਦੇ, ਮੈਂ ਤਾਂ ਬਾਹਰ ਹੀ ਜਾਣਾ। ਉਦੋਂ ਫਿਰ ਇਦਾਂ ਕਰਦੇ ਆ, ਤੇ ਜਦੋਂ ਇੱਥੇ ਆਉਂਦੀ ਹੈ ਗੱਲ, ਉਦੋਂ ਕਹਿੰਦੇ ਨਹੀਂ ਜੀ ਇਹ ਤਾਂ ਪੈਸੇ ਬਹੁਤ ਜ਼ਿਆਦਾ। ਉੱਥੇ ਤੁਸੀਂ ਗੱਲ ਨਹੀਂ ਕਰ ਸਕਦੇ, ਇੱਥੇ ਜਿਹੜਾ ਆ ਕੇ ਚੌਧਰ ਜਿਹੜੀ ਉਹ ਮਾਰਦੇ। ਇਦਾਂ ਨਾ ਕਰਿਆ ਕਰੋ। ਜਿੱਥੇ ਕੰਮ ਹੋਣਾ, ਜਿਹਨੇ ਕੰਮ ਕਰਨਾ ਆ, ਉਹਨੂੰ ਉਹਦੀ ਸਰਵਿਸ ਦੀ ਜਿਹੜੀ ਉਹ ਮਨੀ ਆ, ਉਹਦੀ ਗੱਲ ਕਰਿਆ ਕਰੋ। ਨਹੀਂ ਚੰਗੇ ਲੱਗਦੇ, ਹੋਰ ਬਥੇਰੇ ਨੇ ਜੀ। ਨਾਲੇ ਆਪਾਂ ਕਦੀ ਨਹੀਂ ਉਹ ਕਹਿੰਦੇ ਵੀ ਆ ਕੇ ਜਿਹੜਾ ਜੀ ਮੇਰੇ ਤੋਂ ਕਰਾਓ, ਤੁਹਾਨੂੰ ਸਿਰਫ ਇਨਫੋਰਮੇਸ਼ਨ ਤੇ ਸਲਾਹ ਜਿਹੜੀ ਆ ਉਹ ਮੁਫਤ ਚ ਦੇ ਕੇ ਜਾਂਦੇ ਆ ਜੀ। ਜਿਹੜਾ ਵਲੰਟਰੀ ਡਿਪਾਰਚਰ ਦੀ ਵੀ ਜਿਹੜੀ ਗੱਲ ਦੱਸਦਾ ਸੀ ਨਾ ਬੰਦੇ ਦੀ, ਕਿ ਜਿਹੜਾ 3 ਤਰੀਕਾਂ ਦੇ ਬਾਅਦ ਜਿਹੜਾ ਵਲੰਟਰੀ ਡਿਪਾਰਚਰ ਜਿਹੜਾ ਸੀਗਾ, ਜੱਜ ਕਹਿੰਦਾ ਮੈਂ ਫੇਲ ਕਰ ਦੇਣਾ ਉਹ, ਤੇ ਬੰਦੇ ਨੇ ਜਿਹੜੀ ਆ ਕੇ ਲਈ ਆ, ਉਹ ਵੀ ਜਿਹੜਾ ਜਾ ਕੇ ਘਰੋਂ, ਉਹਦਾ ਮੈਨੂੰ ਪਤਾ ਲੱਗਾ ਉਹ ਵੀ ਏਦਾਂ ਕਿ ਉਹ ਕਹਿੰਦਾ ਮੈਂ ਬਾਰ ਕੰਪਲੇਂਟ ਕਰਨੀ ਆ, ਮੈਨੂੰ ਸਹੀ ਤਰ੍ਹਾਂ ਦੱਸਿਆ ਨਹੀਂ ਗਿਆ ਕਿ ਵਲੰਟਰੀ ਡਿਪਾਰਚਰ ਲੈਣੀ ਆ, ਤੇ ਮੈਂ ਉਦਾਂ ਹੀ ਲੈ ਲਈ ਵਕੀਲ ਦੇ ਆਖੇ ਲੱਗ ਕੇ 3 ਹੀਅਰਿੰਗਾਂ ਤੇ ਉਹਦੇ ਬਾਅਦ। ਤੇ ਜਨਤਾ ਦਾ ਮਤਲਬ ਸਿਰਫ ਇਹ ਨਹੀਂ ਕਿ, ਮੈਂ ਕਿਹਾ ਤੁਸੀਂ ਸੁਣਨ ਵਾਲੇ ਕੋਈ ਹੋਰ ਆ, ਮੈਂ ਕਿਹਾ ਜਿਹੜੇ ਸੁਣਦੇ ਆ ਨਾ, ਤੁਹਾਨੂੰ ਵੀ ਮੈਂ ਕਿਹਾ ਪਤਾ ਲੱਗਣਾ ਚਾਹੀਦਾ ਕਿ ਕਈ ਵਾਰੀ ਬੰਦੇ ਜਿਹੜੀ ਜਨਰੇਸ਼ਨ ਆ ਨਾ, ਕਈ ਕਿੱਧਰਲੇ ਪਾਸੇ ਨੂੰ ਜਾਂਦੀ ਆ, ਪੁੱਠਾ ਜਾ ਕੇ ਝੂਠੀ ਕਈ ਵਾਰੀ ਕੰਪਲੇਂਟ ਕਰਨ ਲਈ ਕਿ ਆਪਣੇ ਕਿ ਨਹੀਂ ਮੈਨੂੰ ਨਾ ਸਮਝਾਇਆ ਨਹੀਂ, ਮੈਨੂੰ ਦੱਸਿਆ ਨਹੀਂ ਗਿਆ ਸੀਗਾ ਕਿ ਵਲੰਟਰੀ ਡਿਪਾਰਚਰ ਜਿਹੜਾ ਕੀ ਆ। ਮੈਨੂੰ ਬੰਦੇ ਦੇ ਵਕੀਲ ਦਾ ਨਾ ਉਹ ਆਇਆ, ਕਹਿੰਦਾ ਹੁਣ ਵਕੀਲ ਨੇ ਇਨਕੁਆਇਰੀ ਕਰਨੀ ਹੁੰਦੀ ਆ ਕਿੱਦਾਂ ਨਾ, ਉਹ ਕਹਿੰਦਾ ਏਦਾਂ ਇਹ ਬੰਦਾ ਕਹਿੰਦਾ। ਮੈਂ ਕਿਹਾ ਮੈਨੂੰ ਪਤਾ ਸੀਗਾ ਇਹਨੇ ਕਹਿਣਾ ਵਾ ਏਦਾਂ। ਮੈਂ ਕਿਹਾ ਜੱਜ ਦੇ ਮੂਹਰੇ ਸਰਕਾਰੀ ਵਕੀਲ ਇੰਟਰਪ੍ਰੇਟਰ ਦੇ ਨਾਲ ਇਹ ਜਿਹੜੀ ਚੀਜ਼ ਹੋਈ ਆ, ਤੇ ਜੱਜ ਵੀ ਕਹਿੰਦੇ ਸੀ, ਕਹਿੰਦਾ ਗੁੱਡ ਥਿੰਗ ਆ, ਕਹਿੰਦਾ ਕਿ ਵਿੱਚ ਰਿਕਾਰਡ ਕਰ। ਜੱਜ ਵੀ ਕਈ ਵਾਰੀ ਹੁਣ ਜਿੱਦਾਂ ਵਿੱਚ ਆ, ਉਹ ਕਹਿੰਦੇ ਆ ਕਿ ਮੈਂ ਤੈਨੂੰ ਡਾਇਰੈਕਟਲੀ ਦੱਸ ਰਿਹਾ ਕਿ ਤੇਰਾ 30 ਦਿਨਾਂ ਦੇ ਵਿੱਚ ਅਪੀਲ ਤੂੰ ਫਾਈਲ ਕਰਨੀ ਆ, ਜਾਂ ਤੂੰ ਆਹ ਚੀਜ਼ ਦੇ ਵਿੱਚ ਜਾਣਾ, ਤਾਂ ਕਿ ਤੂੰ ਬਾਅਦ ਚ ਮੁੱਕਰੇ ਨਾ, ਕਿਉਂਕਿ ਕਈ ਲੋਕੀ ਮੁੱਕਰ ਜਾਂਦੇ ਆ ਬਾਅਦ ਚ ਕਿ ਮੈਨੂੰ ਪਤਾ ਨਹੀਂ ਲੱਗਾ ਸੀਗਾ, ਏਦਾਂ ਨਹੀਂ ਲੱਗਾ ਸੀਗਾ, ਓਦਾਂ ਨਹੀਂ। ਕਹਿੰਦਾ ਯੂ ਆਰ ਔਨ ਨੋਟਿਸ। ਮਤਲਬ ਕਿ ਜਿਹੜਾ ਬੰਦਾ ਹੈਲਪ ਕਰਦਾ, ਸੇਵ ਕਰਦਾ ਵਾ, ਉਹਨੂੰ ਮਤਲਬ ਕੁਛ ਨਹੀਂ ਜਾਣਦੇ ਹੈਗੇ ਕਈ ਬੰਦੇ। ਏਦਾਂ ਹੀ ਸਹੀ ਗੱਲ। ਇਹ ਮਤਲਬ ਇਹ ਇੱਕ ਰਿਐਲਿਟੀ ਆ, ਤੁਹਾਨੂੰ ਸਾਰਿਆਂ ਨੂੰ ਪਤਾ। ਹੁਣ ਪਤਾ ਗੱਲ ਸਿਰਫ ਇਹ ਆ ਜਾਂਦੀ ਹੈ ਕਿ ਮੇਰੇ ਵਰਗਾ ਵਿਅਕਤੀ, ਆਪਾਂ ਗੱਲ ਸਿੱਧੀ ਥੋੜੀ ਜਿਹੀ ਕਰ ਦਿੰਦੇ ਆ, ਤਾਂ ਕਰਕੇ ਉਹ ਕੀ ਹੈਗਾ ਕਿ ਚੁੱਭ ਜਾਂਦੀ ਆ, ਜਿੱਦਾਂ ਮਰਜ਼ੀ ਆ, ਜਿਹੜੇ ਮਰਜ਼ੀ ਪਾਸੇ ਨੂੰ ਜਾਂਦੀ ਆ।
ਪਰ ਇਹ ਆ ਕਿ ਇਹ ਰਿਐਲਿਟੀ ਆ। ਪਰ ਫਿਰ ਵੀ ਮੈਂ ਕਈ ਵਾਰੀ ਕੀ ਕਹਿੰਦਾ ਹੁੰਦਾ, ਮੈਂ ਕਹਿਣਾ ਚੱਲ ਯਾਰ ਬੰਦੇ ਦਾ ਜਿੱਦਾਂ ਮਰਜ਼ੀ ਹੈ, ਕਿ ਇੱਕ ਬੰਦੇ ਨੇ ਜੇ ਗਲਤ ਕੰਮ ਕਰ ਰਿਹਾ, ਕੁਛ ਕਰ ਰਿਹਾ, ਜਿਹੜਾ ਦੂਜਾ ਆਉਂਦਾ ਨਾ ਉਹਨੂੰ ਨਵੇਂ ਤਰੀਕੇ ਨਾਲ ਦੇਖੋ, ਫਿਰ ਦੁਬਾਰਾ ਨਵੇਂ ਤਰੀਕੇ ਨਾਲ ਦੇਖੋ। ਸੋ ਐਵਰੀਡੇ ਦਾ ਕੰਮ ਆ। ਆਪਣਾ ਜਿਹੜਾ ਸਾਡਾ ਕੰਮ ਆ ਉਹਨੂੰ ਆਪਾਂ ਕੰਮ ਨੂੰ ਬੜੀ ਸ਼ਿੱਦਤ ਨਾਲ ਜਿਹੜਾ ਕਰੀਦਾ, ਠੀਕ ਆ, ਕਿਉਂਕਿ ਵਧੀਆ ਲੱਗਦਾ ਸਾਨੂੰ ਪੇਸ਼ਾ ਸਾਡਾ ਇਹ, ਠੀਕ ਆ, ਕਿ ਕਾਨੂੰਨ ਕੀ ਆ, ਕਿੱਦਾਂ ਬਣੇ, ਕਿਵੇਂ ਆ। ਤੁਹਾਡੇ ਮੂਹਰੇ ਜਿਹੜੇ ਲੈ ਕੇ ਆਈਦਾ, ਜਿੰਨੇ ਵੀ ਹੁਣ ਕਈ ਵਾਰੀ ਸੁਣਦੇ ਆ, ਠੀਕ ਆ, ਮੈਜੋਰਟੀ ਆਫ ਬੰਦੇ ਤਾਂ ਮੇਰੇ ਕਲਾਇੰਟ ਵੀ ਨਹੀਂ ਹੈਗੇ। ਜਿਹੜੇ ਮੇਰੇ ਏਦਾਂ ਹੀ ਆ। ਐਕਚੁਅਲ ਦੇ ਵਿੱਚ ਕਲਾਇੰਟ ਆ, ਉਹ ਜਦੋਂ ਮੇਰੇ ਸਾਹਮਣੇ ਆਉਂਦਾ ਉਹਨੂੰ ਤਾਂ ਕੁਝ ਪਤਾ ਹੀ ਨਹੀਂ। ਉਹ ਤਾਂ ਬੰਦਾ ਇੰਨਾ ਅਲਰਟ ਜਿਹਾ, ਉਹਨੂੰ ਮੈਂ ਪੁੱਛਦਾ ਤੂੰ ਯਾਰ ਦੂਜੀ ਸਟੇਟ ਕਿਉਂ ਨਹੀਂ ਜਾ ਸਕਦਾ, ਉਹ ਕਹਿੰਦਾ ਮੇਰੇ ਆਧਾਰ ਕਾਰਡ ਪੈਨ ਕਾਰਡ ਕੇ ਮੈਨੂੰ ਟਰੈਕ ਕਰ ਲੈਣਾ। ਇਹ 99% ਤਾਂ ਮੇਰੇ ਕਲਾਇੰਟ ਏਦਾਂ ਵਾ। ਉਹਨਾਂ ਨੂੰ ਮੈਂ ਪੁੱਛਦਾ ਕਿ ਯਾਰ ਤੂੰ ਮੈਨੂੰ ਕਦੀ ਸੁਣਿਆ, ਉਹ ਕਹਿੰਦਾ ਨਹੀਂ ਮੈਂ ਨਹੀਂ ਕਦੀ ਸ਼ੋਅ ਦੇਖਿਆ ਕੋਈ ਵੀ। ਨਵੇਂ ਜਿਹੜੇ ਕਲਾਇੰਟ ਆ ਉਹਨਾਂ ਨੇ ਤਾਂ ਸ਼ੋਅ ਹੀ ਨਹੀਂ ਕਦੀ ਦੇਖਿਆ। ਹੁਣ ਜਿਹੜੇ ਤੁਸੀਂ ਸੁਣਨ ਵਾਲੇ ਆ, ਦੇਖਣ ਵਾਲੇ ਨਾ, ਜੋ ਕਈ ਸਿਟੀਜ਼ਨ ਬੈਠੇ ਆ, ਕਈ ਗ੍ਰੀਨ ਕਾਰਡ ਆ, ਕਈਆਂ ਦੇ ਕੇਸ ਆਲਰੇਡੀ ਪਾਸ ਹੋ ਗਏ ਆ, ਕਈਆਂ ਦੇ ਦੂਜੇ ਵਕੀਲਾਂ ਦੇ ਮੂਹਰੇ ਵੀ ਕੇਸ ਲੱਗੇ ਹੋਏ ਆ। ਸੋ ਇਹ ਆ ਕਿ ਇਹ ਹੁਣ ਜਿਹੜਾ ਰੌਣਕ ਮੇਲਾ ਵਾ, ਇਹ ਇੱਕ ਆਪਣੀ ਜਗ੍ਹਾ, ਠੀਕ ਆ। ਜਿਹੜੀ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਆ ਤੁਹਾਨੂੰ ਲੈ ਕੇ ਆਉਣਾ, ਉਹ ਇੱਕ ਹੋਰ ਆ, ਠੀਕ ਆ। ਸਾਨੂੰ ਵੀ ਵਧੀਆ ਲੱਗਦਾ ਕਿ ਚੱਲ ਤੁਹਾਡੇ ਬਹਾਨੇ ਆਪਾਂ ਵੀ ਹੁਣ ਜਿਹੜੀ ਖਬਰ 27 ਤਰੀਕ ਨੂੰ ਇਹ ਪਾਸ ਹੋਇਆ ਸੁਪਰੀਮ ਕੋਰਟ ਦਾ, ਠੀਕ ਆ, ਇਦਾਂ ਦਾ ਹੈ ਨਹੀਂ ਕਿ ਮੈਨੂੰ ਆ ਕੇ ਕਿਸੇ ਨੇ ਸਮਝਾਉਣਾ, ਪੜ੍ਹਨਾ ਹੀ ਪੈਣਾ, ਰਾਈਟ। ਸ਼ਾਮ ਨੂੰ ਕੱਲ ਨੂੰ ਕੇਸ ਜਿਹੜਾ ਆਪਣਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਤੁਹਾਡੇ ਮੂਹਰੇ ਬਿਲਕੁਲ ਡਿਟੇਲ ਦੇ ਵਿੱਚ। ਮੈਂ ਕਹਿੰਦਾ ਤੁਸੀਂ ਭਾਵੇਂ ਨਿਊਯਾਰਕ ਟਾਈਮਜ਼ ਆ, ਭਾਵੇਂ ਕੋਈ ਉਹ ਆ, ਮੈਨੂੰ ਇੱਕ ਤੁਸੀਂ ਅਦਾਰਾ ਦੱਸ ਦਿਓ ਜਿਹੜਾ ਤੁਹਾਨੂੰ ਇਹ ਜਿਹੜੀ ਯੂਨੀਵਰਸਲ ਇੰਜੰਕਸ਼ਨ ਆ, ਤੁਸੀਂ ਮੈਨੂੰ ਇੱਕ ਚੈਨਲ ਦੱਸ ਦਿਓ ਜਿਹੜਾ ਤੁਹਾਨੂੰ ਇੰਨੀ ਡਿਟੇਲ ਦੇ ਵਿੱਚ ਤੁਹਾਡੀ ਪੰਜਾਬੀ ਲੈਂਗੁਏਜ, ਜਾਂ ਕੋਈ ਬੰਦਾ ਦੱਸ ਦਿਓ ਮੈਨੂੰ ਜਿਹਨੂੰ ਪੰਜਾਬੀ ਦੀ ਲੈਂਗੁਏਜ ਦੀ ਬੋਲਣ ਦੀ ਕਮਾਂਡ ਹੈਗੀ ਹੈ, ਨਹੀਂ ਜਿਹੜਾ ਤੁਹਾਨੂੰ ਆਹ ਚੀਜ਼ਾਂ ਸਮਝਾ ਸਕਦਾ ਵਾ, ਠੀਕ ਆ ਕਿ ਨਹੀਂ। ਸੋ ਇਹ ਚੀਜ਼ ਸੀਗੀ, ਇਹ ਅਸੀਂ ਸਾਡਾ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ, ਬਹੁਤ ਬਹੁਤ ਥੈਂਕ ਯੂ ਆ ਤੁਹਾਡਾ। ਤੇ ਬਿਲਕੁਲ ਇਹ ਚੀਜ਼ ਦੇ ਵਿੱਚ ਹੁਣ ਇਹ ਆ ਕਿ ਗੱਲ ਦਾ ਹੁਣ ਇਸ਼ਾਰਾ ਸਮਝਿਆ ਕਰੋ ਕਿ ਕਿੱਧਰ ਨੂੰ ਚੀਜ਼ਾਂ ਜਿਹੜੀਆਂ ਜਾਣੀਆਂ, ਕਿਹੜੇ ਹਿਸਾਬ ਨਾਲ ਤੁਸੀਂ ਅਡੈਪਟ ਕਰਨਾ, ਠੀਕ ਆ। ਹੁਣ ਇਹਦੇ ਵਿੱਚ ਕਈਆਂ ਨੇ, ਲੋਕਾਂ ਨੇ ਫਾਇਦਾ ਵੀ ਲਿਆ, ਲਿਟਰਲੀ ਉਹਨਾਂ ਨੇ ਜੇਲਾਂ ਜਿਹੜੀਆਂ ਆਪਣੀਆਂ ਅਵੋਇਡ ਕੀਤੀਆਂ, ਛੋਟੀ ਛੋਟੀ ਚੀਜ਼ ਕਰਕੇ, ਇਮੋਸ਼ਨਾਂ ਕਰਕੇ, ਉਹਦੇ ਕਰਕੇ, ਉਹਦੇ ਕਰਕੇ, ਉਹਦੇ ਕਰਕੇ। ਸੋ ਇਹ ਹੈ ਕਿ ਜੇ ਤੁਸੀਂ ਇਹਦੇ ਵਿੱਚੋਂ ਫਾਇਦਾ ਲੈ ਸਕਦੇ ਆ, ਉਹ ਚੀਜ਼ ਦਾ ਤੁਸੀਂ ਜ਼ਰੂਰ ਫਾਇਦਾ ਲਓ। ਬਿਲਕੁਲ ਜੀ। ਅੱਛਾ, ਕੁਝ ਕੁ ਹੋਰ ਗੱਲਾਂ ਕਰਦੇ ਆ। ਆਈ ਨੋ ਕਾਲਰ ਵੀ ਬਹੁਤ ਚਿਰ ਤੋਂ ਵੇਟ ਤੇ ਆ, ਤੇ ਆਈ ਥਿੰਕ ਇਹ ਵੀ ਇੰਪੋਰਟੈਂਟ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ। ਯੂਐਸ ਸਿਟੀਜ਼ਨ ਨੂੰ ਅਰੈਸਟ ਕਰਨਾ, ਆਈਸ ਦੀ ਰੇਡ 'ਚ ਪਰਿਵਾਰ ਕਹਿੰਦਾ ਕਿਡਨੈਪ ਕਰ ਲਿਆ। ਦੋ ਚੀਜ਼ਾਂ ਇਕੱਠੀਆਂ ਹੀ ਕਰ ਲੈਂਦੇ ਆ। ਕੈਨੇਡੀਅਨ ਨੈਸ਼ਨਲ ਆਈਸ ਦੀ ਕਸਟਡੀ ਦੇ ਵਿੱਚ ਜਿਹੜੀ ਆ ਉਹ ਮੌਤ ਹੋ ਜਾਣੀ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਬਾਰੇ ਅਟਾਰਨੀ ਟਿਰਕੈਣਾ ਜੀ ਜਿਹੜਾ ਉਹ ਦੱਸਿਓ। ਕੈਨੇਡੀਅਨ ਨੈਸ਼ਨਲ ਦੀ ਜਿਹੜੀ ਆਈਸ ਦੀ ਕਸਟਡੀ 'ਚ ਮੌਤ ਹੋਣੀ, ਇਹ ਇੱਕ ਹੁਣ ਨਵਾਂ ਵਿਵਾਦ ਆ, ਤੇ ਜਿਹੜੇ ਸਿਟੀਜ਼ਨਸ ਨੂੰ ਆਈਸ ਰੇਡ ਦੇ ਵਿੱਚ ਚੱਕਣਾ, ਉਸ ਨੂੰ ਲੈ ਕੇ। ਸੋ ਐਂਡਰੀਆ ਵੈਲੇਜ਼ ਕਰਕੇ 32 ਸਾਲਾਂ ਦੀ ਕੁੜੀ ਇੱਕ ਸੀਗੀ, ਕੈਲਪੋਲੀ ਚੋਂ ਪੜ੍ਹੀ ਹੋਈ ਆ, ਠੀਕ ਆ। ਤੁਸੀਂ ਦੇਖੋ ਕਿ ਪੜ੍ਹੇ ਹੋਏ ਆ। ਜਿਹੜਾ ਹੁਣ ਮੈਕਸੀਕਨ ਬੰਦਾ ਹੁੰਦਾ ਨਾ, ਉਹਦਾ ਸਕਿਨ ਕਲਰ ਵੀ ਸਾਡੇ ਤੋਂ ਲਾਈਟਰ ਆ, ਇਹਦੇ ਵਿੱਚ ਕੋਈ ਉਹ ਨਹੀਂ। ਪਰ ਫਿਰ ਵੀ ਤੁਸੀਂ ਖਬਰ ਦੇਖੋ ਕਿ ਸਿਟੀਜ਼ਨ ਬੰਦਾ, ਜਿਹਨੂੰ ਡਾਊਨਟਾਊਨ ਐਲਏ ਦੇ ਵਿੱਚ ਘਰਦਿਆਂ ਨੇ ਅਜੇ ਛੱਡਿਆ ਹੀ ਸੀਗਾ, ਤੇ ਭੈਣ ਸੀਗੀ ਨਾਲ, ਉਹਦੀ ਮਾਂ ਸੀਗੀ, ਉਹਨਾਂ ਦੇ ਮੂਹਰੇ ਜਿਹੜਾ ਕਿਡਨੈਪ ਕਰ ਲਿਆ। ਇਹ ਜਦੋਂ ਕਿਡਨੈਪਿੰਗ ਕਰਦੇ ਆ, ਮੂੰਹ ਮਾਣ ਨੇ ਟੱਕੇ ਹੁੰਦੇ ਆ, ਬੈਜ ਬੂਜ ਇਹਨਾਂ ਨੇ ਕੋਈ ਲਾਏ ਨਹੀਂ ਹੁੰਦੇ, ਠੀਕ ਆ। ਉਹ ਜਦੋਂ ਕਰ ਲਿਆ, ਤੇ ਉਸ ਤੋਂ ਬਾਅਦ ਇਹਨਾਂ ਨੇ ਰੌਲਾ ਰੱਪਾ ਪਾਤਾ, ਲੋਕਾਂ ਨੂੰ ਕਿਹਾ ਕਿ ਯਾਰ ਛਡਾਓ ਇਹਨਾਂ ਨੂੰ, ਕੌਣ ਆ ਗਿਆ ਹੁਣ ਮੈਂ ਕਿਹਾ, ਹੁਣ ਜਦੋਂ ਕਿਡਨੈਪਿੰਗ ਜਿਹੜੀ ਹੁੰਦੀ ਆ, ਹੁਣ ਕਿਸੇ ਦੀ ਤੁਹਾਡੀ ਕੁੜੀ ਨੂੰ ਕੋਈ ਫੜ ਲਵੇ ਬੰਦਾ, ਤੇ ਯੂਨੀਫਾਰਮ ਨਹੀਂ ਪਾਈ ਆ, ਹੁਣ ਤੁਸੀਂ ਕੀ ਕਰੋਗੇ ਉਹਨੂੰ? ਮਤਲਬ ਲੋਕੀ ਹੁਣ ਕੋਈ ਇੰਟਰਵੀਨ ਨਹੀਂ ਕਰ ਰਹੇ। ਸੋ ਇਹ ਅਮਰੀਕਾ ਦੇ ਹਾਲਾਤ ਆ, ਠੀਕ ਆ ਕਿ ਨਹੀਂ। ਤੇ ਕੁੜੀ ਸਿਟੀਜ਼ਨ ਉਰੇ ਦੀ, ਉਹ ਰੌਲਾ ਪਾ ਰਹੀ ਮਾਂ ਉਹਦੀ ਕਿ ਇਹ ਸਿਟੀਜ਼ਨ ਆ, ਤੇ ਕਿਸੇ ਨੇ ਨਹੀਂ ਕੁਛ ਕੀਤਾ, ਕੋਈ ਇੰਟਰਵੀਨ ਨਹੀਂ ਕੀਤਾ ਕਿਸੇ ਨੇ। ਜਦੋਂ ਉਹਨਾਂ ਨੇ ਵਕੀਲ ਕੀਤਾ, ਉਹ ਕਹਿੰਦੇ ਸਾਨੂੰ 4 ਘੰਟੇ ਲੱਗੇ ਪਤਾ ਲਗਾਉਣ ਲਈ ਕਿ ਹੈ ਕਿੱਥੇ ਆ, ਤੇ ਅਜੇ ਆਪਾਂ ਵਕੀਲ ਆ, ਕਹਿੰਦੇ ਵਕੀਲ ਨੂੰ ਵੀ 4 ਘੰਟੇ ਲੱਗ ਪਏ, ਫੋਨ ਮਾਰਦੇ ਮੁਰਦੇ, ਇਹ ਉਹ ਲੈ ਕੇ ਕਿੱਥੇ ਗਏ ਆ। ਤੇ ਤੁਸੀਂ ਆਮ ਸੋਚੋ ਕਿ ਸਧਾਰਨ ਬੰਦੇ ਦਾ, ਵਿਚਾਰੇ ਦਾ ਕੀ ਹਾਲ ਹੁੰਦਾ ਹੋਣਾ, ਤਾਂ ਪਤਾ ਹੀ ਨਹੀਂ ਲੱਗਦਾ ਹੋਣਾ ਕਿ ਗਿਆ ਕਿੱਥੇ, ਕੀ ਕੀਤਾ, ਕਿੱਦਾਂ ਕੀਤਾ, ਚੱਕ ਲਿਆ ਕੀ ਹੋ ਗਿਆ। ਸਹੀ ਗੱਲ, ਚੱਕ ਲਿਆ ਕੀ ਹੋ ਗਿਆ ਸਿਟੀਜ਼ਨ ਬੰਦੇ ਨੂੰ। ਤੁਹਾਨੂੰ ਇਹ ਆਪਾਂ ਗੱਲ ਜਦੋਂ ਕੀਤੀ ਸੀ ਜਨਵਰੀ 'ਚ, ਜਦੋਂ ਇਹ ਲੱਗਾ ਸੀਗਾ, ਮੈਨੂੰ ਕਿਸੇ ਨੇ ਨਾ ਪਰਸਨਲੀ ਕਮੈਂਟ ਕੀਤਾ ਸੀਗਾ, ਉਹਦੇ ਮੇਰੇ ਖਿਆਲ ਬੂਨ ਜਿਹੜੇ ਜਵਾਕ ਉਰੇ ਹੋਣੇ ਆ, ਉਹ ਕਹਿੰਦਾ ਆਪਾਂ ਤੁਹਾਡਾ ਸ਼ੋਅ ਸੁਣਦੇ ਆ, ਫੈਨ ਆ। ਮਤਲਬ ਰਿਸਪੈਕਟਫੁਲੀ ਗੱਲ ਹੋਈ ਸੀ ਦੋਨੋਂ ਬੰਨੇ। ਕਹਿੰਦੇ ਪਰ ਸਾਨੂੰ ਨਹੀਂ ਲੱਗਦਾ ਕਿ ਏਦਾਂ ਹੋਣਾ, ਕਿ ਸਾਡੇ ਜਵਾਕਾਂ ਨਾਲ ਏਦਾਂ ਹੋਣਾ, ਕਿ ਸਾਡੇ ਪੜ੍ਹੇ ਲਿਖੇ ਹੁਣ ਮੈਂ ਕਿਹਾ ਇਹ ਯੂਨੀਵਰਸਿਟੀ ਆਫ ਕੈਲਪੋਲੀ, ਤੁਸੀਂ ਉਹਦੀ ਰੈਪੂਟੇਸ਼ਨ ਦੇਖੋ, ਟੌਪ ਦੀ ਯੂਨੀਵਰਸਿਟੀ ਆ, ਬਿਲਕੁਲ ਟੌਪ ਦੀ ਯੂਨੀਵਰਸਿਟੀ ਆ ਉਹ ਆ। ਮੈਂ ਫਿਰ ਤੁਹਾਨੂੰ ਕਹਿਣਾ, ਮੈਂ ਕਿਹਾ ਮੈਨੂੰ ਦੱਸੋ ਕਿ ਇਹ ਜੇ ਇਹਨਾਂ ਨਾਲ ਹੋ ਸਕਦਾ, ਤੁਹਾਡੇ ਜਵਾਕ ਨਾਲ ਇਹ ਕਿਉਂ ਨਹੀਂ ਹੋ ਸਕਦਾ? ਬਿਲਕੁਲ ਇਹ ਹੋ ਸਕਦਾ। ਕਿਉਂ ਹੋਊਗਾ? ਕਿਉਂਕਿ ਕਲਰ ਬੇਸ ਜਿਹੜੀ ਡਿਸਕ੍ਰਿਮੀਨੇਸ਼ਨ ਆ, ਹੋਰ ਕੋਈ ਤਰੀਕਾ ਹੀ ਨਹੀਂ ਹੈਗਾ। ਐਲਏ ਡਾਊਨਟਾਊਨ ਤੋਂ ਤੁਸੀਂ ਚੱਕ ਹੀ ਨਹੀਂ ਸਕਦੇ ਕਿਸੇ ਨੂੰ, ਜਦੋਂ ਬੰਦਾ ਤੁਹਾਨੂੰ ਕਹਿ ਰਿਹਾ ਕਿ ਮੈਂ ਸਿਟੀਜ਼ਨ ਆ।
ਇਹ ਰੇਸ਼ੀਅਲ ਪ੍ਰੋਫਾਈਲਿੰਗ ਹੁਣ ਜਿਹੜੀ ਇਨ ਇਫੈਕਟ ਜਿਹੜੀ ਹੈਗੀ ਆ ਫੁੱਲ ਸਵਿੰਗ ਤੇ ਇੱਕ ਜਿਹੜਾ ਕੈਨੇਡੀਅਨ ਸਿਟੀਜ਼ਨ ਸੀਗਾ ਉਹਨੂੰ ਇਹਨਾਂ ਨੇ ਕਸਟਡੀ 'ਚ ਰੱਖਿਆ। ਕਸਟਡੀ ਦੇ ਮੇਰੇ ਖਿਆਲ ਹੁਣ ਤੱਕ ਆਈਸ ਦੇ ਵਿੱਚ ਜਿਹੜੀਆਂ ਹੈਗੀਆਂ ਤਕਰੀਬਨ 700 ਤੋਂ 800 ਤੱਕ ਮੇਰੇ ਖਿਆਲ ਮੌਤਾਂ ਜਿਹੜੀਆਂ ਹੋ ਚੁੱਕੀਆਂ ਇਸ ਵੇਲੇ। 700 ਤੋਂ 825 ਦੇ ਵਿੱਚ 2025 ਦੀ ਗੱਲ ਕਰ ਰਿਹਾ, ਮੈਂ ਪੁਰਾਣੇ ਨੰਬਰ ਨਹੀਂ ਐਡ ਕਰ ਰਿਹਾ। 2025 ਦੇ ਵਿੱਚ 700 ਤੋਂ 800 ਕਹਿੰਦੇ ਮੌਤਾਂ ਜਿਹੜੀਆਂ ਆਈਸ ਵਾਲੀਆਂ ਜਿਹੜੀਆਂ ਹੋ ਚੁੱਕੀਆਂ। ਤੇ ਮੁੜ ਕੇ ਜਦੋਂ ਇਹਨਾਂ ਦਾ ਹੁੰਦਾ ਕਿ ਬੰਦਾ ਮਰਿਆ ਤੇ ਬਾਕੀ ਚੀਜ਼ਾਂ ਬਾਹਰ ਘੱਟ ਦੱਸਦੇ ਆ ਕਿ ਕਿਉਂ ਮਰਿਆ, ਕਿੱਦਾਂ ਮਰਿਆ, ਅੰਡਰ ਇਨਵੈਸਟੀਗੇਸ਼ਨ ਆ। ਜਿਹੜੀਆਂ ਚੀਜ਼ਾਂ ਦੱਸਦੇ ਆ ਉਹ ਇਹ ਆ ਕਿ ਬੰਦੇ ਨੂੰ ਜੀ ਇੱਕ ਸਜ਼ਾ ਹੋਈ ਸੀਗੀ। ਇਹ ਜਿਹੜਾ ਬੰਦਾ ਸੀਗਾ ਗ੍ਰੀਨ ਕਾਰਡ ਹੋਲਡਰ ਹੈਗਾ 1991 ਦਾ, ਠੀਕ ਆ, ਕੈਨੇਡੀਅਨ ਸਿਟੀਜ਼ਨ ਆ ਤੇ ਯੂਐਸ ਦਾ ਗ੍ਰੀਨ ਕਾਰਡ ਹੋਲਡਰ ਹੈਗਾ ਇਹ 1991 ਦਾ ਤੇ 1988 ਚ ਇਹ ਪਹਿਲੀ ਵਾਰੀ ਯੂਐਸ ਜਿਹੜਾ ਆਇਆ ਸੀਗਾ। ਇਹਨੂੰ ਜਿਹੜੀ ਸਜ਼ਾ ਦਿੱਤੀ ਸੀਗੀ 7 ਤੋਂ 14 ਗ੍ਰਾਮ ਆਕਸੀਕੋਡਨ ਜਿਹੜੀ ਡਰੱਗ ਹੁੰਦੀ ਆ ਉਹਦੀ 7 ਤੋਂ 14 ਗ੍ਰਾਮ ਦੀ ਸਜ਼ਾ ਜਿਹੜੀ ਇਹਨੂੰ ਹੋਈ ਸੀਗੀ ਤੇ 4 ਤੋਂ ਲੈ ਕੇ 14 ਗ੍ਰਾਮ ਤੱਕ ਕਹਿੰਦਾ ਇਹ ਇਲੀਗਲ ਡਰੱਗ ਹਾਈਡਰੋਕੋਡੋਨ ਦੀ ਜਿਹੜੀ ਟ੍ਰੈਫਿਕਿੰਗ ਕਰਦਾ। ਪਹਿਲਾਂ ਤਾਂ ਤੁਸੀਂ ਕੁਆਂਟੀਟੀਆਂ ਦੇਖ ਲਓ ਕਿ 7 ਤੋਂ 14 ਗ੍ਰਾਮ ਦੇ ਵਿੱਚ ਬੰਦਾ ਜਿਹੜਾ ਕਰਤਾ, ਉਹਦੀ ਐਗਜ਼ਾਮਪਲ ਸੈੱਟ ਕਰਤੀ, ਰੱਖਿਆ ਨੂੰ ਇਹਦੇ ਹਿਸਾਬ ਨਾਲ ਤੇ ਫਿਰ ਬੰਦਾ ਮਾਰਤਾ। ਤੇ ਫਿਰ ਇਹਨਾਂ ਨੇ 911 ਵਗੈਰਾ ਕਾਲ ਕੀਤੀ ਸੀਗੀ, ਫਾਇਰ ਡਿਪਾਰਟਮੈਂਟ ਵਗੈਰਾ, ਪਰ ਜਦੋਂ ਉਹ ਸੀਨ ਤੇ ਗਏ ਬੰਦਾ ਆਲਰੇਡੀ ਉਹ ਸੀਗਾ। ਤੇ ਜਿਹੜਾ ਆਈਸ ਵਾਲਿਆਂ ਦਾ USCIS ਵਾਲਿਆਂ ਦਾ ਤੁਸੀਂ ਜਿਹੜੇ ਸੋਸ਼ਲ ਮੀਡੀਆ ਦੇ ਪੇਜ ਦੇਖ ਲਓ, ਲਿੰਕਡਇਨ ਦੇ ਇਹਨਾਂ ਦੇ ਪੇਜ ਦੇਖ ਲਓ, ਉਹਦੇ ਵਿੱਚ ਹੁਣ ਕਈ ਵਾਰੀ ਦੇਸੀ ਬੰਦੇ ਦੀ ਵੀ ਫੋਟੋ ਲਾਈ ਹੁੰਦੀ ਆ, ਪੰਜਾਬੀ ਬੰਦਿਆਂ ਦੀ ਵੀ ਫੋਟੋ ਲਾਈ ਹੁੰਦੀ ਆ। ਉਹ ਫੋਟੋ ਵੀ ਜ਼ਿਆਦਾ ਏਦਾਂ ਨਾ ਕਿ ਯਾਰ ਥੋੜੀ ਇੱਜ਼ਤ ਮਰਿਆਦਾ ਵਾਲੀ ਤੁਸੀਂ ਫੋਟੋ ਲਾਓ। ਫੋਟੋ ਵੀ ਏਦਾਂ ਮਤਲਬ ਕਿ ਪੇਂਟ ਇਸ ਹਿਸਾਬ ਨਾਲ ਕੀਤਾ ਕਿ ਜਿੱਦਾਂ ਪਤਾ ਨਹੀਂ ਕਿੱਡਾ ਕੁ ਵੱਡਾ ਜਿੱਦਾਂ ਕ੍ਰਿਮੀਨਲ ਜਿਹੜਾ ਉਹ ਚੱਕ ਲਿਆ ਹੁੰਦਾ। ਉਹਦੇ ਨਾਲ ਕੀ ਹੁੰਦਾ ਕਿ ਅਮਰੀਕੀ ਜਿਹੜੀ ਪੋਪੂਲੇਸ਼ਨ ਉਹਨਾਂ ਤੇ ਪ੍ਰਭਾਵ ਪੈਂਦਾ ਕਿ ਇਹ ਬੜਾ ਸਹੀ ਕੰਮ ਕਰ ਰਹੇ ਆ, ਕਲੀਨ ਕਰ ਰਹੇ ਆ ਸਾਰਾ। ਉਹ ਛੋਟੇ ਛੋਟੇ ਡਰੱਗ ਦੇ ਫੈਂਸਿਸ ਆ ਕਿ ਬੰਦੇ ਨੂੰ ਏਦਾਂ ਦਾ ਬਣਾ ਦਿਓ ਕਿ ਉਹਦੀ ਮੌਤ ਦਾ ਕੋਈ ਪਰਵਾਹ ਹੀ ਨਾ ਕਰਿਓ ਕਿ ਚੱਲ ਕ੍ਰਿਮੀਨਲ ਘਟ ਗਿਆ। ਤੇ ਪਰ ਗੱਲ ਤੁਸੀਂ ਇਹ ਵੀ ਦੇਖੋ ਨਾ ਕਿ ਜਿਹੜਾ ਕਿੰਨੀ ਕੁਆਂਟੀਟੀ ਸੀਗੀ, ਕੀ ਸੀਗਾ, ਵਿਅਕਤੀ ਕੌਣ ਸੀਗਾ, ਨਾਲੇ ਤੁਹਾਡੀ ਕੇਅਰ 'ਚ ਮਰਿਆ, ਪਹਿਲਾਂ ਨਹੀਂ ਮਰਿਆ। ਜੇ ਉਹਨੂੰ ਹੈਲਥ ਇਸ਼ੂ ਵੀ ਸੀਗੇ 10 ਦਿਨ ਪਹਿਲਾਂ ਨਹੀਂ ਮਰਿਆ, 10 ਦਿਨ ਬਾਅਦ 'ਚ ਨਹੀਂ ਮਰਿਆ, ਤੁਹਾਡੀ ਕਸਟਡੀ 'ਚ ਜਿਹੜੇ ਇੰਨੇ ਲੋਕ ਜਿਹੜੇ ਉਹ ਮਾਰੇ ਜਾ ਰਹੇ ਆ। ਤੇ ਆਈਸ ਦੇ ਵਿੱਚ ਹੁਣ ਬੇਸਿਕਲੀ ਇਹੀ ਕਹਿੰਦੇ ਆ ਕਿ ਇੱਕ ਤਰ੍ਹਾਂ ਦੀ ਤੁਸੀਂ ਧੱਕੇ ਨਾਲ ਕਿਡਨੈਪਿੰਗਾਂ ਕਰ ਰਹੇ ਆ ਤੇ ਫਿਰ ਅੱਗੇ ਤੁਹਾਡੇ ਜਿਹੜੀ ਮੈਡੀਕਲ ਫੈਸਿਲਿਟੀਆਂ ਨਹੀਂ ਹੈਗੀਆਂ, ਉੱਤੋਂ ਤੁਸੀਂ ਕਹਿ ਰਹੇ ਆ ਕਿ ਇਹਨੂੰ ਹੋਰ ਵਧਾ ਦੇਣਾ, ਕਿ ਹੋਰ ਬੰਦੇ ਡਬਲ ਟ੍ਰਿਪਲ ਕਰ ਦਿਓ ਤੇ ਫਿਰ ਮੌਤਾਂ ਤਾਂ ਹੋਰ ਜ਼ਿਆਦਾ ਜਿਹੜੀਆਂ ਆਪਣੀਆਂ ਸੁਭਾਵਿਕ ਹੀ ਹੋ ਗਈਆਂ ਜੀ। ਇੱਕ ਪੀਕੋ ਰਵੇਰਾ 'ਚ ਆਪਣਾ ਮੁੰਡਾ ਚੱਕਿਆ ਸੀਗਾ, ਉਹਦੀ ਵੀ ਵੀਡੀਓ ਬਹੁਤ ਵਾਇਰਲ ਜਿਹੜੀ ਹੋਈ ਆ। ਜਿਹੜੇ ਆਲੇ ਦੁਆਲੇ ਸੀਗੇ ਉਹ ਖੜਦੇ ਸੀ, ਹੁਣ ਪਤਾ ਨਹੀਂ ਆਪਣੇ ਲੋਕਾਂ ਦੇ ਲਈ ਹੋਰ ਆਪਣੇ ਲੋਕ ਦੂਜੇ ਲੋਕਾਂ ਦੇ ਲਈ ਜਿਨ੍ਹਾਂ ਦੇ ਨਾਲ ਇੱਦਾਂ ਕਿਡਨੈਪਿੰਗ ਵਾਲੀ ਰੌਲਾ ਆ, ਜਾਂ ਵੀ ਉਹ ਨਕਾਬ ਪਾ ਕੇ ਜਿਹੜਾ ਉਹ ਚੱਕ ਰਹੇ ਆ ਵੀ ਉਸ ਨੂੰ ਕਿੱਦਾਂ ਆ। ਇਹ ਸੇਮ ਥਿੰਗ ਚੱਲ ਰਹੀ ਆ। ਅਟਰਨੀ ਕਹਿਣਾ ਜੀ ਕਈ ਜਿਹੜੇ ਨਾ ਪੈਰਲਲ ਆਪਾਂ ਨੂੰ ਦੇਖਣ ਨੂੰ ਹਿਸਟਰੀ ਦੇ ਵਿੱਚ ਮਿਲ ਜਾਂਦੇ ਆ। ਹੁਣ ਵੀ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਜੀ ਇਹ ਤਾਂ ਕਾਨੂੰਨ ਦੇ ਹਿਸਾਬ ਦੇ ਨਾਲ ਸਾਰਾ ਕੁਛ ਕਰ ਰਹੇ ਆ। ਜਿਹੜੇ ਲੋਕ ਇਹਦੇ ਪੈਰਲਲ ਆ ਜਾਂ ਜਿਹਦਾ ਕ੍ਰਿਟਿਸਿਜ਼ਮ ਕਰਦੇ, ਜਿਹੜੇ ਆਰਗੂਮੈਂਟ ਪੇਸ਼ ਕਰਦੇ, ਉਹ ਕਹਿੰਦੇ ਵੀ ਜਦੋਂ ਹਿਟਲਰ ਦਾ ਗਸਤਾਪੋ ਸੀ ਉਹ ਵੀ ਇੱਦਾਂ ਹੀ ਕਹਿੰਦਾ ਸੀਗਾ ਵੀ ਦੇਖੋ ਜੀ ਅਸੀਂ ਤਾਂ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ, ਪਰ ਅੰਦਰ ਖਾਤੇ ਉਹ ਡਿਸਕ੍ਰਿਮੀਨੇਸ਼ਨ, ਉਹ ਸਾਰੀਆਂ ਚੀਜ਼ਾਂ ਉਹ ਆਪਣੇ ਸਾਹਮਣੇ ਸੀ। ਸੋ ਆਉਣ ਵਾਲੇ ਸਮੇਂ 'ਚ ਇਹ ਕਿੱਦਾਂ ਕੰਮ ਹੋਰ ਵਧਣਾ ਆ, ਘਟੂਗਾ, ਠੱਲ ਪਊਗੀ, ਕੀ ਹੋਊਗੀ, ਉਹ ਦੇਖਣ ਵਾਲੀ ਗੱਲ ਆ। ਪਰ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇੰਜੰਕਸ਼ਨਸ ਨੂੰ ਲੈ ਕੇ ਆ, ਜਿਹੜੇ ਜੱਜਾਂ ਦੇ ਪਰਖ ਉਤਰਤੇ ਆ ਉਹਨਾਂ ਨੇ, ਦੈਟਸ ਪ੍ਰੀਟੀ ਹਿਊਜ। ਉਹਦੇ ਨਾਲ ਬਹੁਤ ਜ਼ਿਆਦਾ ਵੱਡਾ ਜਿਹੜਾ ਉਹ ਅਸਰ ਜਿਹੜਾ ਉਹ ਪੈਣਾ, ਕਿਉਂਕਿ ਇੱਕ ਨਹੀਂ ਕਈ ਕੇਸਾਂ ਦਾ ਇਸ ਦੇ ਵਿੱਚ ਨਾਲ ਵਾਹ ਵਾਸਤਾ ਆ। ਅਟਾਰਨੀ ਟਿਰਕੇਨਾ ਜੀ, ਆਈ ਨੋ ਥੋੜਾ ਹੀ ਵਕਤ ਰਹਿ ਗਿਆ, ਤੁਸੀਂ ਕਹਿੰਦੇ ਸੀ ਥੋੜਾ ਜਿਹਾ ਜਲਦੀ ਜਾਣਾ। ਜਲਦੀ 'ਚ ਜੇ ਆਪਾਂ ਕਾਲਸ ਲੈ ਲਈਏ ਤਾਂ ਫਿਰ ਆਪਾਂ ਸਮਾਪਤੀ ਵੱਲ ਆਪਾਂ ਕਾਲਸ ਵੀ ਲੈ ਸਕਦੇ ਆ। ਆਪਾਂ ਮੈਂ ਕਿਹਾ 2-4 ਹੋਰ ਜ਼ਿਆਦਾ ਜ਼ਰੂਰੀ ਗੱਲਾਂ ਵੀ ਕਰ ਸਕਦੇ। ਤੁਸੀਂ ਦੇਖ ਲਓ ਕਿੱਦਾਂ 2-4 ਮੈਂ ਕੰਮ ਦੀਆਂ ਗੱਲਾਂ ਵੀ ਦੱਸ ਸਕਦਾ ਤੁਹਾਨੂੰ, ਜਿੱਦਾਂ ਸਹੀ ਲੱਗੇ। ਦੱਸ ਦੋ ਪਹਿਲਾਂ ਕੰਮ ਦੀਆਂ ਗੱਲਾਂ ਦੱਸੋ ਜੀ। ਹਾਂਜੀ, ਫਿਰ ਆਪਾਂ ਕਾਲਸ ਨੈਕਸਟ ਵੀਕ ਆਰਾਮ ਨਾਲ ਲੈ ਲਾਂਗੇ ਕਿਉਂਕਿ 10 ਮਿੰਟ 'ਚ ਲੈ ਵੀ ਨਹੀਂ ਜਾਣੇ। ਠੀਕ ਹੈ ਅਟਾਰਨੀ ਟਿਰਕੇਨਾ ਜੀ। ਸੌਰੀ, ਪਹਿਲਾਂ ਮਾਫੀ ਮੰਗ ਲੈਂਦੇ ਆ ਜਿਹੜੇ ਸਾਡੇ ਸਰੋਤੇ ਹੋਲਡ ਤੇ ਆ। ਅੱਜ ਕਾਲਸ ਜਿਹੜੀਆਂ ਉਹ ਫਿਰ ਨਹੀਂ ਲੈ ਹੋ ਸਕਣਗੀਆਂ, ਥੋੜੀਆਂ ਜਿਹੀਆਂ ਹੋਰ ਅਟਾਰਨੀ ਟਿਰਕੇਨਾ ਜੀ ਜਿਹੜੀਆਂ ਉਹ ਆਪਣੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਗੇ। ਮਾਫੀ ਚਾਹੁੰਦੇ ਆ ਜੀ ਸਾਰੇ ਕਾਲਰਸ ਤੋਂ ਜੀ। ਅਟਾਰਨੀ ਟਿਰਕੇਨਾ ਜੀ, ਇਹ ਜੀ ਹੁਣ ਉਹਨਾਂ ਨੂੰ ਸਿੱਧੇ ਸੁਨੇਹੇ ਆ ਜਿਨ੍ਹਾਂ ਦੇ ਕੇਸ ਜਿਹੜੇ ਆਉਣ ਵਾਲੇ ਆ, ਠੀਕ ਆ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੇਸ ਦੇ ਵਿੱਚ ਜਿਹੜੀਆਂ 100% ਜਿਹੜੀਆਂ ਉਹਨਾਂ ਨੇ ਮੰਗਣੀਆਂ ਹੀ ਮੰਗਣੀਆਂ, ਠੀਕ ਹੈ ਜੀ। ਇੱਕ ਜੇ ਕੋਈ ਪੋਲਿਟਿਕਸ ਦਾ ਬੰਦਾ ਹੈਗਾ, ਉਹ ਪਾਰਟੀ ਦੀ ਲੈਟਰ ਦੇ ਵਿੱਚ ਜਿਹੜਾ ਪਾਰਟੀ ਦੀ ਲੈਟਰ
ਕਈ ਵਾਰੀ ਐਡੀ ਕੁ ਵੱਡੀ ਹੁੰਦੀ ਆ, ਉਹ 100 ਪੇਜ 200 ਪੇਜ, ਉਹ ਬਿਲਕੁਲ ਨਕੰਮੀਆਂ ਲੈਟਰਾਂ ਵਾ। ਪਤਾ ਨਹੀਂ ਕੌਣ ਪਾਰਟੀ ਦੇ ਵਿੱਚ ਉਹ ਫੈਸਲੇ ਲੈਂਦਾ ਕਿੱਦਾਂ ਵਾ। ਜਿਹੜੇ ਜੱਜ ਆ ਉਹਨਾਂ ਨੂੰ ਉਹ ਕਿਸੇ ਨੇ ਵੀ ਅੱਜ ਤੱਕ ਨਹੀਂ ਲੈਟਰ ਪੜ੍ਹਨੀ ਜੱਜ ਨੇ। ਉਹ 120-30 ਪੇਜਾਂ ਦੀ, ਤੇ ਜੱਜ ਕਈ ਵਾਰੀ ਕਹਿੰਦੇ ਮਿਸਟਰ ਟੇਰਿਕਾਣਾ ਕਹਿੰਦੇ ਹਰ ਸਾਲ ਲੈਟਰ ਵੱਡੀ ਤੋਂ ਵੱਡੀ ਹੋਈ ਜਾ ਰਹੀ ਹੈ। ਲੈਟਰ 'ਚ ਲਿਖਿਆ, ਲੈਟਰ 'ਚ ਵੀ ਕਈ ਵਾਰੀ ਬੜੀ ਅਨਾਪ ਸ਼ਨਾਪ ਜੀ ਚੀਜ਼ ਲਿਖੀ ਹੁੰਦੀ ਕਿ ਜੇ ਦਾੜੀ ਮੁੱਛ ਕੱਟੀ ਹੈ ਇਹਦਾ ਇਤਬਾਰ ਨਹੀਂ, ਏਦਾਂ ਨਹੀਂ। ਬੰਦੇ ਦੀ ਦਾੜੀ ਮੁੱਛ ਕੱਟੀ ਹੁੰਦੀ ਹੈ, ਜਾਂ ਵਰਕ ਪਰਮਿਟ ਤੇ ਬਾਲ ਕੱਟੇ ਦੀ ਫੋਟੋ ਹੁੰਦੀ ਹੈ, ਜਾਂ ਪਾਸਪੋਰਟ ਤੇ ਉਹ ਜਿਹੜਾ ਇੱਕ ਤਰ੍ਹਾਂ ਉਹ ਜਿਹੜੀਆਂ ਲੈਟਰਾਂ ਜਿਹੜੀਆਂ ਐਡੀਆਂ ਵੱਡੀਆਂ ਥੱਦੇ ਵਿੱਚ ਅਮਿਤਾਭ ਬੱਚਨ ਦੀਆਂ ਫੋਟੋਆਂ ਲੱਗੀਆਂ, ਕੁਛ ਲੱਗੀਆਂ, ਉਹ ਬਿਲਕੁਲ ਬੇਕਾਰ ਜਿਹੜੀ ਕੰਟਰੀ ਕੰਡੀਸ਼ਨ ਉਹ ਕੁਆਲੀਫਾਈ ਨਹੀਂ ਜਿਹੜਾ ਹੁੰਦੀ। ਜਿਹੜੇ ਤੁਹਾਡੇ ਪਾਰਟੀ ਦੇ ਲੋਕਲ ਜਿਹੜੇ ਹੈਗੇ ਆ, ਜਿਹੜੇ ਪਾਰਟੀ ਦੇ ਮੇਨ ਤੁਹਾਡੇ ਜਿਹੜੇ ਆਗੂ ਹੈਗੇ ਆ, ਮੇਨ ਪਾਰਟੀ ਦੇ ਜਿਹੜੇ ਲੀਡਰ ਆ, ਸਿੱਧੇ ਡਾਇਰੈਕਟ ਉਹਨਾਂ ਕੋਲ ਸਿੰਪਲ ਤੁਸੀਂ ਜਿਹੜੀ ਲੈਟਰ ਲਓ 2-3 ਪੇਜਾਂ ਦੀ ਜਿਹੜੀ ਹੋਵੇ, ਐਗਜ਼ੈਕਟ ਤੁਹਾਡੀ ਜਿਹੜੀ ਮੈਂਬਰਸ਼ਿਪ ਕਦੋਂ ਸੀ, ਤੁਸੀਂ ਗਤੀਵਿਧੀਆਂ ਕੀ ਕਰਦੇ ਸੀਗੇ, ਪਰਸਨਲਾਈਜ਼ ਜਿਹੜੀ ਲੈਟਰ ਜਿਹੜੀ ਕਹਿਣ ਦਾ ਮਤਲਬ ਹੁੰਦੀ ਆ ਹਰੇਕ ਬੰਦੇ ਦੇ ਹਿਸਾਬ ਨਾਲ ਪਰਸਨਲਾਈਜ਼ ਲੈਟਰ ਆ, ਉਹ ਹੀ ਜਿਹੜੇ ਕੋਰਟ ਜਿਹੜਾ ਉੱਤੇ ਵੇਟ ਪਲੇਸ ਕਰਦਾ। ਬਾਕੀ ਜਿਹੜੀਆਂ ਸੀਗੀਆਂ ਉਹ ਸਭ ਫਜ਼ੂਲ ਜਿਹੜੀਆਂ ਚੀਜ਼ਾਂ ਹੁੰਦੀਆਂ, ਸਿਰਫ ਉਹ ਮੈਂਬਰਸ਼ਿਪ ਜਿਹੜੀ ਕਨਫਰਮ ਕਰਦੀ ਆ। ਉਹ ਚੀਜ਼ ਵੱਲ ਜੇ ਤੁਸੀਂ ਧਿਆਨ ਦੇ ਸਕਦੇ ਆ ਤਾਂ ਤੁਸੀਂ ਉਹ ਚੀਜ਼ ਵੱਲ ਜਿਹੜਾ ਧਿਆਨ ਦਿਓ, ਠੀਕ ਆ, ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜੇ ਹੋ ਗਏ ਮੈਡੀਕਲਸ, ਕਿ ਤੁਹਾਨੂੰ ਪਤਾ ਕਿ ਜੇ ਕਿਸੇ ਤੇ ਹਮਲਾ ਹੋਇਆ, ਕੁਛ ਹੋਇਆ, ਕਿਸੇ ਨੂੰ ਕੋਈ ਨੁਕਸਾਨ ਪਹੁੰਚਿਆ, ਤਾਂ ਮੈਡੀਕਲ ਦੀ ਜਿਹੜੀ ਲੋੜ ਪੈਂਦੀ ਉਹੀ ਪੈਂਦੀ ਆ। ਉਹ ਜਿਹੜੇ ਹੈਗੇ ਆ ਰਿਕਾਰਡ ਮੈਡੀਕਲ ਦੇ, ਹੁਣ ਜਦੋਂ ਆਪਾਂ ਕਿਸੇ ਹਸਪਤਾਲ ਜਾਂਦੇ ਆ, ਠੀਕ ਆ, ਬਈ ਖਾਤੇ 'ਚ ਨਾਮ ਦਰਜ ਹੁੰਦਾ ਵਾ, ਤੁਹਾਨੂੰ ਇੱਕ ਪਰਚੀ ਮਿਲਦੀ ਹੁੰਦੀ ਆ, ਦਵਾਈਆਂ ਕੀ ਹੈਗੀਆਂ, ਠੀਕ ਆ, ਕਲੀਨਿਕ। ਜਿਹੜਾ ਵੀ ਬੰਦਾ ਕਦੀ ਵੀ ਕਿਸੇ ਵੀ ਟਾਈਮ ਹਸਪਤਾਲ ਤੇ ਗਿਆ, ਠੀਕ ਆ, ਭਾਵੇਂ ਉਹ 20 ਸਾਲ ਪਹਿਲਾਂ ਸੀਗਾ, 15 ਸਾਲ ਪਹਿਲਾਂ ਸੀਗਾ, ਹਰੇਕ ਹਸਪਤਾਲ ਦਾ ਇੱਕ ਜਿੱਦਾਂ ਪ੍ਰੋਸੀਜਰ ਹੁੰਦਾ, ਉਹ ਸਾਰੀ ਜਿਹੜੀ ਚੀਜ਼ ਆ, ਸਾਰੀ ਰਜਿਸਟਰ ਤੋਂ ਲੈ ਕੇ ਪ੍ਰਸਕ੍ਰਿਪਸ਼ਨ ਤੋਂ ਲੈ ਕੇ ਹਰੇਕ ਜਿਹੜਾ ਰਿਕਾਰਡ ਆ, ਪੁਰਾਣੇ ਨਵੇਂ ਸਾਰੇ ਜਿਹੜੇ, ਉਹ ਜਦੋਂ ਸਾਰੇ ਮਿਲਾ ਕੇ ਤੁਸੀਂ ਜਦੋਂ ਕਰਦੇ ਆ, ਤਾਂ ਫਿਰ ਤੁਹਾਡੀ ਜਿਹੜੀ ਜੱਜ ਨੂੰ ਲੱਗਦਾ ਕਿ ਕੰਟੈਂਪਰੇਨੀਅਸ ਐਵੀਡੈਂਸ ਜਿਹੜਾ ਹੈਗਾ, ਫਿਰ ਜੱਜ ਜਿਹੜਾ ਕਨਵਿੰਸ ਹੁੰਦਾ। ਕਈ ਵਾਰੀ ਉਹਨਾਂ ਕੋਲ ਲੈਟਰਾਂ ਜਿੱਦਾਂ ਆਉਂਦੀਆਂ, ਉਹਦੇ ਵਿੱਚ ਗ੍ਰਾਮਰ ਦੀ ਮਿਸਟੇਕ ਹੁੰਦੀ ਆ, ਮਤਲਬ ਕਿ ਐਂ ਲੱਗਦਾ ਕਿ ਡਾਕਟਰ ਨੇ ਨਹੀਂ ਲਿਖੀ, ਕਿ ਹੋਰ ਨਹੀਂ ਜਿੱਦਾਂ ਲਿਖੀ ਆ। ਉਹ ਜਿਹੜੀ ਚੀਜ਼ ਆ ਉਹ ਤੁਹਾਡੇ ਅਸਾਈਲਮ ਨੂੰ ਝੂਠਾ ਪਵਾਉਂਦੀ ਆ, ਫ੍ਰਿਵਲਸ ਦੇ ਕੰਸਰਨ ਆ ਜਾਂਦੇ ਆ। ਢਾਂਚੇ ਜੇ ਦਾ ਕਈ ਵਾਰੀ ਇੱਕ ਹਸਪਤਾਲ ਦੇ ਦੂਜੇ ਹਸਪਤਾਲ ਨਾਲ ਲੱਗਦੇ ਆ, ਉਹ ਫਰਾਡ ਦਾ ਕੰਸਰਨ ਆ ਜਾਂਦਾ, ਕਿ ਜਿੱਦਾਂ ਇੱਕ ਲੈਟਰ ਲਿਖੀ ਹੋਈ ਆ, ਉਹ ਦੂਜੇ ਹਸਪਤਾਲ ਦੀ ਲੈਟਰ ਦੇ ਨਾਲ ਮਿਲਦੀ ਆ, ਉਹ ਫਰਾਡ ਕੰਸਰਨ ਆ ਜਾਂਦੇ ਆ। ਉਹ ਸਰਕਾਰੀ ਵਕੀਲ ਕਈ ਵਾਰੀ ਫਾਈਲ ਵੀ ਕਰ ਦਿੰਦੇ ਆ। ਸੋ ਆਪੋ ਆਪਣੇ ਡਾਕਟਰ ਕੋਲ ਜਾ ਕੇ ਉਹਨਾਂ ਦਾ ਪਰਸਨਲਾਈਜ਼ ਐਵੀਡੈਂਸ, ਹੈਂਡ ਰਿਟਨ ਨੋਟ ਵਗੈਰਾ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਲਿਖਾਣੀਆਂ, ਇਹ ਚੀਜ਼ਾਂ ਤੁਹਾਡੇ ਉਹਨੂੰ ਕੇਸ ਨੂੰ ਖਰਾਬ ਕਰਦੀਆਂ। ਇਹਦੇ ਵਿੱਚ ਤੁਸੀਂ ਜੇ ਮਚਲੇ ਜੇ ਹੋ ਕੇ ਬੈਠੇ ਰਹੇ ਕਿ ਨਹੀਂ ਜੀ ਦੇਖੋਗੇ ਸਾਰੀ ਦੁਨੀਆ ਏਦਾਂ ਚੱਲੀ ਜਾਂਦੀ ਆ, ਫਲਾਨਾ ਵਾ ਢਮਕਾਨਾ ਵਾ, ਨਹੀਂ। ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੈਗਾ ਕਿ ਤੁਹਾਨੂੰ ਅਵੇਅਰਨੈਸ ਲੈ ਕੇ ਆਣੀ ਕਿ ਕੋਰਟ ਕਚਹਿਰੀ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਸੱਚ ਪੂਰੀ ਔਨ ਹੋਲ ਕਮਿਊਨਿਟੀ ਨੂੰ ਖਰਾਬ ਕਰਦੀਆਂ। ਮੇਰੇ ਹਿਸਾਬ ਨਾਲ ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਮੈਡੀਕਲ ਫਰਾਡ ਜਿਹੜਾ ਇੱਕ ਹੈਗਾ ਵਾ, ਉਹ ਕੋਰਟ ਨੂੰ ਜਿਹੜਾ ਪਤਾ ਲੱਗ ਗਿਆ। 50-50 ਲੈਟਰਾਂ ਕਈ ਵਾਰੀ ਉਹਨਾਂ ਨੇ ਕੇਸ ਦੇ ਵਿੱਚ ਢਾਂਚੇ ਜਿਹੜੇ ਲਗਾਏ ਹੁੰਦੇ ਆ, ਕਿ ਜਿਹੜੇ ਸ਼ਾਇਦ ਕੋਈ ਪੈਰਾਲੀਗਲ ਦੁਭਾਸ਼ੀਏ, ਉਹੀ ਕੋਈ ਏਦਾਂ ਵੇਖਣ ਨੂੰ ਲੱਗਦਾ ਕਿ ਕੋਈ ਇੰਟਰਪ੍ਰੈਟਰ ਜਿਹਾ ਬੈਠਾ ਜਿਹਨੂੰ ਇੱਲ ਦਾ ਕੁੱਕੜ ਨਹੀਂ ਆਉਂਦਾ, ਗ੍ਰਾਮਰ ਸ਼ਰੈਮਰ ਵੀ ਉਹਨਾਂ ਦੀ ਉਦਾਂ ਵਾ, ਉਹ ਸੇਮ ਗਲਤੀਆਂ, ਐਰਰ, ਟਾਈਪੋ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਵਿੱਚ ਰਿਪੀਟ ਕਈ ਵਾਰੀ ਜਿਹੜੇ ਮਿਲਦੇ ਆ, ਤੇ ਸਰਕਾਰ ਨੇ ਉਹਨੂੰ ਮੈਟਰ ਆਫ ਆਰਕ ਕੇ ਵੀ ਫਾਈਲ ਕੀਤਾ ਕਿ ਫਰਾਡ ਲੈਟਰਾਂ ਜਿਹੜੀਆਂ ਹੈਗੀਆਂ। ਉਹ ਚੱਕਰ 'ਚ ਨਹੀਂ ਪੈਣਾ ਆਪਣੇ। ਭਾਵੇਂ ਇਸ ਤੋਂ ਬੈਟਰ ਇਹ ਹੈਗਾ ਕਿ ਆਪਣੇ ਡਾਕਟਰ ਦੇ ਜਿਹੜੇ ਆਪ ਜਿਹੜਾ ਉਤੋਂ ਐਫੀਡੇਵਿਟ ਭਾਵੇਂ ਉਤੋਂ ਲੈ ਲਓ, ਕਿ ਜੇ ਉਹਨੂੰ ਕੋਈ ਯਾਦ ਆ ਮੈਮਰੀ ਤੋਂ, ਜਾਂ ਉਹ ਆਪਣਾ ਐਕਚੁਅਲ ਰਿਕਾਰਡ ਜਿਹੜਾ ਦੇਵੇ, ਕੰਟੈਂਪਰੇਰੀ ਜਿਹੜਾ ਐਵੀਡੈਂਸ ਜਿਹੜਾ ਸੀਗਾ। ਸੋ ਇਹ ਚੀਜ਼ ਜਿਹੜੀ ਸਭ ਤੋਂ ਪਹਿਲੀ ਜ਼ਰੂਰੀ ਜਿਹੜੀ ਹੈਗੀ ਹੈ, ਠੀਕ ਆ। ਦੂਸਰੀ ਚੀਜ਼ ਕਈ ਵਾਰੀ ਸੋ ਡਾਕਟਰ ਦੇ ਜਿਹੜੇ ਹਰੇਕ ਬੰਦਾ ਤਕਰੀਬਨ ਜਿਹੜਾ ਹੁੰਦਾ, ਉਹ ਲੇਟੈਸਟ ਹੀ ਰਿਕਾਰਡ ਜਿਹੜੇ ਹੁੰਦੇ ਆ, ਕੰਟੈਂਪਰੇਰੀਅਸ ਨਹੀਂ ਹੁੰਦੇ। ਕੰਟੈਂਪਰੇਰੀਅਸ ਰਿਕਾਰਡ ਉਹ ਹੁੰਦੇ ਆ ਜਿਹੜੇ ਜਦੋਂ ਤੁਹਾਡੇ ਕਿਸੇ ਬੰਦੇ ਨਾਲ ਕੋਈ ਚੀਜ਼ ਹੋਈ ਹੋਵੇ, ਉਦੋਂ ਮੌਕੇ ਤੇ ਪ੍ਰਪੇਅਰ ਕੀਤੇ ਗਏ ਹੋਣ। ਤੇ ਫਿਰ ਸਵਾਲ ਉਹਦੇ ਵਿੱਚ ਇਹ ਵੀ ਉੱਠਦੇ ਨੇ ਕਿ ਇਹ ਮੌਕੇ ਤੇ ਪ੍ਰਪੇਅਰ ਕਿਉਂ ਕੀਤੇ ਗਏ ਸੀਗੇ, ਇਹ ਲੈਟਰ ਉਦੋਂ ਕਿਉਂ ਇਸ਼ੂ ਹੋਈ ਸੀਗੀ। ਸੋ ਕਈ ਤਰ੍ਹਾਂ ਦੇ ਜਿਹੜੇ ਸਵਾਲ ਜਿਹੜੇ ਉੱਠ ਕੇ ਸਾਹਮਣੇ ਜਿਹੜੇ ਆਉਂਦੇ ਨੇ। ਸੋ ਪਾਰਟੀ ਲੈਟਰਾਂ ਹੋ ਗਈਆਂ, ਮੈਡੀਕਲ ਹੋ ਗਏ, ਟ੍ਰੀਟਮੈਂਟ ਹੋ ਗਈ, ਠੀਕ ਆ। ਬੰਦਾ ਹੁਣ ਜੇ ਕੋਈ ਬੇਹੋਸ਼ ਆ ਤਾਂ ਉਹਦੇ ਓਬਵੀਅਸਲੀ ਜਿਹੜੇ ਸੀਟੀ ਸਕੈਨ, ਸਕੂਨ, ਐਕਸਰੇ, ਹਰੇਕ ਚੀਜ਼ ਜਿਹੜੀ ਉਸ ਲੈਵਲ ਤੇ ਡਿਟੇਲ ਜਿਹੜੀ ਸੀਗੀ ਉਹ ਡਾਕਟਰ ਜਿਹੜੇ ਪੁੱਛਦੇ ਆ। ਤੇ ਡਾਕਟਰ ਨੇ ਓਬਵੀਅਸਲੀ ਜਾਇਜ਼ ਜੀ ਗੱਲ ਆ ਕਿ ਜੋ ਵੀ ਉਹਨਾਂ ਦੀ ਮੈਡੀਕਲ ਟਰਮੀਨੋਲੋਜੀ ਕਹਿੰਦੀ ਆ, ਤੇ ਉਹਨਾਂ ਨੂੰ ਉਹ ਚੀਜ਼ਾਂ ਪ੍ਰੋਸੀਜਰ ਜੋ ਵੀ ਉਹਨਾਂ ਨੇ ਪਰਫਾਰਮ ਕੀਤੇ ਆ,
ਉਹ ਚੀਜ਼ਾਂ ਕੋਰਟ ਪੁੱਛਦਾ ਵੀ ਆ ਤੇ ਉਹ ਚੀਜ਼ਾਂ ਦਾ ਕੋਰਟ ਜਿਹੜਾ ਸਬੂਤ ਵੀ ਮੰਗਦਾ। ਤੇ ਇੱਕ ਜਿਹੜੀ ਹੋਰ ਨਵੀਂ ਚੀਜ਼ ਕੋਰਟਸ ਦੇ ਵਿੱਚ ਜਿਹੜੀ ਸਾਹਮਣੇ ਆ ਰਹੀ ਆ, ਕਿਉਂਕਿ ਕੋਰਟਸ ਨੂੰ ਜਾਂ ਸਰਕਾਰੀ ਵਕੀਲਾਂ ਨੂੰ ਪਤਾ ਕਿ ਕਾਫੀ ਵੱਡੇ ਪੱਧਰ ਤੇ ਜਿਹੜਾ ਫਰਾਡ ਇਸ ਚੀਜ਼ 'ਚ ਹੋ ਰਿਹਾ। ਕਈ ਵਾਰੀ ਹਸਪਤਾਲ ਜਿਹੜੇ ਉਹ ਐਗਜ਼ਿਸਟ ਹੀ ਨਹੀਂ ਕਰਦੇ ਹੁੰਦੇ ਠੀਕ ਤੇ ਹੈ। ਕਈ ਵਾਰੀ ਜਿਹੜੇ ਉਹ ਢਾਂਚੇ ਜਿੱਦਾਂ ਕਿ ਰਲਦੇ ਹੁੰਦੇ ਆ। ਤੇ ਉੱਥੇ ਇੰਡੀਆ ਦੇ ਵਿੱਚ ਇੱਕ ਵੈਬਸਾਈਟ ਹੁੰਦੀ ਆ, ਉਹਦੇ ਵਿੱਚ ਉਹ ਡਾਕਟਰ ਦਾ ਜਿਹੜਾ ਮੈਡੀਕਲ ਰਜਿਸਟ੍ਰੇਸ਼ਨ ਨੰਬਰ ਜਿਹੜਾ ਕੱਢ ਸਕਦੇ ਹੁੰਦੇ ਆ। ਤੇ ਉਹ ਜਦੋਂ ਕਈ ਵਾਰੀ ਦੇਖਦੇ ਆ ਕਿ ਡਾਕਟਰ ਦਾ ਰਜਿਸਟ੍ਰੇਸ਼ਨ ਨੰਬਰ ਵੀ ਉੱਥੇ ਮਿਲਦਾ ਨਹੀਂ ਹੈਗਾ। ਤੇ ਇਹ ਸਾਰੇ ਜਿਹੜੇ ਫਿਰ ਫਰਾਡ ਦੇ ਇੰਡੀਕੇਟਰਸ ਜਿਹੜੇ ਹੁੰਦੇ ਆ, ਡਾਕਟਰ ਜਿਹੜਾ ਤੁਹਾਡਾ ਹੈਗਾ ਉਹਦਾ ਤੁਸੀਂ ਮੈਡੀਕਲ ਦਾ ਜਿਹੜਾ ਰਜਿਸਟਰ, ਜਿਹੜਾ ਉਹਦਾ ਮੈਡੀਕਲ ਲਾਇਸੈਂਸ ਜਿਹੜਾ ਹੈਗਾ ਉਹ ਨਾਲ ਜਿਹੜਾ ਲਾਣਾ। ਤੇ ਈਵਨ ਬੈਟਰ ਜੇ ਹੋਵੇ ਕਿ ਡਾਕਟਰ ਜੇ ਗਵਾਹੀ ਦੇ ਸਕੇ, ਪਰ ਘੱਟੋ ਘੱਟ ਜਿਹੜਾ ਮਿਨੀਮਮ ਜਿਹੜਾ ਹੈਗਾ ਡਾਕਟਰ ਦਾ ਜਿਹੜਾ ਮੈਡੀਕਲ ਲਾਇਸੈਂਸ ਨੰਬਰ ਜਿਹੜਾ ਨਾਲ ਉਹ ਜ਼ਰੂਰ ਲਗਾਉਣਾ ਜਿਹੜਾ ਹੈਗਾ ਆਪਣੇ, ਜੇ ਤੁਹਾਨੂੰ ਉਹ ਮਿਲ ਸਕਦਾ ਹੈਗਾ। ਇਹ ਚੀਜ਼ਾਂ ਵੱਲ ਤੁਸੀਂ ਹੁਣ ਤੋਂ ਧਿਆਨ ਦੇ ਦਿਓ, ਕਿਉਂਕਿ ਇਹ ਚੀਜ਼ਾਂ ਸਭ ਤੋਂ ਜ਼ਿਆਦਾ ਬੰਦੇ ਦਾ ਜਿਹੜਾ ਜ਼ੋਰ ਖਰਾਬ ਲਵਾਉਂਦੀਆਂ। ਕਰਦੀ। ਭਾਵੇਂ ਤੁਹਾਡੀ ਅੱਜ ਤਰੀਕ ਆ, ਕੱਲ ਤਰੀਕ ਆ, ਭਾਵੇਂ ਤੁਹਾਡੀ 2028 ਦੇ ਵਿੱਚ ਤਰੀਕ ਆ, ਇਹ ਜਿਹੜੇ ਬੇਸਿਕ ਜਿਹੜੇ ਆਪਣੇ ਡਾਕੂਮੈਂਟ ਆ ਉਹ ਪਹਿਲਾਂ ਹੀ ਜਿਹੜਾ ਕਰਕੇ ਰੱਖੋ। ਆਧਾਰ ਕਾਰਡ, ਪੈਨ ਕਾਰਡ, ਡਰਾਈਵਰ ਲਾਇਸੈਂਸ। ਹੁਣ ਕਈ ਵਾਰੀ ਇਹ ਚੀਜ਼ਾਂ ਹੁੰਦੀਆਂ ਇਹਦੇ ਥੱਲੇ ਬਾਰਕੋਡ ਵੀ ਜਿਹੜੇ ਲੱਗੇ ਹੁੰਦੇ ਆ, ਤੁਸੀਂ ਦੇਖੋਗੇ ਇੱਕ QR ਕੋਡ ਜਿੱਦਾਂ ਹੁੰਦਾ ਹਾਂਜੀ। ਜਾਂ ਬਾਰਕੋਡ ਹੁੰਦਾ, ਉਹਨੂੰ ਜਦੋਂ ਤੁਸੀਂ ਆਪਣੇ ਫੋਨ ਰਾਹੀਂ ਸਕੈਨ ਕਰਦੇ ਆ ਤੇ ਉਹ ਇੱਕ ਤੁਹਾਨੂੰ ਲਿੰਕ ਦਿੰਦਾ ਤੇ ਉਹ ਲਿੰਕ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਵੈਰੀਫਾਈ ਹੁੰਦੀ ਆ, ਠੀਕ ਆ। ਇਹ ਹੁਣ ਤੁਸੀਂ ਜਿਹਨਾਂ ਦੇ ਕੋਲ ਵੀ ਆਧਾਰ ਕਾਰਡ, ਪੈਨ ਕਾਰਡ ਜਿਹੜੇ ਹੈਗੇ ਆ, ਉਹਨੂੰ ਇੱਕ ਵਾਰੀ ਕੀ ਸੀਗਾ ਕਿ ਬੰਦਾ ਸੀਗਾ ਉਹ ਜਿਹੜਾ ਉਹਦਾ ਅਸੀਂ ਆਧਾਰ ਕਾਰਡ, ਪੈਨ ਕਾਰਡ ਉਹ ਲਿੰਕ ਜਿਹੜਾ ਖੁੱਲੇ ਨਾ ਉੱਥੇ ਕੋਈ ਹੋਰ, ਤੇ ਸਰਕਾਰੀ ਵਕੀਲ ਕਹਿੰਦਾ ਇਹਨੂੰ ਆਪਾਂ ਅਥੈਂਟੀਕੇਟ ਨਹੀਂ ਕਰ ਸਕਦੇ। ਜੱਜ ਨੇ ਵੀ ਉਹ ਡਾਕੂਮੈਂਟ ਜਿਹੜੇ ਐਕਸਕਲੂਡ ਕਰਤੇ। ਕਈ ਵਾਰੀ ਪਾਰਟੀ ਦੀਆਂ ਜਿਹੜੀਆਂ ਲੈਟਰਾਂ ਹੁੰਦੀਆਂ ਉਹਦੇ ਥੱਲੇ ਪਤਾ ਨਹੀਂ ਕੀ ਬਾਰਕੋਡ ਜਿਹਾ ਲਾਇਆ ਹੁੰਦਾ, ਹੁਣ ਪਤਾ ਨਹੀਂ ਕਿਸ ਗੱਲੋਂ ਉਹ ਲਾਇਆ ਹੁੰਦਾ। ਤੇ ਉਹ ਬਾਰਕੋਡ ਦੀ ਕੋਈ ਮਾਇਨੇ ਨਹੀਂ, ਜੇ ਉਹ ਬਾਰਕੋਡ ਸਕੈਨ ਹੋ ਕੇ QR ਕੋਡ ਉਹ ਲਿੰਕ ਜੇ ਨਹੀਂ ਹੋ ਸਕਦਾ ਤੇ ਉਹ ਮਤਲਬ ਕਿ ਇਟਸੈਲਫ ਉਹ ਇੰਡੀਕੇਟ ਕਰਦਾ ਕਿ ਇਹ ਚੀਜ਼ ਫਰਾਡ ਹੈ। ਮਤਲਬ ਕਿ ਤੁਸੀਂ ਜੇ ਕੋਈ QR ਕੋਡ ਵਾਲੀ ਚੀਜ਼ ਦੇ ਰਹੇ ਆ, ਪਹਿਲਾਂ ਉਹਨੂੰ ਤੁਸੀਂ ਆਪ ਆਪਣੇ ਫੋਨ ਦੇ ਵਿੱਚ ਦੇਖੋਗੇ ਕਿੱਦਾਂ। ਹੁਣ ਜਿਹੜਾ ਤੁਸੀਂ ਆਧਾਰ ਕਾਰਡ, ਪੈਨ ਕਾਰਡ ਏਦਾਂ ਕਈ ਵਾਰੀ ਆਧਾਰ ਕਾਰਡ, ਪੈਨ ਕਾਰਡ ਤੇ ਆਪਣਾ ਡੇਟਾ ਜਿਹੜਾ ਆਪਣੇ ਦੇਸ਼ਾਂ ਦੇ ਵਿੱਚ ਗਲਤ ਲਿਖਿਆ ਹੁੰਦਾ, ਟਾਈਪੋ ਹੋਇਆ ਹੁੰਦਾ ਜਾਂ ਕੋਈ ਚੀਜ਼ ਹੁੰਦੀ ਆ, ਬੰਦਾ ਉਹਨੂੰ ਪਰਵਾਹ ਨਹੀਂ ਕਰਦਾ ਜਾਂ ਕਿੱਦਾਂ। ਇਹ ਜਦੋਂ ਇਹ ਰੀਅਲ ਆਈਡੀ ਦੇ ਥੱਲੇ ਤੁਹਾਡੇ ਸਾਰੇ ਜਿਹੜੇ ਕੇਸ ਹੁੰਦੇ ਆ, ਜਦੋਂ ਤੁਸੀਂ ਇਹਨੂੰ ਚੈੱਕ ਨਹੀਂ ਕਰਦੇ ਜਾਂ ਤੁਸੀਂ ਇਦਾਂ ਦੇ ਡਾਕੂਮੈਂਟ ਜਿਹੜੇ ਦੇ ਦਿੰਦੇ ਆ, ਜਿਹੜੀ ਤੁਹਾਡੇ ਕੇਸ ਨੂੰ ਖੁਦ ਹੀ ਕੱਟ ਦਿੰਦੀ ਆ। ਉਹ ਕਹਿੰਦਾ ਕਿ ਇਹਨਾਂ ਦਾ ਨਾਂ ਗਲਤ ਲਿਖਿਆ ਹੋਇਆ, ਇਹਦੇ ਬਾਪੂ ਦਾ ਨਾਂ ਦੇ ਸਪੈਲਿੰਗ ਗਲਤ ਆ। ਸੋ ਜਿਹੜੇ ਵੀ ਤੁਹਾਡੇ ਜਿਹੜੇ ਡਾਕੂਮੈਂਟ ਹੈਗੇ ਆ, ਦੇਖੋ ਹਰ ਬੰਦੇ ਦਾ ਨਾਮ ਦੇ ਇੱਕੋ ਹੀ ਸਪੈਲਿੰਗ ਹੁੰਦੇ ਆ, ਠੀਕ ਆ। ਭਾਵੇਂ ਸਹੀ ਗਲਤ ਆ ਕਿੱਦਾਂ, ਉਹਦੇ ਇੱਕ ਹੀ ਸਪੈਲਿੰਗ ਹੈਗਾ। ਕੋਈ ਏਦਾਂ ਨਹੀਂ ਕਿ ਕਿਸੇ ਵੀ ਵਿਅਕਤੀ ਦਾ ਇੱਕ ਤੋਂ ਵੱਧ ਨਾਮ ਜਿਹੜੇ ਅਫੀਸ਼ੀਅਲ ਡਾਕੂਮੈਂਟ 'ਚ। ਜੇ ਤੁਹਾਡੇ ਡਾਕੂਮੈਂਟ ਗਲਤ ਹੈਗੇ ਆ ਤਾਂ ਤੁਸੀਂ ਉਹਦੀ ਦਰੁਸਤੀ ਜਿਹੜੀ ਪਹਿਲਾਂ ਕਰਾਓ, ਤਾਂ ਕਿ ਤੁਹਾਡੇ ਕੋਲ ਜਿਹੜਾ ਟਾਈਮ ਹੋਵੇ ਕਿ ਤੁਹਾਡੇ ਸਾਰੇ ਡਾਕੂਮੈਂਟ, ਤੁਹਾਡੇ ਬਾਪੂ ਦਾ ਕੀ ਨਾਮ ਆ, ਪਿੰਡ ਦਾ ਜਿਹੜਾ ਬਰਥ ਕੀ ਆ, ਉਹ ਬਾਅਦ 'ਚ ਜੱਜ ਨੂੰ ਸਮਝਾਉਣ ਪੈ ਜਾਂਦੇ ਕਈ ਵਾਰੀ ਕਿ ਨਹੀਂ ਇਹ ਤਹਿਸੀਲ ਲਿਖੀ ਸੀਗੀ, ਇਹ ਪਿੰਡ ਨਹੀਂ ਲਿਖਿਆ ਸੀਗਾ, ਇਹ 'ਚ ਪਿੰਡ ਦਾ ਬਰਥ ਆਫ ਉਹ ਆ। ਜੱਜ ਉਹਨਾਂ ਨੂੰ ਕੁਛ ਨਹੀਂ ਲੈਣ ਦੇਣਾ ਤੁਹਾਡੀ ਤਹਿਸੀਲ ਕਿਹੜੀ ਆ, ਕਿੱਦਾਂ ਵਾ। ਸਿੱਧੇ ਉਹਨਾਂ ਨੇ ਪਹਿਲਾਂ ਹੀ ਪੁੱਛਿਆ ਸੀਗਾ ਸਿਟੀ ਆਫ ਬਰਥ ਜਿਹੜਾ ਕੀ ਆ ਤੇ ਕੀ ਨਹੀਂ ਆ, ਠੀਕ ਆ। ਪਾਸਪੋਰਟ ਦੀਆਂ ਤੁਹਾਡੇ ਉਹਨਾਂ ਨੇ ਕੰਪਲੀਟ ਕਾਪੀ ਜਿਹੜੀ ਪੇਜ ਦੀ ਜਿਹੜੀ ਮੰਗਣੀ ਉਹ ਮੰਗਣੀ ਆ ਹੁਣ ਰੀਅਲ ਆਈਡੀ ਦੇ ਥੱਲੇ। ਤੇ ਉਹਦੇ ਵਿੱਚ ਜੇ ਪਾਸਪੋਰਟ ਗਵਾਚ ਗਿਆ, ਬਾਅਦ 'ਚ ਪਾਸਪੋਰਟ ਪੇਸ਼ ਹੋ ਜਾਂਦਾ ਵਾ ਕਿੱਦਾਂ, ਉਹ ਪਹਿਲਾਂ ਹੀ ਜਿਹੜੇ ਡਾਕੂਮੈਂਟ ਸੀਗੇ ਆਈਡੀ ਊਡੀ ਵਾਲੇ ਪਹਿਲਾਂ ਹੀ ਆਪਣੇ ਜਿਹੜੇ ਕਢਾ ਕੇ ਤੁਸੀਂ ਜਿਹੜੇ ਰੱਖੋ। ਇਹ ਡਾਕੂਮੈਂਟ ਜਿਹੜੇ ਟਰਾਂਸਲੇਟ ਵੀ ਹੁੰਦੇ ਆ ਤੇ ਖੜੇ ਪੈਰ ਫਿਰ ਟਰਾਂਸਲੇਟਰ ਲੱਭਦੇ ਆ, ਉਹ ਵੀ ਜ਼ਿਆਦਾ ਪੈਸੇ ਤੁਹਾਡੇ ਕੋਲ ਲੈਂਦਾ। ਇਹ ਟਾਈਮ ਸਰ ਜਿਹੜੇ ਆਪਣੇ ਟਰਾਂਸਲੇਟਰ ਜਿਹੜੇ ਲੱਭੋ, ਇਹ ਜਿਹੜੇ ਸੀਗੇ ਅਨੁਵਾਦ ਵਗੈਰਾ ਇਹਨਾਂ ਦਾ ਜਿਹੜਾ ਤੁਸੀਂ ਕਰਾ ਕੇ ਰੱਖੋ, ਠੀਕ ਆ। ਆਪਣੀ ਜਿਹੜੀ ਮੈਡੀਕਲ ਲੈਟਰਾਂ ਵਗੈਰਾ ਸਾਰੀਆਂ ਚੀਜ਼ਾਂ ਦਾ ਤੁਸੀਂ ਜਿਹੜਾ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਤੁਸੀਂ ਟਰਾਂਸਲੇਸ਼ਨ ਕਰਾਓ, ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿ ਇਹ ਚੀਜ਼ਾਂ ਜਿਹੜੀਆਂ ਹੈ ਕੀ ਆ। ਇਹ ਫਿਰ ਜਿਹੜੇ ਮੇਨ ਡਾਕੂਮੈਂਟ ਆ ਜਾਂਦੇ ਆ। ਇਸ ਤੋਂ ਇਲਾਵਾ ਤੁਸੀਂ ਆਪਣੇ ਇੱਕ ਵਿਟਨੈਸ ਲਿਸਟ ਜਿਹੜੀ ਆਇਡੈਂਟੀਫਾਈ ਕਰੋ, ਠੀਕ ਆ। ਉਹ ਕਈ ਵਾਰੀ ਵਕੀਲ ਤੋਂ ਕੀ ਮੈਨੂੰ ਡਾਕੂਮੈਂਟ ਚਾਹੀਦੇ ਆ, ਇੱਕ ਤਾਂ ਤੁਹਾਡੀ ਪਾਰਟੀ ਦੇ, ਇੱਕ ਤੁਹਾਡੇ ਮੈਡੀਕਲ ਦੇ, ਇੱਕ ਤੁਹਾਡੀ ਆਈਡੀ ਦੇ ਰਿਲੇਟਡ ਹੋ ਗਏ, ਤੇ ਇੱਕ ਤੁਹਾਨੂੰ ਚਾਹੀਦੀ ਵਿਟਨੈਸ ਲਿਸਟ ਕਿ ਤੁਹਾਡੇ ਕੇਸ ਦੇ ਵਿੱਚ ਗਵਾਹ ਕਿਹੜੇ-ਕਿਹੜੇ ਹੈਗੇ ਆ। ਠੀਕ ਹੈ। ਉਹ ਗਵਾਹਾਂ ਨੂੰ ਐਫੀਡੇਵਿਟ ਕੌਣ ਦਊਗਾ ਤੇ ਗਵਾਹੀ ਕੌਣ ਦੇ ਸਕਦਾ ਹੈਗਾ ਜੀ, ਠੀਕ ਆ। ਗਵਾਹੀ ਦੇਣ ਵਾਲਾ ਬੰਦਾ ਆਬਵੀਅਸਲੀ ਉਹਨੂੰ ਨੌਲੇਜ ਚਾਹੀਦੀ ਹੈ ਕੰਪਿਊਟਰ ਦੀ, ਲੌਗਇਨ ਕਰ ਸਕਦਾ ਹੋਵੇ ਤੁਹਾਡੇ ਕੰਟਰੀ ਤੋਂ ਵੈਬਐਕਸ ਰਾਹੀਂ, ਫੋਨ ਰਾਹੀਂ, ਤੇ ਤੁਹਾਡੇ ਕੇਸ ਦੇ ਵਿੱਚ ਗਵਾਹੀ ਜਿਹੜੀ ਦੇ ਸਕਦਾ ਹੋਵੇ। ਤੇ ਇਹਦੇ ਇਲਾਵਾ ਜਿਹੜੀਆਂ ਹੋ ਗਈਆਂ ਤੁਹਾਡੀਆਂ, ਜੇ ਕਿਸੇ ਨੇ ਕੋਈ ਪੈਸਾ ਧੇਲਾ ਜਿਹੜਾ ਦਿੱਤਾ, ਉਹ ਵੀ ਕਈ ਵਾਰੀ ਕਿਹਾ ਕਿ ਹੁਣ ਕੀ ਹੁੰਦਾ ਕਿ ਉਹਦੇ ਵਿੱਚ ਨਾ ਡੋਨੇਸ਼ਨ ਲੈਟਰਾਂ ਦੇ ਵਿੱਚ ਉਹ ਫਰਾਡ ਬੜਾ ਕੱਢਦੇ ਆ। ਓਕੇ। ਉਹ ਕਈ ਵਾਰੀ ਦੇਖਣ ਨੂੰ ਐ ਲੱਗਦੀ ਹੈ ਕਿ ਇੱਕੋ ਦਿਨ ਸਾਈਨ ਕੀਤੇ ਹੋਏ ਆ, ਇੱਕੋ ਪੈਨ ਵਰਤਿਆ ਗਿਆ, ਇੱਕੋ ਉਹਦਾ ਲਹਿਜਾ ਵਾ। ਜਿਹੜੀਆਂ ਡੋਨੇਸ਼ਨ ਰਸੀਟ ਉਹ ਫਿਰ ਬਹਾਨਾ ਜੇ ਮਾਰਦੇ ਕਈ ਵਾਰੀ ਕਿ ਨਹੀਂ ਮੈਂ ਘਰਦਿਆਂ ਨੂੰ ਪੈਸੇ ਭੇਜੇ ਸੀ, ਘਰਦਿਆਂ ਨੇ ਅੱਗੇ ਏਦਾਂ ਭੇਜਤੇ। ਫਿਰ ਜੱਜ ਕਹਿੰਦਾ ਕਿ ਤੁਸੀਂ ਇਹਦਾ ਮਤਲਬ ਇਹ ਆ ਕਿ ਤੂੰ ਨਹੀਂ ਡੋਨੇਸ਼ਨ ਕੀਤੀ, ਤੇਰੇ ਉਹ ਕੀਤੀ, ਤੇ ਤੇਰਾ ਨਾਂ ਕਿਉਂ ਲਿਖਿਆ ਵਾ।
ਹਾਂ 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 ਉਹ ਕਹਿੰਦਾ ਉਹਨਾਂ ਨੇ ਮੇਰੇ ਨਾਂ ਤੋਂ ਕਟਾਈਆਂ ਸੀ ਏਦਾਂ ਦੇ ਜਿਹੜੀ। ਸੋ ਇਹ ਹੈ ਕਿ ਡੋਨੇਸ਼ਨ ਜਿਹਦੀ ਹੈਗੀ ਆ ਉਹ ਸਿੱਧੇ ਆਪਣੇ ਬੈਂਕ ਚੋਂ ਭੇਜੋ, ਏਦਾਂ ਦੇ ਮੁੱਦਿਆਂ ਦੇ ਵਿੱਚ ਨਹੀਂ ਪੈਣਾ। ਕਈ ਵਾਰੀ ਗੱਲ ਆਪਣੀ ਇਸ ਵਿਸ਼ਿਆਂ ਤੇ ਹੋਈ ਹੈ ਪਹਿਲਾਂ ਵੀ। ਡਾਇਰੈਕਟ ਐਵੀਡੈਂਸ ਤੁਹਾਡੇ ਕੋਲ ਚਾਹੀਦਾ ਕਿ ਸਿੱਧੇ ਦੇ ਸਿੱਧੇ ਤੁਹਾਡੇ ਬੈਂਕ ਚੋਂ ਪੈਸੇ ਜਿਹੜੇ ਕੱਟੇ ਹੋਏ ਆ, ਉਤੋਂ ਉੱਤੇ ਕੋਈ ਸਬੂਤ ਨਹੀਂ, ਨਾ ਹੀ ਉਹ ਤੋਂ ਥੱਲੇ ਕੋਈ ਸਬੂਤ ਆ। ਜਦੋਂ ਤੁਹਾਡੇ ਬੈਂਕ ਚੋਂ ਹੀ ਕੱਟੇ ਹੋਏ ਆ, ਕਿਹੜੀ ਸੰਸਥਾ ਨੂੰ ਗਏ ਆ, ਤੇ ਉਹ ਜਿਹੜੀ ਕਲੀਨ ਤੇ ਕਲੀਅਰ ਜਿਹੜੀ ਚੀਜ਼ ਜਿਹੜੀ ਹੋ ਜਾਂਦੀ ਆ। ਇੰਡੀਆ ਦਾ ਜਿਹੜਾ ਐਵੀਡੈਂਸ ਜੇ ਹੁੰਦਾ ਕਿਸੇ ਜ਼ਿਆਦਾ ਜੱਜ ਬੌਦਰ ਇਹੀ ਚੀਜ਼ ਤੇ ਹੁੰਦੇ ਆ ਕਿ ਇਹ ਬਹਾਨੇ ਮਾਰ ਰਹੇ ਆ ਕਿ ਫੋਨ ਗਵਾਚ ਗਏ, ਏਦਾਂ ਗਵਾਚ ਗਿਆ, ਇੰਡੀਆ 'ਚ ਮੈਂ ਕਰਦਾ ਨਹੀਂ ਸੀਗਾ, ਠੀਕ ਆ। ਉੱਥੇ ਇੰਡੀਆ ਦੇ ਵਿੱਚ ਜੋ ਜਹਾਨ ਦੀ ਕਾਫੀ ਪੈਗ ਪੁੱਗ ਦੀ ਫੋਟੋ ਲਾਈ ਹੁੰਦੀ ਆ ਫੇਸਬੁੱਕ ਦੇ ਉੱਤੇ, ਤੇ ਚੰਗਾ ਖਲਾਰਾ ਜਿਹੜਾ ਕੋਰਟ 'ਚ ਹੁੰਦਾ, ਤੇ ਜੱਜ ਕਹਿੰਦਾ ਕਿ ਇੱਥੇ ਤਾਂ ਫੋਟੋਆਂ ਪਾਈਆਂ ਖੇਤ ਵੱਟ ਬੰਨੇ ਦੀਆਂ, ਤੇ ਤੂੰ ਕਹਿ ਰਿਹਾ ਕਿ ਜਿਹੜੀ ਗਤੀਵਿਧੀ ਕੀਤੀ ਉਹਦੀ ਤੇਰੇ ਕੋਲ ਫੋਟੋ ਨਹੀਂ ਕੋਈ ਸੋਸ਼ਲ ਮੀਡੀਆ ਤੇ ਪਾਈ। ਸੋ ਹਰੇਕ ਚੀਜ਼ ਜਿਹੜੀ ਹੈਗੀ ਆ ਆਪਣਾ ਗਤੀਵਿਧੀ ਵਾਲੀਆਂ ਜਿਹੜੀਆਂ ਹੈਗੀਆਂ ਉਹ ਲੱਭ ਕੇ ਰੱਖੋ, ਠੀਕ ਆ। ਆਪਣਾ ਜਿਹੜਾ ਪੁਰਾਣਾ ਜਿਹੜਾ ਐਵੀਡੈਂਸ ਹੈਗਾ ਉਹ ਜੇ ਤੁਹਾਨੂੰ ਲੱਭ ਜਾਂਦਾ, ਤੁਹਾਡੇ ਕਾਬੂ ਦੇ ਵਿੱਚ ਹੈਗਾ, ਕੰਟਰੋਲ ਦੇ ਵਿੱਚ ਹੈਗਾ, ਤੁਸੀਂ ਉਹ ਸ਼ੋਅ ਕਰ ਸਕਦੇ ਆ। ਉਹਨਾਂ ਤੁਹਾਡਾ ਕੇਸ ਬਹੁਤ ਜ਼ਿਆਦਾ ਜਿਹੜਾ ਤੁਸੀਂ ਕਹ ਲਓ ਕਿ ਸੁਪਰ ਸਟਰੋਂਗ ਹੋਊਗਾ, ਕਿਉਂਕਿ ਉਹ ਟਾਈਮ ਸਟੈਂਪ ਦੇ ਨਾਲ ਇੱਕ ਐਵੀਡੈਂਸ ਜਿਹੜਾ ਹੁੰਦਾ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਕੀ ਗਤੀਵਿਧੀ ਕਰਦੇ ਸੀਗੇ। ਸੋ ਮੈਜੋਰਟੀ ਜਿਹੜੇ ਕੇਸ ਜਿਹੜੇ ਹੈਗੇ ਆ 99.999% ਉਹਦੇ ਵਿੱਚ ਜੱਜਾਂ ਨੂੰ ਇਹੀ ਗਿਲਾ ਕਿ ਇਹ ਅਮਰੀਕਾ 'ਚ ਆ ਕੇ ਤਾਂ ਬੜੀ ਗਤੀਵਿਧੀਆਂ ਜਿਹੜੀਆਂ ਹੋ ਜਾਂਦੀਆਂ, ਤੇ ਆਪਣੇ ਦੇਸ਼ ਦੇ ਵਿੱਚ ਇਹਨਾਂ ਕੋਲ ਗਤੀਵਿਧੀ ਦਾ ਕੋਈ ਜਿਹੜਾ ਸਬੂਤ ਨਹੀਂ ਜਿਹੜਾ ਹੈਗਾ, ਤੇ ਉਹ ਸਬੂਤ ਉਹ ਚੀਜ਼ ਦੇ ਆਲੇ ਦੁਆਲੇ ਜਿਹੜੀ ਸਾਰੀ ਡਿਸਕਸ਼ਨ ਜਿਹੜੀ ਸੀਗੀ ਉਹ ਰਿਵੋਲਵ ਕਰਦੀ ਹੈ। ਜੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਟਿੱਪਣੀ ਕਰਦੇ ਆ ਵੀ ਜਿਹੜੇ DS 160 ਫਾਰਮ ਜਾਂ ਜਿਹੜਾ ਵੀ ਕੋਈ ਭਾਰਤ ਵਿੱਚ ਬੈਠਾ ਇੱਥੇ ਆਉਣ ਦੇ ਲਈ ਇਮੀਗ੍ਰੇਸ਼ਨ ਦੇ ਮੁੱਦੇ ਦੇ ਵਿੱਚ ਉਹ ਫਾਰਮ ਭਰ ਰਿਹਾ, ਚਾਹੇ ਉਹ ਵਿਜ਼ਟਰ ਆ, ਚਾਹੇ ਉਹ ਸਟੂਡੈਂਟ ਵੀਜ਼ਾ, ਚਾਹੇ ਉਹ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਹਦਾਇਤਾਂ ਦੇ ਦਿੱਤੀਆਂ ਵੀ ਜਿੰਨੇ ਵੀ ਤੁਹਾਡੇ ਸੋਸ਼ਲ ਮੀਡੀਆ ਆ, ਚਾਹੇ ਪਹਿਲਾਂ ਤੁਹਾਡੇ ਜਿਹੜੇ ਅਕਾਊਂਟ ਰਹੇ ਆ ਜਿਹੜੇ ਬੰਦ ਹੋ ਗਏ ਜਾਂ ਤੁਸੀਂ ਚੇਂਜ ਕਰਤੇ ਜਾਂ ਮਲਟੀਪਲ ਅਕਾਊਂਟ ਬਣਾਏ ਆ, ਕਹਿੰਦੇ ਸਾਰਿਆਂ ਦੇ ਨਾਂ ਦੱਸਣੇ ਆ ਤੇ ਸਾਰੇ ਪਬਲਿਕਲੀ ਓਪਨ ਕਰਨੇ ਆ ਤਾਂ ਜੋ ਅਸੀਂ ਉਸ ਨੂੰ ਮੋਨੀਟਰ ਕਰ ਸਕੀਏ। ਸੋ ਮੇਕ ਸ਼ੋਰ ਕਰਿਓ ਵੀ ਜਿਹੜੇ ਵੀ ਉੱਥੋਂ ਇੱਧਰ ਨੂੰ ਆਉਣ ਦੇ ਲਈ DS 160 260 ਚਾਹੇ ਉਹ H1 ਆ, ਸਟੂਡੈਂਟ ਵੀਜ਼ਾ, ਫੈਮਿਲੀ ਵਾਲੇ ਆ, ਵਿਜ਼ਟਰ ਵੀਜ਼ੇ ਵਾਲੇ ਆ, ਕੋਈ ਵੀ ਆ, ਮੈਰਿਜ ਬੇਸਡ ਆ, ਕਿਹੜੇ ਵੀ ਆ, ਉਹ ਸਾਰੇ ਮੇਕ ਸ਼ੋਰ ਕਰ ਲਿਓ ਵੀ ਆਪੋ ਆਪਣੇ ਤੁਸੀਂ ਅਕਾਊਂਟ ਆਫ ਪਬਲਿਕ ਜਿਹੜਾ ਕਰਕੇ ਉਹਨਾਂ ਨੂੰ ਦੇ ਦਿਓ, ਕਿਉਂਕਿ ਨਹੀਂ ਤਾਂ ਉਹਨਾਂ ਨੇ ਉਹਦੇ ਵਿੱਚ ਵੀ ਕੁੰਡੀ ਇਸ ਗੱਲੋਂ ਫਸਾ ਲੈਣੀ, ਸਾਨੂੰ ਤਾਂ ਪਤਾ ਲੱਗ ਗਿਆ ਵੀ ਤੇਰਾ ਤਾਂ ਆ ਵੀ ਅਕਾਊਂਟ ਸੀ, ਤੂੰ ਦੱਸਿਆ ਨਹੀਂ, ਤੇ ਉਹਨਾਂ ਨੂੰ ਦਬਾਨਾ ਚਾਹੀਦਾ ਹੈ ਇਸ ਟਾਈਮ ਨਾ ਕਰਨ ਦੇ ਲਈ। ਸੋ ਉਹਨਾਂ ਨੂੰ ਮੌਕਾ ਨਾ ਜਿਹੜਾ ਉਹ ਤੁਸੀਂ ਦਿਓ। ਸੋ ਉਹ ਵੀ ਚੀਜ਼ ਜਿਹੜੀ ਇੱਕ ਨਾਲ ਦੇ ਨਾਲ ਤੁਹਾਨੂੰ ਦੱਸਦੇ ਜਾਂਦੇ ਆ। 2020 ਤੋਂ ਬਾਅਦ ਕੋਈ ਵੀ ਬੰਦਾ ਮੇਰੇ ਖਿਆਲ ਨਾਲ, ਜੇ ਤੁਸੀਂ ਕਹਿ ਰਹੇ ਆ ਈਵਨ 17-18 ਤੋਂ ਬਾਅਦ ਪਿੰਡਾਂ 'ਚ ਵੀ ਮੋਬਾਈਲ ਇੰਟਰਨੈਟ ਜਿਹੜੇ ਸੀਗੇ, ਹਰੇਕ ਇੱਕ ਬੰਦੇ ਦੇ ਜਿਹੜੇ ਅਕਾਊਂਟ ਹੈਗੇ ਆ, ਉਹ ਗੱਲਾਂ ਕਹਿਣੀਆਂ ਚੰਗੀਆਂ ਨਹੀਂ ਲੱਗਦੀਆਂ ਕਿ ਮੇਰਾ ਸੋਸ਼ਲ ਮੀਡੀਆ ਸੀਗਾ ਨਹੀਂ, ਮੈਂ ਗਤੀਵਿਧੀ ਕਰਦਾ ਨਹੀਂ ਸੀਗਾ, ਕਿਉਂਕਿ ਪ੍ਰੋਬਲਮ ਉਹਦੇ ਵਿੱਚ ਇਹ ਆ ਕਿ ਤੁਸੀਂ ਇਕੱਲੇ ਨਹੀਂ ਕਹਿ ਰਹੇ ਹੋ, ਸਾਰੇ ਹੀ ਆ। ਕੱਲ ਹੀ ਕੋਰਟ ਦੇ ਵਿੱਚ ਹੋਇਆ, ਜੱਜ ਕਹਿੰਦਾ ਯੂ ਆਰ ਯੰਗ, ਕਹਿੰਦਾ ਡੋਂਟ, ਕਹਿੰਦਾ ਉਹਨੇ ਅਜੇ ਕਹਿੰਦਾ ਸਵਾਲ ਪੁੱਛਦੇ ਨਾਲ ਅਜੇ ਬੰਦੇ ਨੇ ਬੋਲਿਆ ਨਹੀਂ, ਕਹਿੰਦਾ ਮੇਕ ਸ਼ੋਰ ਯੂ ਡੋਂਟ ਟੈਲ ਮੀ ਕਿ ਤੇਰਾ ਸੋਸ਼ਲ ਮੀਡੀਆ ਦਾ ਕਹਿੰਦਾ ਅਕਾਊਂਟ ਨਹੀਂ ਸੀਗਾ, ਤੇਰੇ ਕੋਲ ਫੋਨ ਨਹੀਂ ਸੀਗਾ, ਕੈਮਰਾ ਨਹੀਂ ਸੀਗੇ। ਸੋ ਇਹ ਫੈਕਟ ਹੈਗਾ ਜਿਹੜਾ, ਠੀਕ ਆ ਕਿ ਨਹੀਂ। ਏਦਾਂ ਦੇ ਇਹ ਨਾ ਹੋਵੇ ਕਿ ਆਪਾਂ 2050 'ਚ ਪਹੁੰਚੇ ਹੋਈਏ, ਠੀਕ ਆ, ਤੇ ਸ਼ੋਅ ਆਪਣਾ ਚੱਲਦਾ ਹੋਵੇ ਏਦਾਂ ਹੀ ਬੁਲੰਦੀਆਂ ਤੇ ਤੁਸੀਂ ਕਹੋ ਮੇਰੇ ਕੋਲ 2040 ਦੇ ਵਿੱਚ ਕੈਮਰੇ ਵਾਲਾ ਫੋਨ ਨਹੀਂ ਸੀਗਾ। ਬਿਨਾਂ ਕੈਮਰੇ ਵਾਲਾ ਕੋਈ ਫੋਨ ਬਣਦਾ ਹੀ ਨਹੀਂ ਅੱਜ ਕੱਲ, ਪਹਿਲੀ ਗੱਲ। ਹਾਂਜੀ ਸਹੀ ਗੱਲ ਆ ਜੀ, ਠੀਕ ਹੈ। ਸੋ ਥੈਂਕ ਯੂ ਟਾਨੀ ਕਹਿਣਾ ਜੀ, ਧੰਨਵਾਦ, ਮਿਹਰਬਾਨੀ, ਸ਼ੁਕਰੀਆ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ।